एजाज कमर शायर ने आप जी, जी। जानने। आने जी भाई भी मेरे रिश्तेदार अच्छा ਉਹ ਮੈਨੂੰ ਤੇ ਕਹਿੰਦੇ ਤੇਰੇ ਇਹ ਕਦੀ ਗੌਰ ਕੀਤੇ ਸਾਡੇ ਬੱਚਿਆਂ ਦੀ ਰਹਿਣ ਸਹਿਣ ਜੁੜੀ ਤੇ ਸਾਡੀ ਜੁੜੀ ਕੀ ਫਰਕ ਹੈ ਬੱਚੇ ਲਾਇਕ ਨੇ ਬੜੇ A+ ਵਾਲੇ ਨੇ ਸਹੀ ਬਾਤ ਧਿਆਨ ਨਾਲ A+ पे ਲਾਉਂਦੇ ਨੇ ਤੇ ਮੈਂ ਕਿਹਾ ਫਰਕ ਹੈ ਵੀ ਭਾਜੀ ਤੁਸੀਂ ਮੈਂ ਜਿੱਥੇ ਅਸੀਂ ਰਹਿੰਦੇ ਸਾਂ ਤੁਸੀਂ ਗਏ ਹੋ ਜ਼ੀਰਾਬਾਦ ਜੀ ਮੈਂ ਕਿਹਾ ਸਾਰੇ ਅਸੀਂ ਜੀ ਇਕੱਠੇ ਰਹਿੰਦੇ ਸਾਂ ਤੇ 4-5 ਏਕੜਾਂ ਦਾ ਬਾਗ ਜਿਹਾ ਸੀ ਉਹ ਸਾਡਾ ਵਿਹੜਾ ਸੀ ਤੇ ਸਾਰੇ ਘਰ ਜਿਹੜੇ ਸਨ ਸਾਡੇ ਆਪਣੇ ਘਰ ਸਨ ਫੁੱਫੀ ਦੇ ਘਰ ਚਾਚੇ ਦੇ ਘਰ ਮਾਮੇ ਜਾਂ ਕੋਈ ਪਿੰਡ ਦੇ ਨਾਲ ਦਾ ਗੁਆਂਢੀ ਐਜੀ ਪਿੰਡਾਂ 'ਚ ਵੀ ਜਿਹੜੇ ਬੰਦੇ ਸਨ ਮੈਂ ਕਿਹਾ ਹੁਣ ਸਾਡੇ ਬਾਲਾਂ ਦਾ ਵਿਹੜਾ ਕਿਹੜੇ ਅਸੀਂ ਹਾਲਾਤ ਤੋਂ ਡਰੇ ਉਹਨਾਂ ਨੂੰ ਘਰੋਂ ਬਾਹਰ ਨਹੀਂ ਨਿਕਲਣ ਦਿੰਦੇ ਅੰਦਰਾਂ 'ਚ ਡੱਕ ਕੇ ਰੱਖਣੇ ਆ ਸਹੀ ਹਾਲਾਤ ਬਾਹਰ ਇਹੋ ਜਿਹੇ ਨੇ ਤੇ ਇਹ ਦੀ ਜਿਉਣੀ ਤੇ ਸਾਡੀ ਜਿਉਣੀ 'ਚ ਫਰਕ ਤੇ ਹੋਵੇਗਾ ਨੰਬਰ ਤੇ ਭਾਵੇਂ A+ ਲੈਣ ਸਾਡੇ ਹੁੰਦਾ ਹੈ ਅਸੀਂ ਉਸ ਵੇਲੇ ਜ਼ਮਾਨਾ ਤੁਹਾਨੂੰ ਯਾਦ ਹੋਣਾ ਬੜੀ ਦੁਨੀਆ ਫੇਰ ਹੁੰਦੀ ਸੀ ਜੇ ਹੋਵੇ ਪਾਸ ਤੇ ਬੱਲੇ ਬੱਲੇ ਹੋ ਜਾਂਦੀ ਸੀ ਉਹਨੂੰ ਕਿਸੇ ਨੂੰ ਪੁੱਛੋ ਉਹਦਾ 95 ਤੋਂ ਥੱਲੇ ਨੰਬਰ ਹੀ ਨਹੀਂ ਹੁੰਦੇ ਸੋਚੇ ਨਹੀਂ ਸੀ ਜਾ ਸਕਦੇ ਹਾਂਜੀ ਤੇ ਉਹ ਜੇ ਬਹਿ ਜਾਓ ਕੋਲ ਤੇ ਮੈਂ ਹਮੇਸ਼ਾ ਬੈਠਿਆ ਉਹਨਾਂ ਬੱਚਿਆਂ ਨੂੰ ਜਿਹੜੇ MBA MBA ਕਰਕੇ ਆਉਂਦੇ ਸਨ ਮੈਂ 2-4 ਗੱਲਾਂ ਪੁੱਛਣੀਆਂ ਮੈਂ ਕਿਹਾ ਇਹ ਬੂਟਾ ਕਿਹੜਾ ਹੈ ਮੇਰਾ ਪੜਿਆ ਬੜਾ ਲਾਇਕ ਕਿੱਕਰ ਸੀ ਐਵੇਂ ਜਾਓ ਜੀ ਮੈਂ ਕਿਹਾ ਬੂਟਾ ਕਿਹੜਾ ਹੈ ਕਹਿੰਦਾ ਦਿਸ ਟਰੀ ਮੈਂ ਕਿਹਾ ਪੁੱਤਰ ਬੜਾ ਹੀ ਨਲਾਇਕ ਤੂੰ ਯਾਰ ਅੱਛਾ ਉਹਦੀ ਮਾਂ ਕਹਿਣ ਲੱਗੀ ਲਓ 95% ਨੰਬਰ ਆਏ ਮੈਂ ਕਿਹਾ ਮੈਂ ਬਹੁਤ ਨਲਾਇਕ ਹਾਂ ਕਿੱਕਰ ਨਹੀਂ ਦੱਸਿਆ ਕਿੱਕਰ ਕਿਹੜਾ ਸੋ ਇਹ ਫਰਕ ਪੈ ਗਿਆ ਸਰ ਉਹ ਜਿਹੜੀ ਰਾਏ ਸਾਹਿਬ ਨੇ ਗੱਲ ਕੀਤੀ ਹੈ ਨਾ ਜੋ ਕਿੱਕਰ ਪੁੱਛਿਆ ਉਹ ਖਾਨ ਸਾਹਿਬ ਆਸਫ ਖਾਨ ਸਾਹਿਬ ਔਰ ਤਨਵੀਰ ਬੁਖਾਰੀ ਦੀ ਕਿਤਾਬ ਹੈ ਕਣ ਲੇਖਾ ਹਾਂ ਪੰਜਾਬੀ ਮਸਤਰਾਂ ਦੇ ਉੱਤੇ ਬਹੁਤ ਜਿਹੜੇ ਕੋਈ 2,500 ਮਸਤਰ ਨੇ ਤੇ ਉਹਦੇ ਖਾਨ ਸਾਹਿਬ ਨੇ ਮਜ਼ੇਦਾਰ ਗੱਲ ਜਿਹੜੀ ਜਿਨ੍ਹਾਂ ਨੇ ਕੀਤੀ ਉਹਨਾਂ ਨੇ ਕਿਹਾ ਯਾਰ ਹਰ ਪਰਿੰਦੇ ਦੇ ਬੋਲਣ ਵਾਸਤੇ ਵੱਖਰਾ ਵੱਖਰਾ ਸਾਡੇ ਕੋਲ ਮਸਤਰ ਮੌਜੂਦ ਹੈ ਲੇਕਿਨ ਹੁਣ ਜਿਹੜਾ ਪੰਜਾਬੀ ਸ਼ਾਇਰ ਹੈ ਜਾਂ ਲਿਖਣ ਵਾਲਾ ਹੈ ਉਹ ਹਰ ਚੀਜ਼ ਨੂੰ ਬੋਲਦਾ ਹੈ ਉਹਦਾ ਤੋਤਾ ਵੀ ਬੋਲਦਾ ਹੈ ਉਹਦਾ ਹਾਥੀ ਵੀ ਬੋਲਦਾ ਹੈ ਉਹਦਾ ਘੋੜਾ ਵੀ ਬੋਲਦਾ ਉਹਦਾ ਖੋਤਾ ਵੀ ਬੋਲਦਾ ਹੈ ਔਰ ਫਿਰ ਉਹਨਾਂ ਨੇ ਉਹ ਲਿਸਟ ਗਿਣਾਈ ਨਾਲ ਜਿਹੜਾ ਕਿਤਾਬ ਹੈ ਉਹ ਆਸਫਾਂ ਤੋਂ ਯਾਦ ਆਇਆ ਇਹ ਜਿਹੜੀ ਪੰਜਾਬੀ ਨਵੀਂ ਸ਼ਾਇਰੀ ਸੀ ਕਿ ਇਹ ਸ਼ਾਇਰੀ ਪੰਜਾਬੀ ਹੋਣੀ ਚਾਹੀਦੀ ਹੈ ਸੌਖੀ ਪੰਜਾਬੀ ਹੋਣੀ ਚਾਹੀਦੀ ਹੈ ਮਾਡਰਨ ਫਖਰ ਜ਼ਮਾਨ ਨੇ 1970 ਦੇ ਵਿੱਚ ਬੜਾ ਰੌਲਾ ਪਾਇਆ ਸੀ ਤੇ ਉਹ ਜਦੋਂ ਉਹਨੇ ਜ਼ਿਆਦਾ ਰੌਲਾ ਪਾਇਆ ਤੇ ਇੱਕ ਵਾਰੀ ਮੈਨੂੰ ਯਾਦ ਹੈ ਪੰਜਾਬੀ ਅਦਬੀ ਸੰਗਤ ਦੇ ਜਲਸੇ 'ਚ ਕਿਸੇ ਨੇ ਕਿਹਾ ਕਿ ਕੋਈ ਫਖਰ ਨੇ ਫਿਰ ਗਿਆ ਜੀ ਕਿ ਤੁਸੀਂ ਪੇਂਡੂ ਪੰਜਾਬੀ ਤੁਸੀਂ ਲਿਖਦੇ ਹੋ ਤੇ ਮਾਡਰਨ ਪੰਜਾਬੀ ਹੋਣੀ ਚਾਹੀਦੀ ਹੈ ਇਹ ਬੋਸ਼ਾ ਖਾਨ ਸਾਹਿਬ ਜਿਹੜੇ ਸਨ ਉਹ ਕਿਸੇ ਤਰਾਜ਼ੇ 'ਚ ਨਹੀਂ ਸਨ ਪੈਂਦੇ ਬੜੇ ਹੀ ਗੁਣੀ ਆਦਮੀ ਸਨ ਆਸਫ ਖਾਨ ਸਾਹਿਬ ਆਪਣੀ ਦੁਨੀਆ 'ਚ ਮਗਨ ਆਪਣਾ ਕੰਮ ਇਹ ਬਖੇੜੇ 'ਚ ਨਹੀਂ ਪੈਣਾ ਲੇਕਿਨ ਉਹ ਜਦੋਂ ਬੰਦੇ ਨੇ ਗੱਲ ਕੀਤੀ ਤੇ ਆਸਫ ਖਾਨ ਨੇ ਕਿਹਾ ਜਨਾਬ ਮੈਂ ਫਖਰ ਜ਼ਮਾਨ ਦੀਆਂ ਸਾਰੀਆਂ ਕਿਤਾਬਾਂ ਪੜ੍ਹੀਆਂ ਨੇ ਟੋਟਲ 12 ਮਸਤਰ ਉਹਨਾਂ ਨੇ ਪੰਜਾਬੀ ਦੇ ਵਰਤੇ ਨੇ ਕੀ ਪੰਜਾਬੀ ਏਡੀ ਗਰੀਬ ਹੈ ਇਹ ਉਸ ਤੋਂ ਬਾਅਦ ਹੀ ਕਿਤਾਬ ਜਿਹੜੀ 2,500 ਮਸਤਰ ਉਹਨਾਂ ਨੇ ਇਕੱਠੇ ਕੀਤੇ ਇਹ ਉਸੇ ਜਵਾਬ ਹੀ ਸੀ ਬਹੁਤ ਅੱਛਾ ਸੋ ਜਨਾਬ ਤੁਸੀਂ ਬੜਾ ਵਕਤ ਦੇਖਿਆ ਜਰਾ ਜੀ ਪਾਕਿਸਤਾਨ ਬਣਨ ਦੇ ਬਾਅਦ ਇਸ ਪਾਸੇ ਸਾਡੇ ਵਾਲੇ ਪਾਸੇ ਸਾਰੇ ਪੰਜਾਬੀ ਨਾਲ ਜੋ ਅੱਗੇ ਨਾ ਉਹਨਾਂ ਸਾਈਡ ਤੋਂ ਉਹਦੇ ਕੋ ਥੋੜੀ ਜਿਹੀ ਤੁਸੀਂ ਰੋਸ਼ਨੀ ਪਾਓਗੇ ਤੇ ਫਿਰ ਕਿਹੜੇ ਬੰਦੇ ਸਨ ਜਿਹੜੇ ਪਹਿਲੇ ਸ਼ੁਰੂ ਤੋਂ ਨੇ ਜਿਨ੍ਹਾਂ ਨੇ ਨਾ ਚੁੱਕਿਆ ਉਹਨਾਂ ਨੂੰ ਵੀ ਮੈਂ ਸਮਝਣਾ ਟ੍ਰਿਬਿਊਟ ਦੇਣਾ ਜਿਹੜਾ ਆਸਫ ਖਾਨ ਦਾ ਤੁਸੀਂ ਨਾਂ ਲਿਆ ਵੇਖੋ ਜੀ ਉਸ ਤੋਂ ਪਹਿਲੇ ਵੀ ਕੋਈ ਬੰਦੇ ਆਸਫ ਖਾਨ ਤੋਂ ਪਹਿਲੇ ਆਸਫ ਖਾਨ ਤੋਂ ਪਹਿਲੇ ਜਿਹੜੇ ਬੰਦੇ ਸਨ ਉਹਦੇ ਵਿੱਚ ਅਹਿਮਦ ਰਾਈ ਸਾਹਿਬ ਸਨ ਸ਼ਰੀਫ ਕੁਜਾਈ ਸਨ ਹਾਂਜੀ एरिक सिप्रियन मतलब ये हमायती सन एरिक सिप्रियन को लिखारी थोड़ा सन
ਐਨੋਲਕ ਫਰੀਦਕੋਟ ਦੀ ਗੱਲ ਕਰ ਰਹੇ ਹਾਂ, ਉਹ ਸਨ। ਫਿਰ ਉਹ ਉਸ ਤੋਂ ਪਹਿਲਾਂ ਜੋਸ਼ੂਆ ਫਜ਼ਲਦੀਨ ਵਗੈਰਾ ਸਨ, ਠੀਕ ਹੈ ਜੀ। ਇਹ ਆਪਣੇ ਡਾਕਟਰ ਫਕੀਰ ਹੋ ਗਿਆ, ਡਾਕਟਰ ਫਕੀਰ ਸਾਹਿਬ ਸਨ। ਫਿਰ ਇਹ ਆਪਣਾ ਅਫਜ਼ਲ ਖਾਨ ਅਫਸਰ ਖਾਨ ਸਨ, ਠੀਕ ਹੈ ਜੀ। ਡਾਕਟਰ ਫਕੀਰ ਦਾ ਜਿਹੜਾ ਹੈ ਨਾ, ਉਹ ਜਿਹੜਾ ਐਡੀਟੋਰੀਅਲ ਕੰਮ ਹੈ ਉਹ ਬਹੁਤ ਤਕੜਾ ਹੈ। ਉਹਨਾਂ ਨੇ ਬਹੁਤ ਸਾਰੇ ਕਿੱਸੇ ਜਿਹੜੇ ਇਕੱਠੇ ਕੀਤੇ, ਖਾਸ ਤੌਰ ਤੇ ਫਿਰ ਉਹਨਾਂ ਨੇ ਹਾਫਿਜ਼ ਬਰਖੁਰਦਾਰ ਦਾ ਕਿੱਸਾ ਸਾਹਿਬਾਂ ਜਿਹੜਾ ਇਕੱਠਾ ਕੀਤਾ, ਉਹ ਬਹੁਤ ਵੱਡਾ ਕਾਰਨਾਮਾ ਹੈ। ਤੇ ਲੇਕਿਨ ਇਹ ਸਾਰੇ ਬਜ਼ੁਰਗ ਜਿਹੜੇ ਸਨ, ਇਹ ਪੁਰਾਣੀ ਜਿਹੜੀ ਰਿਵਾਇਤ ਸੀ ਉਹਦੇ ਮੁਤਾਬਿਕ ਸਨ। ਜਿਹੜੀ ਸਾਡੇ ਪਾਸੇ, ਮੈਂ ਉਸ ਪਾਸੇ ਦੀ ਗੱਲ ਨਹੀਂ ਕਰਦਾ ਹੁਣ, ਇਸ ਪਾਸੇ ਦੀ ਗੱਲ ਪਿਆ ਕਰਦਾ। ਫਿਰ ਸਾਡੇ ਜਿਹੜੀ ਹੈ, ਸਾਡੇ ਜਿਹੜੀ ਇੱਕ ਨਵੀਂ ਤਰ੍ਹਾਂ ਦੀ ਲਿਖਤ, ਨਵੀਂ ਤਰ੍ਹਾਂ ਦੀ ਸ਼ਾਇਰੀ ਜਿਹੜੀ ਸ਼ੁਰੂ ਹੋਈ ਹੈ, ਉਹ ਫਿਰ ਨਜਮ ਹੁਸੈਨ ਸੈਯਦ ਸਾਹਿਬ ਤੋਂ ਹੋਈ ਹੈ। ਸ਼ਰੀਫ ਕੁਜਾਈ ਕਿਧਰੇ ਆਉਂਦਾ ਹੈ? ਸ਼ਰੀਫ ਪੰਜਾਈ ਮਤਲਬ ਇਹ ਬ੍ਰਿਜ ਹੈ, ਬ੍ਰਿਜ ਉਹ ਐਗਜ਼ੈਕਟਲੀ ਮਾਡਰਨ ਨਹੀਂ ਨੇ, ਲੇਕਿਨ ਉਹ ਕਰੀਬ ਨੇ। ਲੇਕਿਨ ਇਹ ਕਿ ਐਗਜ਼ੈਕਟਲੀ ਹੁੰਦੀ ਉਹ ਨਜ਼ਮ ਦੀ ਸ਼ਾਇਰ ਨਹੀਂ ਨੇ, ਥੋੜੀ ਰਵਾਇਤ ਵਾਲਾ, ਲੇਕਿਨ ਬਹੁਤ ਮਜ਼ੇਦਾਰ ਸ਼ਾਇਰ ਨੇ। ਤੇ ਉਹ ਨਜਮ ਸਾਹਿਬ ਤੋਂ ਜ਼ਿਆਦਾ ਸ਼ੁਰੂ ਹੁੰਦੀ ਹੈ। ਫਿਰ ਇਹਦੇ 'ਚ ਫਿਰ ਇੱਕ ਹੋਰ ਸਨ ਜਿਨ੍ਹਾਂ ਦਾ ਨਾਮ ਬਿਲਕੁਲ ਹੀ ਅਸੀਂ ਭੁਲਾ ਦਿੱਤਾ ਹੈ ਦੋਸਤਾਂ ਨੇ, ਪੰਜਾਬੀ ਦੀਆਂ ਨੇ। ਉਹ ਸਨ ਜ਼ਮੁਰਦ ਮਲਕ। ਇਹ ਸਿਆਲਕੋਟ ਦੇ ਸਨ ਔਰ ਪੜ੍ਹਾਉਂਦੇ ਸਨ ਇੱਥੇ। ਤੇ ਮੇਰੀ ਉਹਨਾਂ ਨਾਲ, ਮੈਂ ਕਾਫੀ ਛੋਟਾ ਸਾਂ ਉਹਨਾਂ ਤੋਂ, ਲੇਕਿਨ ਟੀਵੀ ਦੀ ਵਜ੍ਹਾ ਤੋਂ ਜਦੋਂ ਮੈਂ ਜੁਆਇਨ ਕੀਤਾ ਫਿਰ ਉਹਨਾਂ ਦੋਸਤੀ ਸ਼ੋਸਤੀ ਹੋ ਗਈ। ਉਹ ਪੰਜਾਬੀ ਨਜ਼ਮ ਜਿਹੜੀ ਹੈ ਮਾਡਰਨ, ਉਹਦੇ ਵਿੱਚ ਉਹਨਾਂ ਦੀ ਬੜੀ ਅਹਿਮ ਕੰਟਰੀਬਿਊਸ਼ਨ ਹੈ। ਉਹਨਾਂ ਦੀ ਛੋਟੀ ਜਿਹੀ ਕਿਤਾਬ ਹੈ ਲੇਕਿਨ ਉਹ ਬੜੀ ਆਲਾ ਨਸਬਾਂ ਨੇ ਉਹਨਾਂ ਦੀਆਂ, ਔਰ ਬੜਾ ਉਸ ਦੇ ਉੱਤੇ ਇੱਕ ਤਰ੍ਹਾਂ ਦਾ ਮੀਲ ਪੱਥਰ ਹੈ ਉਹਨਾਂ ਦੀ ਕਿਤਾਬ ਵੀ। ਸੋ ਉਸ ਤੋਂ ਬਾਅਦ ਫਿਰ ਆਹਿਸਤਾ ਆਹਿਸਤਾ ਮਤਲਬ ਇਹ ਹੈ ਕਿ ਹੋਰ ਨਸੀਰਨ ਜੋ ਭੱਟੀ ਵੀ ਆ ਗਏ, ਠੀਕ ਹੈ ਨਾ ਜੀ। ਇਨ ਕਰਕੇ ਹੋਰ ਫਿਰ ਸਾਰੇ ਨੌਜਵਾਨ ਤੇ ਤੁਹਾਡੇ ਸਾਹਮਣੇ ਅਸੀਂ ਬੈਠੇ ਹੀ ਹੋ ਜਿਹੜੇ ਹੁਣ ਲਿਖਦੇ ਨੇ। ਇਹ ਤੁਹਾਨੂੰ ਛੋਟੀਆਂ ਦੋ ਨਜ਼ਮਾਂ ਸੁਣਾਵਾਂਗਾ ਤੇ ਫਿਰ ਅਸੀਂ ਪੈਸ ਇੱਧਰ ਆ ਜਾਵਾਂਗੇ। ਇੱਕ ਰੱਦੀ ਹੋਈ ਰਿਪੋਰਟ, ਇੱਕ ਰੱਦੀ ਹੋਈ ਅਖਬਾਰੀ ਰਿਪੋਰਟ। ਅੱਛਾ, ਦੋਰੇ ਮੈਨੇ ਆ ਰਹੇ ਇੱਕ ਰੱਦੀ ਹੋਈ ਰਿਪੋਰਟ। ਕੰਨ ਵੇਖੇ ਅੱਖ ਸੁਣੇ, ਕੰਨ ਵੇਖੇ ਅੱਖ ਸੁਣੇ, ਕੰਨ ਵੇਖੇ ਅੱਖ ਸੁਣੇ, ਬੁੱਢਾ ਠਰਕੀ ਨੱਡਾ ਖਸੀ, ਆਲਮ ਮੂਰਖ ਆਗੂ ਪਛੜ, ਲੇਖਾ ਖਲਕ ਭਰੇ। ਲੇਖਾ ਖਲਕ ਭਰੇ, ਆਏ ਬਹੁਤ ਹੀ ਇਹ ਪਛੜ ਦਾ ਮੈਂ ਥੋੜੀ ਦੱਸਦੀ ਹਾਂ। ਪਛੜ ਜਿਹੜਾ ਤੇ ਬੈਕਵਰਡ ਤੋਂ ਵੀ ਹੈ, ਲੇਕਿਨ ਪਛੜ ਜਿਹੜਾ ਮੱਝ ਜਾਂ ਗਾਂ ਦੁੱਧ ਦੇਣਾ ਬੰਦ ਕਰ ਦੇਵੇ ਤੇ ਉਹ ਪਛੜ ਹੈ, ਜਿਸ ਤੋਂ ਕੁਝ ਹਾਸਲ ਨਹੀਂ ਹੋਵੇ। ਫਿਰ ਦੁਬਾਰਾ ਇੱਕ ਰੱਦੀ ਹੋਈ ਰਿਪੋਰਟ, ਇੱਕ ਰੱਦੀ ਹੋਈ ਅਖਬਾਰੀ ਰਿਪੋਰਟ। ਕੰਨ ਵੇਖੇ ਅੱਖ ਸੁਣੇ, ਕੰਨ ਵੇਖੇ ਅੱਖ ਸੁਣੇ, ਬੁੱਢਾ ਠਰਕੀ ਨੱਡਾ ਖਸੀ, ਆਲਮ ਮੂਰਖ ਆਗੂ ਪਛੜ, ਲੇਖਾ ਖਲਕ ਭਰੇ। ਕੰਨ ਵੇਖੇ ਅੱਖ ਸੁਣੇ, ਪੈਰ ਅਗਾਂਹ ਮੂੰਹ ਪਿਛਾਂਹ। ਕੰਨ ਵੇਖੇ ਅੱਖ ਸੁਣੇ, ਪੈਰ ਅਗਾਂਹ ਮੂੰਹ ਪਿਛਾਂਹ। ਕੱਲ ਦਾ ਹਿਰਖ ਭਲਕ ਦੀ ਚਿੰਤਾ, ਕੱਲ ਦਾ ਹਿਰਖ ਭਲਕ ਦੀ ਚਿੰਤਾ, ਕੀ ਸ਼ਹਿਰ ਜਰੇ। ਕੰਨ ਵੇਖੇ ਅੱਖ ਸੁਣੇ, ਪੈਰ ਅਗਾਂਹ ਮੂੰਹ ਪਿਛਾਂਹ। ਕੱਲ ਦਾ ਹਿਰਖ ਭਲਕ ਦੀ ਚਿੰਤਾ, ਕੀ ਸ਼ਹਿਰ ਜਰੇ। ਕੰਨ ਵੇਖੇ ਅੱਖ ਸੁਣੇ, ਜ਼ਿਮੀ ਕਿਸੇ ਦੀ ਵਾਂਦਾ ਕੋਈ, ਜ਼ਿਮੀ ਕਿਸੇ ਦੀ ਵਾਂਦਾ ਕੋਈ, ਦਾਣਾ ਉਸਦਾ ਜਿੱਥਾ। ਕੰਨ ਵੇਖੇ ਅੱਖ ਸੁਣੇ, ਜ਼ਿਮੀ ਕਿਸੇ ਦੀ ਵਾਂਦਾ ਕੋਈ, ਉਸਦਾ ਦਾਣਾ ਜਿਸ ਹੱਥ ਬੋਰੀ। ਲਓ ਜੀ ਰਾਏ ਸਾਹਿਬ, ਉਸਦਾ ਦਾਣਾ
ਜੇ ਸਤਿਗੁਰੀ ਕੰਨ ਵੇਖੇ ਅੱਖ ਸੁਣੇ ਜਿਵੇਂ ਕਿਸੇ ਦੀ ਵਾਂਦਾ ਕੋਈ, ਉਸ ਦਾ ਦਾਣਾ ਜਿਸ ਜੇ ਸਤਿਗੁਰੀ ਵਾਹ ਤਕੜੀ ਕੌਣ ਫੜੇ। ਵਾਹ ਕੀ ਕਹਿ ਕੰਨ ਵੇਖੇ ਅੱਖ ਸੁਣੇ, ਬਹੁਤ ਅੱਛਾ, ਬਹੁਤ ਅੱਛਾ। ਕੰਨ ਵੇਖੇ ਅੱਖ ਸੁਣੇ, ਹੂੰ ਜਿਸ ਕੋਲ ਚੋਖਾ ਸੋਈ ਥੁੜਦਾ, ਜਿਸ ਕੋਲ ਚੋਖਾ ਸੋਈ ਥੁੜਦਾ, ਭੁੱਖਾ ਢਿੱਡ ਬੁਰਕੀ ਤੇ ਰਾਜ਼ੀ। ਹਾਂ ਜਿਸ ਕੋਲ ਚੋਖਾ ਸੋਈ ਥੁੜਦਾ, ਭੁੱਖਾ ਢਿੱਡ ਬੁਰਕੀ ਤੇ ਰਾਜ਼ੀ, ਹਾਏ ਰਜਿਆ ਥਾਲ ਭਰੇ। ਕੰਨ ਵੇਖੇ ਅੱਖ ਸੁਣੇ, ਜਿਸ ਕੋਲ ਚੋਖਾ ਸੋਈ ਥੁੜਦਾ, ਭੁੱਖਾ ਢਿੱਡ ਬੁਰਕੀ ਤੇ ਰਾਜ਼ੀ, ਰਜਿਆ ਥਾਲ ਭਰੇ। ਬਹੁਤ ਅੱਛਾ, ਵਾਹ ਬਹੁਤ ਅੱਛਾ, ਬਹੁਤ ਅੱਛਾ। तो ये आखिरी एक ਤੁਹਾਨੂੰ ਛੋਟੀ ਜਿਹੀ ਇੱਕ ਨਜ਼ਮ ਸੁਣਾ ਕੇ ਤੇ ਫਿਰ ਗੱਪਸ਼ਪ ਲਾਉਣੀ ਹੈ। ਦਾ ਨਾਂ ਸ਼ਾਂਤੀ। ਕਿਹਨਾਂ ਜਾ ਕੇ ਆਏ ਉਹਨਾਂ ਅੱਖੀਆਂ ਵਿੱਚ, ਕਿਹਨਾਂ ਜਾ ਕੇ ਆਏ ਉਹਨਾਂ ਅੱਖੀਆਂ ਵਿੱਚ, ਅੰਤ ਵੇਖਿਆ ਕਿਹਨਾਂ ਸਮੁੰਦਰਾਂ ਦਾ। ਹਾਏ ਕਿਆ ਕਹਿ ਕਿਆ ਲਾ ਕਿਹਨਾਂ ਜਾ ਕੇ ਆਏ ਉਹਨਾਂ ਵਾਹ, ਅੱਖੀਆਂ ਵਾਹ। ਵਿੱਚ, ਅੰਤ ਵੇਖਿਆ ਕਿਹਨਾਂ ਸਮੁੰਦਰਾਂ ਦਾ। ਕਿਹੜਾ ਹੱਥ ਪਾਵੇ, ਹਾਏ ਹੱਥ ਪਾਣਾ ਮੁਹਾਵਰਾ ਹੈ, ਮੇਜਰ ਕਰਨਾ, ਹੱਥ ਨਾਲ ਮੇਜਰ ਕਰਨਾ। ਤੈ ਤੱਕ ਕਿਹਨਾਂ ਜਾ ਕੇ ਆਏ ਉਹਨਾਂ ਅੱਖੀਆਂ ਵਿੱਚ, ਅੰਤ ਵੇਖਿਆ ਕਿਹਨਾਂ ਸਮੁੰਦਰਾਂ ਦਾ। ਹੂੰ ਕਿਹੜਾ ਹੱਥ ਪਾਵੇ, ਜਿਹੜਾ ਕਰੇ ਹਿੰਮਤ ਹੋਵੇ ਆਪ ਬੇਹੱਦ। ਹਾਏ ਜਿਹੜਾ ਕਰੇ ਕਿਹੜਾ ਹੱਥ ਪਾਵੇ, ਜਿਹੜਾ ਕਰੇ ਹਿੰਮਤ ਹੋਵੇ ਆਪ ਬੇਹੱਦ, ਬੇਹੱਦ ਹੋ ਬੜੇ ਫਨਾ ਦੇ ਜਗ। ਜਿਹੜਾ ਕਰੇ ਹਿੰਮਤ ਹੋਵੇ ਆਪ ਬੇਹੱਦ, ਬੇਹੱਦ ਹੋ ਬੜੇ ਫਨਾ ਦੇ ਜਗ। ਹਾਂ ਇਹ ਫਨਾ ਦਾ ਜਾਗੀ ਬਕਾ ਹੋਵੇ, ਇਹ ਫਨਾ ਦਾ ਜਾਗੀ ਬਕਾ ਹੋਵੇ, ਜੇਕਰ ਝਾਕ ਲਈਏ ਉਹਨਾਂ ਅੱਖੀਆਂ ਵਿੱਚ। ਹਾਂ ਵਾਹ 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 ਜੀ ਵਾਹ ਵਾਹ ਜੀ ਕਿਆ ਕਹਿ ਇੱਕ ਵਾਰੀ ਫਿਰ ਪੜ੍ਹ ਦੇਣਾ ਤਾਂ ਕਿ ਕੀ ਅਥਾ ਹੈ ਬਹੁਤ ਕਿਹਨਾਂ ਝਾਕ ਕੇ ਆਏ ਉਹਨਾਂ ਅੱਖੀਆਂ ਵਿੱਚ, ਅੰਤ ਵੇਖਿਆ ਕਿਹਨਾਂ ਸਮੁੰਦਰਾਂ ਦਾ। ਅੰਤ ਵੇਖਿਆ ਕਿਨਾ ਸਮਝ ਸਮੁੰਦਰਾਂ ਦਾ ਕਿਹੜਾ ਹੱਥ ਪਾਵੇ, ਜਿਹੜਾ ਕਰੇ ਹਿੰਮਤ ਹੋਵੇ ਆਪ ਬੇਹੱਦ, ਬੇਹੱਦ ਹੋ ਬੜੇ ਫਨਾ ਦੇ ਜਗ। ਇਹ ਫਨਾ ਦਾ ਜਾਗੀ ਬਕਾ ਹੋਵੇ, ਜੇਕਰ ਝਾਕ ਲਈਏ ਉਹਨਾਂ ਅੱਖੀਆਂ ਵਿੱਚ। ਬਹੁਤ ਲਓ ਵੀ ਦੋਸਤੋ ਹੁਣ ਜਨਾਬ ਕੋਈ ਗੱਪਸ਼ਪ ਕੋਈ ਸਵਾਲ ਜਵਾਬ ਹਾਂ ਇਹਦਾ ਇੱਕ ਹੈ ਵੀ ਤੁਸੀਂ ਹੋਵੇ। ਗੱਲਾਂ ਵੀ ਸੁਣੀਆਂ ਸ਼ਾਇਰੀ ਵੀ ਸੁਣੀ ਤੇ ਪਾਲ ਸਾਹਿਬ ਹਾਂਜੀ ਪਾਲ ਸਾਹਿਬ ਹਾਂਜੀ ਤੁਹਾਡਾ ਜਿਹੜਾ ਦੌਰ ਹੈ ਪੰਜਾਬੀ ਤਾਰੀਖ ਦਾ ਬੜਾ ਅਹਿਮ ਦੌਰ ਹੈ। ਤਕਰੀਬਨ ਪਾਕਿਸਤਾਨ ਦੇ ਪੰਜਾਬੀ ਤਾਰੀਖ ਨੇ ਉਦੋਂ ਦੌਰ ਫੜਿਆ ਜਦੋਂ ਤੁਸੀਂ ਪੰਜਾਬੀ ਦੇ ਮੈਦਾਨ 'ਚ ਆ ਰਹੇ ਹੋ, ਲਿਖਦੇ ਹੋ। ਪੂਰੀ ਤਾਰੀਖ ਜਿਹੜੀ ਹੈ ਉਹ ਤੁਸੀਂ ਵੇਖੀ। ਇਹਨੂੰ ਅਗਲੀ ਨਸਲ ਤੱਕ ਪਹੁੰਚਾਉਣ ਲਈ, ਦੱਸਣ ਲਈ ਤੁਸੀਂ ਕੀ ਯਤਨ ਕਰਨਾ ਚਾਹੋਗੇ? ਇਹ ਤੁਹਾਡੀ ਪੁਰਾਣੀ ਫਰਮਾਇਸ਼ ਹੈ, ਮੈਨੂੰ ਪਤਾ ਹੈ। ਨਹੀਂ ਨਹੀਂ ਬਹੁਤ ਸਹੀ ਹੈ ਪੂਰੀ ਕਰਦੇ ਹੋ। ਲਫ਼ਜ਼ ਬਦਲ ਕੇ ਤੁਸੀਂ ਹੁਣ ਕੋਸ਼ਿਸ਼ ਕਰਾਂਗਾ। ਹਾਂ। इतनी ਮਿਹਰਬਾਨੀ अच्छी बात के बाद नहीं सवाल नहीं सवाल नहीं होना प्लीज चाहिए। जरा ना ਤੁਸੀਂ ऐसे ही है। अच्छा सारी गुफ्तगू का मजा ही जाता है। नहीं जी। ऐम करने से। ਉਹ ਭਾਈ ਜਾਨ ਤੁਸੀਂ ਜਰਾ नहीं ये ओपन फोरम है दोस्त, कोई भी कोई जो गल करना चाहे ਜੀ कोई मसला जवाब नहीं ਉਹਨਾਂ ਦਾ है। जो काम ਹੋ ਗਿਆ जी ਪਾਲ ਸਾਹਿਬ ਨੇ ਜੋ पाल साहब तो मैं जवाब दे दिता है कि जनाब इन्होंने ये पहले भी सुझाया सी, बड़ी मेहरबानी करते हैं कि यार उस जमाने के बारे कोई लिखो। ਹੂੰ वो मेरी समझो कि ढिलमिश है, मेरे वालों ही ये मामला है, मैं ढिला। दूजा यार एक ये भी है एक साढ़े थे मसला रोकदा जो है वो है कि जो चीज़ां नूं जिवें है उंज विखाण की कोशिश करो तो फसाद मच जाता है। ਹੂੰ ये बड़ा अजीब है कि वो फिर दिल कहता कि यार फसाद ज़रूर मचाना है, चुप कर जाओ बस रहने दो।
ਇਹ ਵੀ ਇੱਕ ਫੈਕਟਰ ਹੈ ਸਾਡਾ ਇੱਥੇ, ਕਿਉਂਕਿ ਅਸਾਂ बहुत छाप लगा के लिखो तो सही। ਚਲੋ ਠੀਕ ਹੈ, ਇਹ ਸਲਾਹ ਠੀਕ ਹੈ, ਇਹ ਸਲਾਹ ਠੀਕ ਹੈ, ਇਹ ਠੀਕ ਹੈ, ਇਹ ਮੰਨ ਲੈਣਾ ਜੀ ਮੈਂ। ਹੋਰ ਕੋਈ ਦੋਸਤ ਜੀ ਆਪਣਾ ਨਾਮ ਦੱਸਿਓ। शफाकत सरफराज। ਸ਼ਫਾਕਤ ਸਰਫਰਾਜ਼ ਜੀ ਬੋਲ। ਸੋਫੀ ਸਾਹਿਬ ਤੁਸੀਂ ਬੜੀ ਸੋਹਣੀ ਗੱਲ ਕੀਤੀ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਤੁਸੀਂ ਮਿਸਾਲ ਦਿੱਤੀ ਹੈ ਦੇਸ਼ ਦੀ ਦੂਸਰੇ ਦੀ, ਤੇ ਇੱਥੇ ਤੇ ਅਸੀਂ ਸਾਡੇ ਬੱਚਿਆਂ ਦੇ ਕੋਲ ਤੇ ਜਿਹੜੀ ਹੈ ਨਾ ਉਹ ਉਹਨਾਂ ਨੂੰ ਕੰਮ ਇੰਨਾ ਦਿੰਦੇ ਨੇ ਤੇ ਬਾਹਰ ਲਿਜਾਣਾ ਤੇ ਔਖੀ ਗੱਲ ਹੈ, ਘਰੋਂ ਕੱਢਣਾ ਵੀ ਬਹੁਤ ਔਖਾ ਹੁੰਦਾ ਹੈ। ਤੇ ਕੁਝ ਬੱਚੇ ਉਹਨਾਂ ਨੂੰ ਅਸੀਂ ਪੰਜਾਬੀ ਬੋਲੀ ਤੋਂ ਕਹਿੰਦੇ ਨੇ ਤਾਂ ਜੀ ਪਾਪਾ ਤੁਸੀਂ ਤਾਂ ਪੰਜਾਬੀ ਬੋਲਦੇ ਹੋ, ਤੇ ਉਹ ਸਕੂਲਾਂ ਦੇ ਵਿੱਚ ਉਹ ਮੈਡਮ ਕਹਿੰਦੇ ਸਾਡੀ ਤੇ ਮੈਡਮ ਪਸੰਦ ਨਹੀਂ ਕਰਦੀ। ਤੇ ਕਿਸ ਤਰ੍ਹਾਂ ਹੋਏਗਾ, ਕਿਸ ਤਰ੍ਹਾਂ ਬੱਚਿਆਂ ਨੂੰ ਜਿਹੜਾ ਨਾ ਜਦੋਂ, ਕਿਉਂਕਿ ਅਸੀਂ ਘਰ ਦੇ ਵਿੱਚ ਤੇ ਕਰਨੇ ਆ, ਕੋਸ਼ਿਸ਼ ਕਰਨੇ ਆ, ਲੇਕਿਨ ਸਕੂਲਾਂ ਦੇ ਵਿੱਚ ਜਦੋਂ ਜਾਂਦੇ ਆ ਤੇ ਉਹ ਉਹਨਾਂ ਨੂੰ ਬੱਚਿਆਂ ਨੂੰ ਡਿਪਰੈਸ ਕੀਤਾ ਜਾਂਦਾ ਹੈ, ਤੇ ਇਹ ਕਿਸ ਤਰ੍ਹਾਂ ਹੋ ਸਕਦਾ? ਆਓ ਸ਼ੁਕਰੀਆ। ਇਹ ਜਨਾਬ ਮਾਈਕ ਨੇੜੇ ਇਸੇ ਜੋ ਤੁਸੀਂ ਸੂਰਤ ਹਾਲ ਦੱਸੀ ਉਹਦੀ ਵਜ੍ਹਾ ਤੋਂ ਤੇ ਸਾਲ ਨੂੰ ਪਹੁੰਚੇ ਆ। ਹਾਂ ਜੋ ਸਾਡੀ ਹਾਲਤ ਬਣੀ ਹੈ, ਨਾ ਇਸ ਪਾਸੇ ਦੇ ਆ ਨਾ ਉਸ ਪਾਸੇ ਦੇ ਆ, ਨਾ ਚਿੱਟੇ ਆ ਨਾ ਕਾਲੇ ਆ, ਇਹ ਸੂਰਤ ਹਾਲ ਇਸੇ ਵਜ੍ਹਾ ਤੋਂ ਹੈ ਜੋ ਤੁਸੀਂ ਦੱਸੀ ਹੈ। ਹੁਣ ਇਹ ਹੈ ਕਿ ਇੱਕ ਦੇਖੋ ਜੀ, ਜਿਹੜੀ ਪੰਜਾਬੀ ਪਹਿਲੇ ਵੀ ਮੈਂ ਗੱਲ ਕਰ ਚੁੱਕਿਆ ਕਈ ਫੋਰਮਸ ਦੇ ਉੱਤੇ, ਇਹ ਪੰਜਾਬੀ ਜਦੋਂ ਦੂਰ ਕੀਤੀ ਗਈ ਹੈ ਲੋਕਾਂ ਤੋਂ ਜਾਂ ਖੋਈ ਗਈ ਹੈ, ਤੇ ਉਹ ਵੀ ਇੱਕ ਸਿਆਸੀ ਅਮਲ ਸੀ। ਜਦੋਂ 1849 ਦੇ ਵਿੱਚ ਕਬਜ਼ਾ ਹੋਇਆ ਪੰਜਾਬ ਦੇ ਉੱਤੇ, ਤੇ ਇਹ ਇੱਕ ਸਿਆਸੀ ਫੈਸਲਾ ਸੀ ਕਾਨੂੰਨੀ ਗੀਰਾਂ ਦਾ ਕਿ ਇੱਥੇ ਅਸੀਂ ਪੰਜਾਬੀ ਲਾਗੂ ਨਹੀਂ ਕਰਨੀ, ਔਰ ਉਹਨਾਂ ਨੇ 2 ਗੈਰ ਮੁਲਕੀ ਜ਼ੁਬਾਨਾਂ ਇੱਥੇ ਲਾਗੂ ਕੀਤੀਆਂ, ਇੱਕ ਉਰਦੂ ਅੰਗਰੇਜ਼ੀ। ਇਹ ਉਰਦੂ ਸਾਨੂੰ ਹੁਣ ਗੈਰ ਮੁਲਕੀ ਨਹੀਂ ਲੱਗਦੀ, ਇਹ ਉਸ ਵੇਲੇ ਮੁਕੰਮਲ ਗੈਰ ਮੁਲਕੀ ਜ਼ੁਬਾਨ ਸੀ। ਔਰ ਉਹਦੀ ਜਿਹੜੀ ਸਾਰੀ ਜਿਹੜੀ ਡਿਬੇਟ ਹੈ, ਇਹ ਤਾਰਿਕ ਰਹਿਮਾਨ ਦੀ ਕਿਤਾਬ ਹੈ ਐਜੂਕੇਸ਼ਨ, ਉਹਦੇ ਵਿੱਚ ਇਹਨਾਂ ਪੂਰਾ ਰਿਕਾਰਡ ਉਹਨਾਂ ਨੇ ਇਕੱਠਾ ਕਰਕੇ ਛਾਪ ਦਿੱਤਾ ਹੈ। ਇਸਲਾਮਾਬਾਦ ਕਾਇਦ ਆਜ਼ਮ ਯੂਨੀਵਰਸਿਟੀ ਨੇ ਛਾਪੀ, ਪੁਰਾਣੀ ਕਿਤਾਬ ਹੈ। ਉਹਦੇ ਵਿੱਚ ਉਹ ਸਾਰੀ ਡਿਬੇਟ ਜਿਹੜੀ 19ਵੀਂ ਸਦੀ ਦੇ ਵਿੱਚ ਹੋਈ ਹੈ ਨਾ, ਉਸ ਤੋਂ ਲੈ ਕੇ ਪਾਕਿਸਤਾਨ ਬਣਨ ਤੋਂ ਬਾਅਦ ਤੱਕ ਦੀ ਐਜੂਕੇਸ਼ਨ ਲੈਂਗੁਏਜ ਪਾਲਿਸੀ ਕੀ ਹੋਏਗੀ, ਉਹਦਾ ਸਾਰਾ ਅੰਗਰੇਜ਼ਾਂ ਦਾ ਰਿਕਾਰਡ ਵੀ ਮੌਜੂਦ ਹੈ। ਉਹਦੇ ਵਿੱਚ ਜਿਹੜੀ ਅੰਗਰੇਜ਼ਾਂ ਦੀ ਡਿਬੇਟ ਹੈ, ਉਹਦੇ ਵਿੱਚ ਜਿਹੜੀ ਅਹਿਮ ਗੱਲ ਹੈ ਕਿ ਜਿਹੜੀ ਅਕਸਰੀਅਤ ਸੀ ਉਹ ਕਹਿੰਦੀ ਸੀ ਛੱਡੋ ਪੰਜਾਬੀ ਨੂੰ ਕੀ ਕਰਨਾ ਹੈ। ਪੰਜਾਬੀ ਤੇ ਉਹੀ ਇਤਰਾਜ਼ ਕਰਦੀ ਸੀ ਜੋ ਹੁਣ ਉਰਦੂ ਵਾਲਾ ਤੁਹਾਡੇ ਤੇ ਕਰਦਾ ਹੈ, ਜਾਂ ਖੁਦ ਪੰਜਾਬੀ ਆਪਣੇ ਆਪ ਤੇ ਕਰਦੇ ਨੇ ਕਿ ਜੀ ਇਹਦੀ ਕਈ ਬੋਲੜੀਆਂ ਨੇ, ਇਹਦੇ ਕਈ ਡਾਇਲੈਕਟਸ ਨੇ, ਇਹ ਕਿਸੇ ਇਲਾਕੇ 'ਚ ਕੁਝ ਹੈ, ਕਿਸੇ ਇਲਾਕੇ 'ਚ ਕੁਝ ਹੈ, ਕੀ ਕਰੀਏ, ਛੱਡੋ ਪਰਾਂ, ਠੀਕ ਹੈ ਜੀ। ਬਲਕਿ ਕਈ ਤੇ ਏਡੇ ਉਹ ਜਿਹੜਾ ਕਮਿਸ਼ਨਰ ਹੈ ਉਹ ਕਹਿੰਦਾ ਇਹ ਉਰਦੂ ਦੀ ਵਿਗੜੀ ਹੋਈ ਸ਼ਕਲ ਹੈ, ਐਡਾ ਜਾਇਜ਼ ਸੀ ਉਹ। ਇਹ ਲਿਖਿਆ ਹੈ, ਬਕਾਇਦਾ ਲਿਖਿਆ ਹੈ। ਫਿਰ ਦਿੱਲੀ ਜਿਹੜਾ ਕਮਿਸ਼ਨਰ ਦਿੱਲੀ ਹੈ, ਉਹਦਾ ਇਹ ਖਤ ਮੌਜੂਦ ਹੈ, ਜਿਹਨੇ ਲਿਖਿਆ ਕਿ ਖਬਰਦਾਰ ਅਗਰ ਤੁਸੀਂ ਜਿਹੜੀ ਡਿਬੇਟ ਕਰ ਰਹੇ ਹੋ, ਇਹ ਗਲਤ ਫੈਸਲਾ ਹੋਏਗਾ ਅਗਰ ਤੁਸੀਂ ਪੰਜਾਬੀ ਲਾਗੂ ਕੀਤੀ, ਕਿਉਂਕਿ ਇਹ ਹਮੇਸ਼ਾ ਇੱਕ ਸਿਆਸੀ ਸਵਾਲ ਹੈ, ਕਿਉਂਕਿ ਹਮੇਸ਼ਾ ਇਹ ਆਇਡੈਂਟੀਟੀ ਯਾਦ ਕਰਾਏਗੀ ਇਹਨਾਂ ਨੂੰ। ਸਮਝ ਲਓ, ਇਹ ਲਿਖੇ ਮੌਜੂਦ ਹੈ, ਖਤ ਮੌਜੂਦ ਹੈ, ਕਿਉਂਕਿ ਇਹਦੇ ਵਿੱਚ ਸਿਰਫ 2-3 ਬੰਦੇ ਸਨ ਜਿਹੜੇ ਕਿ ਇਸ ਡਿਬੇਟ ਦੇ ਵਿੱਚ ਕਹਿੰਦੇ ਸਨ ਪੰਜਾਬੀ ਲਾਗੂ ਕਰੋ। ਇੱਕ ਜੇ ਵਿਲਸਨ ਸੀ ਕਮਿਸ਼ਨਰ, ਡਿਪਟੀ ਕਮਿਸ਼ਨਰ ਸ਼ਾਹਪੁਰ, ਉਦੋਂ ਜ਼ਿਲ੍ਹਾ ਸ਼ਾਹਪੁਰ ਹੁੰਦਾ ਸੀ, ਸਿਰਫ ਉਹਦਾ ਕੋਈ ਨਹੀਂ ਸੀ ਹੁੰਦਾ। ਇੱਕ ਜੇਲਮਦਾਰ ਔਰ ਇੱਕ ਪਿੰਡੇ ਦਾ। ਇਹ ਜਿਹੜਾ ਜੇ ਵਿਲਸਨ ਸੀ ਉਹਦਾ ਬਾਕਮਾਲ ਹੈ ਜਿਹੜਾ ਆਰਗਿਊ ਕੀਤਾ ਉਸਨੇ। ਉਹਨੇ ਜਿਹੜੇ ਇਤਰਾਜ਼ ਕੀਤੇ ਗਏ ਨਾ, ਉਹਨੇ ਕਿਹਾ ਇਹ ਇਤਰਾਜ਼ ਤੇ ਜਰਮਨ ਤੇ ਵੀ ਹੋਏ ਨੇ, ਅੰਗਰੇਜ਼ੀ ਤੇ ਵੀ ਹੋਏ ਨੇ। ਤੁਸੀਂ ਜਿਹੜੇ ਇਤਰਾਜ਼ ਪੰਜਾਬੀ ਦੇ ਕਰ ਰਹੇ ਹੋ ਜੀ, ਬੜੀਆਂ ਬੋਲੀਆਂ ਨੇ, ਡਾਇਲੈਕਟ ਨੇ, ਤੇ ਅੰਗਰੇਜ਼ੀ ਦੀਆਂ ਕਿੰਨੀਆਂ ਸਨ, ਸਾਡੀ ਆਪਣੀਆਂ ਕਿੰਨੀਆਂ ਸਨ, ਜਿਹੜੀ ਇੱਕ ਡਾਇਲੈਕਟ ਚੁੱਕ ਕੇ ਅਸੀਂ ਲਾਗੂ ਕਰ ਦਿੱਤੀ, ਖਤਮ ਹੋ ਗਿਆ ਗੱਲ, ਠੀਕ ਹੈ ਜੀ। ਔਰ ਦੂਸਰਾ ਉਸਨੇ ਜਿਹੜਾ ਮਜ਼ੇਦਾਰ ਗੱਲ ਜਿਹੜੀ ਲਿਖੀ, ਉਹਨੇ ਕਿਹਾ ਕਿ ਅਗਰ ਤੁਸੀਂ ਬੱਚਿਆਂ ਨੂੰ ਪੜ੍ਹਾਉਣਾ ਚਾਹੁੰਦੇ ਹੋ ਤੇ ਕੀ ਪੜ੍ਹਾਉਣਾ ਚਾਹੁੰਦੇ ਹੋ, ਕਿਉਂਕਿ ਇੱਥੋਂ ਦੇ ਬੰਦਿਆਂ ਬੱਚਿਆਂ ਵਾਸਤੇ ਉਰਦੂ ਇੰਨੀ ਹੈ ਜਿਵੇਂ ਪੇਂਡੂ ਅੰਗਰੇਜ਼ ਵਾਸਤੇ ਫ੍ਰੈਂਚ।
ਸੋ ਮੇਰੇ ਆਖਣ ਦਾ ਜਿਹੜੀ ਇਹ ਲੰਬੀ ਡਿਬੇਟ ਸਿਰਫ ਆਖਣ ਦਾ ਮਤਲਬ ਇਹ ਹੈ ਕਿ ਇਹ ਇੱਕ ਸਿਆਸੀ ਫੈਸਲਾ ਸੀ। ਇਹ ਸਿਆਸੀ ਫੈਸਲਾ ਹੀ ਇਸ ਅਮਲ ਨੂੰ ਰੋਕ ਸਕਦਾ ਹੈ, ਪੰਜਾਬੀ ਨੂੰ ਵਾਪਸ ਲਿਆ ਸਕਦਾ ਹੈ। ਸੋ ਕੋਸ਼ਿਸ਼ ਸਿਆਸੀ ਫੈਸਲੇ ਤੇ ਮਜਬੂਰ ਕਰਨਾ ਚਾਹੀਦਾ ਹੈ ਉਹਨਾਂ ਤਾਕਤਾਂ ਨੂੰ ਜਿਹਨਾਂ ਨੇ ਫੈਸਲਾ ਕਰਨਾ ਹੈ। ਤੇ ਇਹਦਾ ਕੀ ਇਮਕਾਨ ਹੈ? ਇਹਦਾ ਇਮਕਾਨ ਸਾਡੇ ਤੇ ਹੈ ਨਾ, ਅਸੀਂ ਕਿੰਨਾ ਕੁਝ ਕਰ ਸਕਨੇ ਹਾਂ। ਕਿਉਂ ਜੀ? ਜੀ ਉਹਨਾਂ ਨੇ ਰਿਵਾਈਵ ਕੀਤਾ ਹੀਬਰੂ ਜੀ ਇਸਰਾਈਲ ਦੇ ਵਿੱਚ, ਜੀ ਹਾਂ। ਉਸੇ ਅੰਦਾਜ਼ ਨਾਲ ਇੱਥੇ ਨਹੀਂ ਹੋ ਸਕਦਾ ਪੰਜਾਬੀ ਦੇ ਹਵਾਲੇ। ਹਾਂ, ਕੀ ਕਿਹਾ? ਕਹਿੰਦੇ ਨੇ ਜਿਸ ਤਰ੍ਹਾਂ ਇਸਰਾਈਲ ਹਾਂ। ਤੇ ਹੀਬਰੂ ਨੂੰ ਉਹਨਾਂ ਨੇ ਰਿਵਾਈਵ ਕੀਤਾ ਹੈ। ਇਸਰਾਈਲ ਦੇ ਵਿੱਚ ਹਾਂ। ਕਦੀਮ ਜਿਹੜੀ ਹੀਬਰੂ ਸੀ ਜੀ ਉਹ ਰਿਵਾਈਵ ਕੀਤਾ ਜੀ ਹਾਂ। ਠੀਕ ਹੈ, ਜਿਹੜੀ ਤੋਰਾ ਦੀ ਜ਼ੁਬਾਨ ਆ, ਜੀ ਉਹ ਬਾਹਰ ਬਿਲਕੁਲ ਲੈ ਕੇ ਆਏ ਨੇ। ਬਿਲਕੁਲ। ਉਹ ਜਿਹੜੇ ਇਕਦਾਮਾਤ ਉਹਨਾਂ ਨੇ ਉਠਾਏ ਨੇ, ਅਸੀਂ ਇੱਥੇ ਉਠਾ ਕੇ ਪੰਜਾਬੀ ਨੂੰ ਰਿਵਾਈਵ ਨਹੀਂ ਕਰ ਸਕਦੇ। ਪਾਵਰ ਨੂੰ ਤੁਸੀਂ ਇਹ ਮੈਂ ਹੁਣ ਕਹਾਂਗਾ ਕਿ ਕੀ ਅਸੀਂ ਇਸਰਾਈਲੀਆਂ ਤਰ੍ਹਾਂ ਹਾਂ? ਕੰਪੈਰੀਜ਼ਨ ਨਹੀਂ ਤੇ ਫਿਰ ਮਜ਼ਹਬ ਦਾ ਇਹ ਅਸੀਂ ਪੰਜਾਬੀ ਜਿਹੋ ਜਿਹੇ ਹਾਂ। ਨਹੀਂ, ਜ਼ੁਬਾਨ ਦੇਖੋ, ਜ਼ੁਬਾਨ ਤੇ ਬੰਦਿਆਂ ਦਾ ਹੈ ਨਾ, ਫੈਸਲਾ ਤੇ ਬੰਦਿਆਂ ਦਾ ਹੈ ਨਾ, ਕਿ ਉਹ ਕਮਿਊਨਿਟੀ ਜਿਹੜੀ ਹਜ਼ਾਰਾਂ ਸਾਲ ਮਾਰ ਖਾਂਦੀ ਰਹੀ, ਤਿੱਤਰ ਬਿੱਤਰ ਹੋਈ ਰਹੀ, ਲੇਕਿਨ ਉਹਨਾਂ ਨੇ ਇੱਕ ਲੈਵਲ ਤੇ ਸਬਕੌਂਸ਼ੀਅਸ ਲੈਵਲ ਤੇ ਜੋ ਉਹਨਾਂ ਦਾ ਮਿਰਾਜ ਸੀ ਉਸ ਨੂੰ ਸੰਭਾਲਣ ਦਾ ਹਮੇਸ਼ਾ ਖਾਬ ਵੇਖਿਆ। ਕਿਉਂਕਿ ਇੱਕ ਨਾਰਾ ਉਹ ਹਮੇਸ਼ਾ ਉਹਨਾਂ ਦੇ ਜਿਹੜਾ ਰਿਪੀਟ ਕਰਦੇ ਸਨ ਨਾ ਕਿ ਨੈਕਸਟ ਈਅਰ ਨੀ ਯਰੂਸ਼ਲਮ, ਕਿ ਅਗਲੇ ਸਾਲ ਸਾਡਾ ਯਰੂਸ਼ਲਮ ਹੋਏਗਾ। ਸੋ ਇਸ ਵਾਸਤੇ ਉਹ ਜਿਹੜੀ ਯੂਨਿਟੀ ਸੀ ਜਿਊਜ਼ ਦੀ ਆਪਸ ਦੇ ਵਿੱਚ, ਆਪਣੀ ਮਿਰਾਸ ਦੇ ਨਾਲ ਆਪਣੀ ਉਹਨੇ ਜ਼ਿੰਦਾ ਰੱਖਿਆ। ਹਾਲਾਂਕਿ ਉਹ ਜ਼ਿਆਦਾ ਸਾਡੇ ਤੋਂ ਮੁਸ਼ਕਲ ਹਾਲਾਤ ਦੇ ਵਿੱਚ ਰਹੇ ਨੇ, ਯੂਰਪ ਵਿੱਚ ਰਹੇ ਨੇ, ਜਿੱਥੇ ਯੀਦਿਸ਼ ਬਣਾਉਣੀ ਪਈ ਉਹਨਾਂ ਨੂੰ, ਦੂਸਰੀਆਂ ਜ਼ੁਬਾਨਾਂ ਨਾਲ ਵਾਹ ਪਿਆ। ਠੀਕ ਹੈ, ਹਸਟਾਈਲ ਫੋਰਸਿਸ ਸਨ। ਪੰਜਾਬੀਆਂ ਨੇ ਤੇ ਸਿਰਫ ਇੱਕੋ ਵਾਰੀ ਮਾਰ ਖਾਧੀ ਨਾ, ਜਦੋਂ ਉਸ ਤੋਂ ਬਾਅਦ ਆਪਣਾ ਸਾਰਾ ਕੁਝ ਛੱਡ ਦਿੱਤਾ। ਤੁਸੀਂ ਕੀ ਸਮਝਦੇ ਹੋ ਕਿ ਇੱਥੇ ਫਿਰ ਪੰਜਾਬੀ ਦੀ ਜਗ੍ਹਾ ਅਰਬੀ ਲੈ ਆਈਏ, ਜ਼ਿਆਦਾ ਤੇਜ਼ੀ ਨਾਲ ਸਿੱਖਾਂ? ਇਹ ਜਨਾਬ ਇਹ 1950 ਦੇ ਵਿੱਚ ਇੱਕ ਸਾਹਿਬ ਨੇ ਅਰਬੀ ਦੀ ਤਜਵੀਜ਼ ਦਿੱਤੀ ਸੀ, ਬੜੀ ਡਿਬੇਟ ਹੋਈ ਸੀ ਉਸ ਦਿਨ। ਅੱਛਾ, ਉਹ ਬਾਕੀ ਨਸ ਗਏ ਫਿਰ ਜਿਹੜੇ। ਕਿਉਂਕਿ ਜਿਹੜੀ ਸਾਡਾ ਰੋਮਾਂਸ ਹੈ ਜੀ। ਇਸ ਜ਼ੁਬਾਨ ਦੇ ਨਾਲ, ਉਹ ਸ਼ਾਇਦ ਕੰਮ ਆ ਜਾਵੇ। ਨਹੀਂ, ਕੋਈ ਰੋਮਾਂਸ ਨਹੀਂ ਨਹੀਂ, ਰੋਮਾਂਸ ਹੈ ਜੀ। ਚਾਂਡੀਓ ਸਾਹਿਬ ਸਹੀ। अनवर चांडू, ਜੀ ਜੀ। मेरा कोई सवाल नहीं है, एक गुजारिश है। मैंने सुना कि तुसी यानी कि ना सिर्फ पंजाबी मगर पाकिस्तान की दूसरी जी कौमी ज़ुबानां ने, खासतौर पर सिंधी जी शायरी च भी तुसी तर्जमा किया है पंजाबी च, शेख अयाज दी होर दूसरे शायर ने। मैं सवेरे आपकी शायरी भी सुनी, बड़ा चंगा लगा। मैं मुश्ताक सूफी दी पंजाब ते पंजाबी बारे कोई पंजाबी ज़बान में शायरी सुनने का गुजारिश करना। कोई ऐसी नज़म जो तुसी पंजाब या पंजाब धरती या पंजाबी रह तलवारी कोई लिखी, मेहरबानी। चलो ये भी सुना दें। ये भी इत्तेफाक है, इत्तेफाक है कि ऐसी नज़म है। अगरचे मैं कोई नेशनलिस्ट होना मानिश नहीं है, मैं जानता सही कि मैं नेशनलिज्म को खतरनाक समझता। लेकिन बहरहाल हम चांडी साहब ने किया थे हूँ ये जनाब एक छोटी जी एक नज़म है, देश पंजाब। नदियाँ वगन मच्छियाँ तरन, नदियाँ वगन मच्छियाँ तरन, बेले रहन वसदे सदा। नदियाँ वगन मच्छियाँ तरन, बेले रहन वसदे सदा। सब्ज़े उगन अज्जड़ चरन, सब्ज़े उगन अज्जड़ चरन, छेड़ू दा सिर महके सदा, छेड़ू दा सुर महके सदा। सब्ज़े उगन अज्जड़ चरन, छेड़ू दा सुर महके सदा। डारा उडन अंबर भरन, डारा उडन अंबर भरन, अखनू चहक रंगे सदा। गलियां जगन मुखड़े हसन,
ਸ਼ਹਿਰਾਂ ਦੀ ਫੱਬ ਟਹਿ ਕੇ ਸਦਾ, ਹਾਂ ਹਾਂ ਗਲੀਆਂ ਜਗਣ ਮੁਖੜੇ ਹਸਣ ਸ਼ਹਿਰਾਂ ਦੀ ਫੱਬ ਟਹਿ ਕੇ ਸਦਾ, ਕਹਿ ਕੇ ਟਹਿ ਕੇ ਰੁੱਤਾਂ ਫਿਰਨ ਹੂੰ। ਸੁੱਤੇ ਉੱਠਣ, ਸੁੱਤੇ ਵਾਹ, ਉੱਠਣ ਵਾਹ, ਵਾਹ। ਆਹ ਜਿਹੜੀ ਗੱਲ ਕਰਦੇ ਸਨ ਹਾਂ ਰੁੱਤਾਂ ਫਿਰਨ ਰੁੱਤਾਂ ਫਿਰਨ ਸੁੱਤੇ ਸੁੱਤੇ ਉੱਠਣ ਉੱਠਣ, ਬੇਆਸ ਨੂੰ ਮਿਲੇ ਹੌਸਲਾ, ਬੇਆਸ ਨੂੰ ਮਿਲੇ ਹੌਸਲਾ, ਰੁੱਤਾਂ ਫਿਰਨ ਸੁੱਤੇ ਉੱਠਣ, ਬੇਆਸ ਨੂੰ ਮਿਲੇ ਹੌਸਲਾ, ਹਰ ਕੋਈ ਮਾਣੇ ਜੀਵਣਾ, ਭਾਰਾ ਜਿਹੜਾ ਪਰਬਤ ਜਿਹਾ ਅੱਜ ਹੋ ਰਿਹਾ, ਹਰ ਰੁੱਤਾਂ ਕੋਈ ਫਿਰਨ ਸੁੱਤੇ ਉੱਠਣ, ਬੇਆਸ ਨੂੰ ਮਿਲੇ ਹੌਸਲਾ, ਹੂੰ, ਹਰ ਕੋਈ ਮਾਣੇ ਜੀਵਣਾ, ਹੂੰ। ਭਾਰਾ ਜਿਹੜਾ ਪਰਬਤ ਜਿਹਾ ਅੱਜ ਹੋ ਰਿਹਾ। बहुत बहुत ही चांडियों साहब से मिलती जुलती हम भी एक वजाहत पंजाबी करना जी चाहते हैं कि कौमों को करने के लिए कोई जीएम सैयद चाहिए, बादशाह खां चाहिए, खैर बख्श मरी ताज लंगा है, कुर्बानी चाहिए। जी जी ਜੀ ਮੇਰਾ ਨਾਮ ਸੁਲਤਾਨ ਹੈ। ਸੋਖੀ ਸਾਹਿਬ ਤੁਸੀਂ ਗੱਲ ਕੀਤੀ ਹੈ ਜਦੀਦ ਤੇ ਰੀਤਲ ਸ਼ਾਇਰੀ ਦੀ। ਇਸਦਾ ਉੱਚਾ ਥੋੜਾ ਜਿਹਾ। ਤੁਸੀਂ ਗੱਲ ਕੀਤੀ ਹੈ ਜਦੀਦ ਸ਼ਾਇਰੀ ਦੀ ਤੇ ਰੀਤਲ ਪੁਰਾਣੀ ਰਵਾਇਤੀ ਸ਼ਾਇਰੀ ਦੀ। ਪੁੱਛੀ ਇੱਕ ਫਿਲਾਸਫਰ ਹੈ ਉਹਨੇ ਆਖਿਆ ਹੈ ਕਿ ਟੈਕਨੋਲੋਜੀ ਡਿਫਾਈਨ ਦੀ ਕਲਚਰ ਆਫ ਦੀ ਸੋਸਾਇਟੀ। ਠੀਕ ਹੈ, ਹੁਣ ਜਿਵੇਂ ਪਹਿਲਾਂ ਮੋਡ ਆਫ ਟਰਾਂਸਪੋਰਟੇਸ਼ਨ ਸਾਡੇ ਕੋਲ ਹੁੰਦਾ ਸੀ ਤਾਂਗਾ, ਹੁਣ ਉਹਦੀ ਜਗ੍ਹਾ ਰਕਸ਼ੇ ਨੇ ਲੈ ਲਈ ਤੇ ਇਹ ਸ਼ਾਇਰੀ ਦਾ ਫਿਰ ਕੀ ਫਿਊਚਰ ਹੈ? ਸਾਨੂੰ ਰਕਸ਼ੇ ਦੀ ਗੁਜ਼ਾਰਾ ਕਰਨਾ ਪਏਗਾ ਜਾਂ ਤਾਂਗੇ ਦਾ ਕੀ ਫਿਊਚਰ? ਥੋੜੀ ਵਜ਼ਾਹਤ ਕਰੋ, ਹੋਰ ਵਜ਼ਾਹਤ ਕਰੋ ਜ਼ਰਾ ਗੱਲ ਦੀ। ਟੈਕਨੋਲੋਜੀ ਡਿਫਾਈਨ ਦੀ ਕਲਚਰ ਆਫ ਦੀ ਸੋਸਾਇਟੀ। ਠੀਕ। ਪਹਿਲਾਂ ਸਾਡੇ ਕੋਲ ਮੋਡ ਆਫ ਟਰਾਂਸਪੋਰਟੇਸ਼ਨ ਤਾਂਗਾ ਹੁੰਦਾ ਸੀ। ਜੀ ਹਾਂ। ਫਰਜ਼ ਕਰੋ ਤਾਂਗਾ ਘੋੜਾ, ਹੁਣ ਦੀ ਜਗ੍ਹਾ ਉਹਦੀ ਜਗ੍ਹਾ ਰਕਸ਼ੇ ਨੇ ਲੈ ਲਈ। ਪਹਿਲਾਂ ਰਵਾਇਤੀ ਸ਼ਾਇਰੀ ਜਾਂ ਕਲਾਸੀਕਲ ਸ਼ਾਇਰੀ ਦੇ ਵਿੱਚ ਤਾਂਗਾ ਇਸਤੇਮਾਲ ਹੁੰਦਾ ਰਿਹਾ ਤੇ ਹੁਣ ਉਹਦੀ ਜਗ੍ਹਾ ਲੈ ਲਈ ਰਕਸ਼ੇ ਨੇ। ਜੀ ਜੀ। ਤੇ ਹੁਣ ਕੀ ਸਾਨੂੰ ਰਕਸ਼ੇ ਦੀ ਗੁਜ਼ਾਰਾ ਕਰਨਾ ਪਏਗਾ ਜਾਂ ਕੀ ਕਰੀਏ ਇਹਦਾ? ਰਿਕਸ਼ਾ ਦੇ ਮੈਟਰ ਹੋ ਗਿਆ है चलो समझ गए ना कि ਰਿਕਸ਼ੇ ਤੋਂ ਅੱਗੇ ਜਾਣਾ ਪਏਗਾ ਕਿਉਂਕਿ ਰਿਕਸ਼ੇ ਨੇ ਵੀ ਰਿਪਲੇਸ ਹੋ ਜਾਣਾ ਹੈ। आओ ਤੇ ਦੂਸਰਾ ਇੱਕ ਮਿੰਟ, ਦੂਸਰਾ ਇਹ ਹੈ ਕਿ ਜਿਹੜਾ ਬ੍ਰੈਖਟ ਨੇ ਇੱਕ ਗੱਲ ਨਜ਼ਮ ਵਿੱਚ ਗੱਲ ਕੀਤੀ ਹੈ ਕਿ ਉਹ ਲਾਈਨ ਹੈ ਉਸਦੀ ਪੁਰਾਣੀ ਨਜ਼ਮ ਹੈ, ਬਾਕੀ ਲਾਈਨਾਂ ਤੇ ਹੁਣ ਮੈਨੂੰ ਇਸ ਵੇਲੇ ਐਗਜ਼ੈਕਟਲੀ ਯਾਦ ਨਹੀਂ ਨੇ। ਉਹਦੀ ਆਖਰੀ ਲਾਈਨ ਹੈ ਕਿ ਨਵਿਆਂ ਟਰਾਂਸਮਿਟਰਾਂ ਤੋਂ ਪੁਰਾਣੀਆਂ ਖੱਚਾਂ ਵੱਜੀਆਂ। ਟੈਕਨੋਲੋਜੀ ਹੁੰਦੇ ਆ ਵੀ ਉਹ ਪੁਰਾਣਾ ਜ਼ਮਾਨਾ ਜਿਹੜਾ ਨਾਲ ਟੁੱਟਦਾ ਰਹਿੰਦਾ ਹੈ, ਸਮਝ ਗਏ? ਇਸ ਵਾਸਤੇ ਇਹ ਬੜਾ ਪੇਚੀਦਾ ਹੈ ਜਿਹੜਾ ਤਾਰੀਖ ਦਾ ਅਮਲ ਹੈ ਨਾ ਜੀ। हेतम तनवीर शायरी ते भी गल कीती, शायरी सुनी भी ਅਸੀਂ ਤੁਹਾਡੇ ਕੋਲ। जरा थोड़ा लाउड अगे आए। ਸ਼ਾਇਰ ਹੋਣ ਦੇ ਨਾਲ ਪਾਰਕ ਵੀ ਹੋ ਤੇ ਅਸੀਂ ਤੁਹਾਡੀ ਮੌਜੂਦਗੀ ਤੋਂ ਫਾਇਦਾ ਚੁੱਕਦੇ ਹੋਏ ਪੁੱਛਣਾ ਚਾਹ ਰਹੇ ਸੀ। ਨਜਮ ਸਾਹਿਬ ਨੇ ਕ੍ਰਿਟਿਸਿਜ਼ਮ ਲਿਖਿਆ ਹੈ ਤੇ ਉਹ ਕਲਾਸਿਕ ਤੱਕ ਮਹਦੂਦ ਰਹੇ ਨੇ। ਤੁਸੀਂ ਵੀ ਲਿਖਿਆ ਹੈ ਤੇ ਤੁਸੀਂ ਵੀ ਮਤਲਬ ਹੈ ਕਿ ਕਲਾਸਿਕ ਜ਼ਿਆਦਾ ਉਹਨੂੰ ਆਲਦੋ ਤੁਸੀਂ ਅੱਜ ਦੀ ਜਿਹੜੀ ਸੋਚ ਹੈ ਉਹਨੂੰ ਉਹਦੇ ਤੋਲ ਤੇ ਤੁਸੀਂ ਚੀਜ਼ਾਂ ਨੂੰ ਵੇਖਿਆ ਕੀਤਾ ਹੈ, ਲੇਕਿਨ ਜਿਹੜੀ ਸਾਡੇ ਕੋਲ ਅੱਜ ਸ਼ਾਇਰੀ ਲਿਖੀ ਜਾ ਰਹੀ ਹੈ ਅਸੀਂ ਅਗਰ ਉਹਦੀ ਪਰਖ ਨਹੀਂ ਕਰਦੇ, ਅਗਰ ਅੱਜ ਦਾ ਸ਼ਾਇਰ ਉਸ ਤਰ੍ਹਾਂ ਜਿਸ ਤਰ੍ਹਾਂ ਸ਼ਾਇਰੀ ਵੱਲ ਜਾਂਦਾ, ਵੈਸੇ ਤੇ ਕਹਾਣੀ ਵੀ ਲਿਖੀ ਜਾ ਰਹੀ ਹੈ, ਜਿਹੜੇ ਲਿਖ ਰਹੇ ਨੇ ਡਰਾਮਾ ਵੀ ਕੋਈ ਜ਼ਰੂਰਤ ਦੇ ਤਹਿਤ ਹੀ ਚਾਹੇ ਲਿਖਿਆ ਜਾ ਰਿਹਾ, ਲੇਕਿਨ ਪਰਖ ਦਾ ਕੀ ਫਿਊਚਰ ਹੈ? ਜਿਹੜੇ ਸ਼ਾਇਰੀ ਕਰ ਰਹੇ ਨੇ ਉਹਨਾਂ ਨੂੰ ਪਰਖ ਵੱਲ ਵੀ ਆਉਣਾ ਚਾਹੀਦਾ ਹੈ, ਜਾਂ ਤੁਸੀਂ ਕੀ ਸਮਝਦੇ ਹੋ ਕਿ ਤੁਸੀਂ ਕਿਉਂ ਨਹੀਂ ਜਿਹੜੀ ਕੰਟੈਂਪਰੇਰੀ ਸ਼ਾਇਰੀ ਹੋ ਰਹੀ ਜਾਂ ਨਸਰ ਲਿਖੀ ਜਾ ਰਹੀ ਉਹਦੇ ਤੇ ਤੁਸੀਂ ਕ੍ਰਿਟਿਸਿਜ਼ਮ ਕਿਉਂ ਨਹੀਂ ਕੀਤੀ? ਮੈਂ ਇਹਦੇ ਵਿੱਚ ਥੋੜਾ ਜਿਹਾ ਐਡ ਕਰ ਦਿਆਂ ਗੱਲ ਇਹਦੇ ਦੀ ਕਿ ਜਿਹੜੀ ਕੰਟੈਂਪਰੇਰੀ ਹੈ। ਮੈਂ ਇਹ ਵੀ ਜਾਣਦਾ ਕਿ ਤੁਹਾਡੇ ਵੇਲੇ ਦੀ 60s ਤੋਂ ਮਤਲਬ ਪਾਕਿਸਤਾਨ ਬਣਨ ਤੋਂ ਬਾਅਦ ਪੰਜਾਬੀ ਦੀ ਜਿਹੜੀ ਮਾਡਰਨ ਪੋਇਟਰੀ ਹੈ ਜੋ ਕਿ ਸ਼ਾਇਰੀ ਰਹੀ 70s 80s ਤੱਕ, ਬੜੇ ਸਾਰੇ ਸ਼ਾਇਰ ਆਏ ਉਸੇ ਲੜੀ 'ਚ, ਤੁਸੀਂ ਵੀ ਹੋਰ ਤੁਹਾਡੇ ਇੱਕ ਪੂਰਾ ਇੱਕ ਧਾਰਾ ਹੈ। ਅੱਜ ਤੱਕ ਅਸੀਂ ਆ ਰਹੇ ਹਾਂ, ਉਹਦੇ ਵਿੱਚ ਕੁਝ ਗਿਣਵੇਂ ਚੁਣਵੇਂ ਜਾਂ ਜਿਸ ਤਰ੍ਹਾਂ ਦੇ ਵੀ ਮੁਹਾੜ ਰਹੇ ਨੇ, ਉਹਨਾਂ ਦੇ ਬਾਰੇ ਕੋਈ ਪੰਜਾਬੀ ਦੀ ਕੋਈ ਇੱਕ ਰੈਫਰੈਂਸ ਵਾਸਤੇ ਸਾਨੂੰ ਕੋਈ ਕਿਤਾਬ ਨਹੀਂ ਲੱਭਦੀ ਤਨਕੀਦ ਦੀ, ਪਰਖ ਦੀ। ਤੇ ਉਹਦੇ ਉੱਤੇ ਉਹਨਾਂ ਨੇ ਮੰਗ ਕੀਤੀ ਵੀ ਇਹ ਉਹ ਕਿਉਂ ਨਹੀਂ ਲਿਖੀ, ਜੇ ਤੁਸੀਂ ਲਿਖ ਸਕਦੇ ਸੋ ਜਾਂ ਯਾਰ ਗੱਲ ਤੇ ਦੇਖੋ, ਗੱਲ ਤੇ ਠੀਕ ਹੈ ਜਿਹੜੀ ਤੁਸੀਂ ਕਰ ਰਹੇ ਹੋ, ਹੋਣਾ ਚਾਹੀਦਾ ਹੈ, ਲੇਕਿਨ ਚੂੰਕਿ ਸਾਡੇ ਇੱਥੇ ਜਿਹੜੀ ਰੀਤ ਹੈ ਉਹਦੇ ਵਿੱਚ ਜਿਹੜੀ ਜਮਹੂਰੀ ਰੂਹ ਹੈ ਉਹ ਗਾਇਬ ਹੈ।
ਇਸ ਵਾਸਤੇ ਕਿ ਜਿਹੜਾ ਪਾਰਕ ਹੈ ਜਾਂ ਜਿਹੜਾ ਪਰਚੋਲੀ ਹੈ ਉਹਨੂੰ ਅਗਰ ਤੁਸੀਂ ਕੋਈ ਥਾਂ ਨਹੀਂ ਦਿਓਗੇ ਕਿ ਉਹ ਆਪਣੀ ਮਰਜ਼ੀ ਨਾਲ ਸੋਚ ਕੇ ਆਪਣੀ ਜਿਹੜੀ ਰਾਏ ਹੈ ਉਹਦਾ ਇਜ਼ਹਾਰ ਕਰ ਸਕੇ, ਤੇ ਫਿਰ ਉਹ ਜਾਂ ਤੇ ਲਿਖੇਗਾ ਨਹੀਂ, ਜਾਂ ਜਿਹੜਾ ਠੀਕ ਹੈ, ਜਿਹੜਾ ਉਹਨੂੰ ਚੰਗਾ ਲੱਗਦਾ ਉਹਦੀ ਤਾਰੀਫ ਲਿਖੇਗਾ। ਜਿਹੜਾ ਡਿਸੈਂਟਿੰਗ ਨੋਟ ਹੈ ਉਹ ਉਹਦਾ ਗਾਇਬ ਹੋ ਜਾਏਗਾ, ਜਿਹੜਾ ਇਖਤਲਾਫੀ ਉਹਦਾ ਨੋਟ ਹੈ ਉਹ ਗਾਇਬ ਹੋ ਜਾਏਗਾ। ਇਸ ਵਾਸਤੇ ਕਿ ਸਾਡੇ ਇੱਥੇ ਹੌਸਲਾ ਨਹੀਂ ਹੈ ਦੂਜੀ ਰਾਏ ਸੁਣਨ ਦਾ, ਆਪਣੀ ਰਾਏ ਤੋਂ। ਇਹ ਬੜਾ ਸਾਡਾ ਮਸਲਾ ਹੈ। ਮਸਲਨ ਮੈਨੂੰ ਯਾਦ ਹੈ, ਮੈਂ ਇੱਕ ਸ਼ਾਇਰ ਜਿਹੜਾ ਮੇਰਾ ਇੱਕ ਪੁਰਾਣਾ ਦੋਸਤ ਸੀ, ਯਾਨੀ ਚੜ੍ਹਦੀ ਜਵਾਨੀ ਦਾ ਮੇਰੇ ਦਾ, ਉਹਦੀ ਸ਼ਾਇਰੀ ਬਾਰੇ ਮੈਂ ਇੱਕ ਗੱਲ ਕੀਤੀ ਸੀ। ਉਹ ਅੱਜ ਤੱਕ ਰੁੱਸਿਆ ਅੱਜ ਤੇ ਉਹ ਬੰਦਾ ਮੇਰੇ ਨਾਲ ਰੁੱਸਿਆ ਯਾਰ, ਮੈਂ ਖਤਮ ਹੋ ਗਿਆ ਤਾਲੁਕਾ। ਹਾਲਾਂਕਿ ਉਹ ਗੱਲ ਵੀ ਮੰਨਫੀ ਨਹੀਂ ਸੀ, ਸਿਰਫ ਡਿਫਾਈਨ ਕੀਤਾ ਸੀ। ਠੀਕ ਹੈ ਨਾ। ਹੁਣ ਕਹਿਣ ਦਾ ਮਤਲਬ ਇਹ ਹੈ ਕਿ ਤੁਸੀਂ ਚਾਹੁੰਦੇ ਹੋ ਹੁਣ ਬਾਕੀ ਲੋਕਾਂ ਦੇ ਬਾਰੇ ਲਿਖ ਕੇ ਵੀ ਸਾਰਾ ਸ਼ਹਿਰ ਜਿਹੜਾ ਮੈਨੂੰ ਘੁੱਟੇ ਮਾਰਨੇ ਸ਼ੁਰੂ ਹੋ ਜਾਏ, ਜਾਂ ਤੇ ਇਹਦੀ ਜ਼ਮਾਨਤ ਮੈਨੂੰ ਦੇ ਦਿਓ, ਮੈਂ ਲਿਖ ਕੇ। ਮਤਲਬ ਤੁਹਾਡੇ ਵਾਂਗੂ ਬਾਕੀ ਪਾਰਖਾਂ ਨੇ ਵੀ ਜਿਹੜੇ ਗਿਣਵੇਂ ਚੁਣਵੇਂ ਨੇ ਉਹਨਾਂ ਨੇ ਵੀ ਇਹੀ ਮਸਲਹਤ ਕੀਤੀ। ਸਾਰੇ ਬਹੁਤ ਜਿਹੜੇ ਜੀ, ਅਲੀ ਉਸਮਾਨ ਬਾਗ ਸੂਫੀ ਦੇ ਕਿਉਂ ਆਉਣ ਤੁਸੀਂ ਆਪ ਹੀ ਨਹੀਂ, ਠੀਕ ਹੈ ਉਹ ਤੇ ਨਾਲ ਅਲੀ ਉਸਮਾਨ ਬਾਜਵਾ। ਅਸੀਂ 3 ਸਵਾਲ ਹੋਰ ਲਵਾਂਗੇ ਬਸ। अस्सलाम वालेकुम। ਤੁਹਾਡੇ ਤੋਂ ਸਾਰੇ ਦੋਸਤਾਂ ਨੂੰ ਸ਼ਾਇਦ ਮਾਣ ਹੈ ਜਾਂ ਤੁਹਾਡੇ ਤੇ ਨਿਗਾਹ ਨਜ਼ਰ ਹੈ ਕਿ ਤੁਹਾਡੇ ਤੋਂ ਚਾਹੁੰਦੇ ਨੇ ਸਾਰਾ ਕੁਝ ਕਰਾਉਣਾ, ਕਿ ਜਿਹੜੀ ਤਹਿਰੀਕ ਚੱਲੀ ਹੈ ਜਿਹੜੀ ਹਿਬਰੂ ਜਿਹੜੀ ਲਾਗੂ ਹੋ ਗਈ ਹੈ, ਜਿਹੜੀ ਪੰਜਾਬੀ ਨੂੰ ਸਹੀ ਲਾਗੂ ਕਰਾਣੀ ਹੈ, ਜਿਹੜੀ ਸ਼ਾਇਰੀ ਦੀ ਤਨਕੀਦ ਵੀ ਤੁਸੀਂ ਕਰਨੀ ਹੈ, ਪੰਜਾਬ ਦੇ ਮੌਜੂ ਤੇ ਸ਼ਾਇਰੀ ਵੀ ਤੁਸੀਂ ਕਰਨੀ ਹੈ। ਸੋ ਤੇ ਸੰਸਾਰ ਵੀ ਤੁਸੀਂ ਸਾਰੇ ਦੋਸਤ ਜਿਹੜੇ ਨੂੰ ਚਾਹ ਰਹੇ ਨੇ ਕਿ ਤੁਸੀਂ ਵਨ ਮੈਨ ਆਰਮੀ ਬਣ ਜਾਓ, ਜਿਹੜਾ ਤੁਸੀਂ ਪਹਿਲੇ ਵੀ ਹੈ। ਉਹ ਅੱਛਾ, ਸਵਾਲ ਇਹ ਹੈ ਕਿ ਇੱਕ ਨਜ਼ਰ ਸੁਣ ਕੇ ਵੀ ਸਰ ਪਲੀਜ਼ ਜ਼ਰਾ ਵੰਡ ਕੇ ਜੀ ਜੀ। ਨਜ਼ਰੀਆ ਇਹ ਕਹਿੰਦਾ ਕਿ ਭਈ ਜੋ ਲੋਕਾਂ ਦੀ ਮੰਗ ਹੋਵੇ ਉਹਨੂੰ ਮੰਨ ਲੈਣਾ ਚਾਹੀਦਾ ਹੈ, ਉਹਦੇ ਤੇ ਫੋਰਸ ਨਹੀਂ ਕਰਨਾ ਚਾਹੀਦਾ। ਮਸਲਨ ਕੋਈ ਚੀਜ਼ ਅਗਰ ਲੋਕ ਮੰਗ ਰਹੇ ਨੇ ਤੇ ਡੈਮੋਕ੍ਰੇਸੀ ਇਹ ਕਹਿੰਦੀ ਹੈ, ਇਨਸਾਨੀਅਤ ਇਹ ਕਹਿੰਦੀ ਹੈ ਕਿ ਉਹ ਮੰਨ ਲਈ ਜਾਵੇ। ਜੀ ਸਰਾਇਕੀ ਦਾ ਜਿਹੜਾ ਮਾਮਲਾ ਕੰਟਰੋਵਰਸ਼ੀਅਲ ਬਣ ਜਾਂਦਾ, ਕੁਝ ਜੀ। ਲੋਕ ਉਹਨੂੰ ਲਹਿਜਾ ਮੰਨਦੇ ਨੇ, ਕੁਝ ਲੋਕ ਉਹਨੂੰ ਜ਼ੁਬਾਨ ਕਹਿ ਰਹੇ ਨੇ। ਸਹੀ। ਉਸ ਹਵਾਲੇ ਨਾਲ ਤੁਹਾਡਾ ਨਜ਼ਰੀਆ ਇੱਕ ਤੇ ਜਾਣ ਲਈਏ, ਕਿਉਂਕਿ ਬਹੁਤ ਜ਼ਿਆਦਾ ਲੋਕ ਚੁੱਕੇ ਕਹਿ ਰਹੇ ਨੇ, ਤੇ ਕਿਆ ਉਹਨੂੰ ਜ਼ੁਬਾਨ ਮੰਨ ਲਈਏ ਜਾਂ ਉਹਨੂੰ ਲਹਿਜਾ ਹੀ ਮੰਨੀਏ। ਦੂਸਰਾ ਅਸੀਂ ਇਹ ਵੀ ਵੇਖਿਆ ਕਿ ਹੁਣ ਅਗਰ ਲੋਕ ਇਹ ਕਹਿ ਰਹੇ ਨੇ ਕਿ ਜੀ ਉਰਦੂ ਲਾਗੂ ਕਰੋ ਤੇ ਮੈਂ ਆਪਣੇ ਬੱਚਿਆਂ ਨੂੰ ਪੰਜਾਬੀ ਨਹੀਂ ਪੜਾਉਣੀ, ਉਹ ਪੇਂਡੂਆਂ ਦੀ ਜ਼ੁਬਾਨ, ਫਿਰ ਅਸੀਂ ਉਹ ਵੀ ਮੰਨ ਲਈਏ ਕਿਉਂਕਿ ਲੋਕ ਤੇ ਮੰਗ ਕਰ ਰਹੇ ਨੇ। ਉਹਦੇ ਪਿੱਛੇ ਅਸੀਂ ਜੜ੍ਹਾਂ ਖੋਦਨੇ ਆ, ਵੇਖਨੇ ਆ ਕਿ ਬਈ ਇਹ ਲੋਕ ਮੰਗ ਕਿਉਂ ਕਰ ਰਹੇ ਨੇ, ਇਹਦੀ ਹਿਸਟਰੀ ਕੀ ਹੈ, ਕਲੋਨਾਈਜੇਸ਼ਨ ਕੀ ਹੈ, ਉਹ ਐਵੇਂ ਸੋਚ ਕਿਉਂ ਰਹੇ ਨੇ। ਸਰਾਇਕੀ ਦੇ ਮਾਮਲੇ 'ਚ ਕਿਹਾ ਸਾਨੂੰ ਇਹ ਖੋਜ ਕਰਨੀ ਚਾਹੀਦੀ ਹੈ ਜਾਂ ਅਗਰ ਉਹਨਾਂ ਦੀ ਮੰਗ ਹੈ ਤੇ ਉਹਨੂੰ ਬੋਲੀ ਦੀ ਬਜਾਏ ਜ਼ੁਬਾਨ ਮੰਨ ਲਿਆ ਜਾਵੇ। ਤੁਹਾਡਾ ਇਸ ਬਾਰੇ ਕੀ ਕਹਿਣਾ? ਵੇਖੋ ਜੀ, ਮੈਂ ਬਾਜ਼ ਦੋਸਤਾਂ ਦੀ ਨਾਰਾਜ਼ਗੀ ਮੁੱਲ ਲੈ ਕੇ ਗੱਲ ਜ਼ਰੂਰ ਕਰ ਦੇਣਾ। ਮੇਰੇ ਵਾਸਤੇ ਪੰਜਾਬੀ ਅਹਿਮ ਨਹੀਂ ਹੈ ਬਤੌਰ ਲਿਖਾਰੀ ਦੇ, ਬਤੌਰ ਇਨਸਾਨ ਦੇ। ਮੇਰੇ ਵਾਸਤੇ ਅਹਿਮ ਹੈ ਲੋਕ ਬੋਲੀ। ਮੈਂ ਜਿਹੜੀ ਵੀ ਲੋਕ ਬੋਲੀ ਹੈ ਉਹਦੇ ਆਕੇ 'ਚ। ਹਲਕਤ ਜੋ ਬੋਲਦੀ ਹੈ ਉਹ ਛੋਟਾ ਗਰੋਹ ਹੈ ਜਾਂ ਵੱਡਾ ਗਰੋਹ ਹੈ, ਮੈਂ ਉਹਦੇ ਆਕੇ 'ਚ ਹੈ ਕਿ ਉਹਦੀ ਬੋਲੀ ਵਿੱਚ ਉਹਦਾ ਲਿਖਣਾ ਪੜ੍ਹਨਾ ਕਾਰ ਵਿਹਾਰ ਹੋਣਾ ਚਾਹੀਦਾ ਹੈ। ਤੇ ਜਿਹੜੀਆਂ ਸਿਆਸੀ ਵੰਡੀਆਂ ਲੋਕ ਬੋਲੀਆਂ 'ਚ ਪੈਂਦੀਆਂ, ਹੁਣ ਅਗਲਾ ਮਰਹਲਾ ਇਹ ਹੈ ਕਿ ਚੂੰਕਿ ਪੰਜਾਬੀ ਦੀ ਸੂਰਤ ਹਾਲ ਇਹ ਹੈ ਕਿ ਇਹ ਆਪਣੇ ਆਪ ਨੂੰ ਜ਼ੁਬਾਨ ਦੇ ਤੌਰ ਤੇ ਬਣਵਾ ਹੀ ਨਹੀਂ ਸਕੇ, ਨਾ ਲਾਗੂ ਕਰਵਾ ਸਕੇ ਨੇ। ਠੀਕ ਹੈ, ਹੁਣ ਉਸ ਸੂਰਤ ਦੇ ਵਿੱਚ ਜਿਹੜੇ ਇਹਦੇ ਮੁਖਤਲਿਫ ਇਲਾਕੇ ਨੇ, ਉਹਦੇ ਵਿੱਚ ਜਿਹੜੇ ਮੁਖਤਲਿਫ ਜਿਨ੍ਹਾਂ ਨੂੰ ਕਿਸੇ ਜ਼ਮਾਨੇ 'ਚ ਉਹ ਇੱਕੋ ਹੀ ਰੀਤ ਦਾ ਹਿੱਸਾ ਸਨ, ਜਿਹੜੀ ਲਿਸਾਨੀ ਰੀਤ ਸੀ ਉਹਦੇ ਹਿੱਸਾ ਸਨ, ਉੱਥੇ ਅਗਰ ਹੁਣ ਲੋਕ ਕਹਿੰਦੇ ਨੇ ਕਿ ਜੀ ਅਸੀਂ ਵੱਖ ਹਾਂ, ਸਾਡੀ ਪਛਾਣ ਵੱਖ ਹੈ, ਸਾਡੀ ਜ਼ੁਬਾਨ ਵੱਖ ਹੈ, ਹੁਣ ਮੈਂ ਕਮ ਸੇ ਕਮ, ਮੈਂ ਸੱਚੀ ਗੱਲ ਤੁਹਾਨੂੰ ਆਪਣੇ ਦਿਲੋਂ ਕਰ ਰਿਹਾ, ਮੈਂ ਸਰਾਇਕੀ ਬੰਦੇ ਦੀ ਥਾਂ ਬੈਠ ਕੇ ਫੈਸਲਾ ਨਹੀਂ ਕਰ ਸਕਦਾ ਕਿ ਯਾਰ ਸਰਾਇਕੀ ਤੇਰੀ ਨਹੀਂ ਹੋਣੀ ਚਾਹੀਦੀ, ਕਿਉਂਕਿ ਕੱਲ ਨੂੰ ਅਗਰ ਮੈਨੂੰ ਕੋਈ ਕਹੇ ਕਿ ਇਹ ਪੰਜਾਬੀ ਨਹੀਂ ਹੈ, ਤੇਰੀ ਪੰਜਾਬੀ ਹੈ, ਉਹ ਫੈਸਲਾ ਕਰੇ, ਮੈਂ ਇਹ ਹੱਕ ਉਸ ਨੂੰ ਨਹੀਂ ਦੇ ਸਕਦਾ। ਇਹ ਫੈਸਲਾ
ਕਿ ਸਰਾਇਕੀ ਵੱਖਰੀ ਹੈ। ਇਹ ਸਰਾਇਕੀ ਲੋਕਾਂ ਨੇ ਹੀ ਕਰਨਾ। ਉਹ ਜਿਹੜੇ ਕਹਿੰਦੇ ਨੇ ਕਿ ਅਸੀਂ ਸਰਾਇਕੀ ਹਾਂ, ਇਹ ਹੱਕ ਉਹਨਾਂ ਕੋਲ ਹੋ ਸਕਦਾ ਹੈ, ਇਹ ਹੱਕ ਮੇਰੇ ਕੋਲ ਲਾਹੌਰ ਬੈਠੇ ਕੋ ਤਾਂ ਨਹੀਂ ਹੋ ਸਕਦਾ। ਸਰ ਇਹ ਉਰਦੂ ਨਾਲ ਵੀ ਜੋੜ ਕੇ ਥੋੜਾ ਦੱਸਿਓ ਕਿ ਜਿਹੜੇ ਦੋਸਤ ਹੁਣੇ ਕਹਿ ਰਹੇ ਨੇ ਉਰਦੂ ਲਾਗੂ ਹੋਣੀ ਉਹ ਹੋਰ ਹੈ, ਉਹ ਬਿਲਕੁਲ ਉਹਦਾ ਲੋਕ ਬੋਲੀ ਦਾ ਮਤਲਬ ਹੀ ਨਹੀਂ ਹੈ। ਮੈਂ ਪਹਿਲੇ ਅਰਜ਼ ਕੀਤੀ ਹੈ ਕਿ ਮੈਂ ਲੋਕ ਬੋਲੀ ਦੇ ਹੱਕ 'ਚ ਹਾਂ। ਜਿਹੜਾ ਇੱਥੇ ਪਾਕਿਸਤਾਨ ਖੋਇਆ ਗਿਆ ਲੋਕ ਬੋਲੀਆਂ ਦਾ ਹੱਕ, ਮੈਂ ਉਹਦੇ ਹੱਕ 'ਚ ਹਾਂ ਕਿ ਉਹ ਹੱਕ ਉਹਨਾਂ ਨੂੰ ਵਾਪਸ ਮਿਲਣਾ ਚਾਹੀਦਾ। ਉਰਦੂ ਲੋਕ ਬੋਲੀ ਨਹੀਂ ਹੈ, ਉਰਦੂ ਪੜ੍ਹਾਉਣਾ ਵੀ ਨਹੀਂ ਹੈ, ਇਹ ਤੇ ਲਾਗੂ ਕੀਤੀ ਗਈ ਹੈ ਨਾ ਸਟੇਟ ਵੱਲੋਂ। ਉਰਦੂ ਸਿਰਫ ਕਰਾਚੀ ਦੇ ਕੁਝ ਉਰਦੂ ਸਪੀਕਿੰਗ ਦੀ ਜ਼ੁਬਾਨ ਹੈ ਨਾ, ਬਾਕੀ ਖਲਕਤ ਦੀ ਜ਼ੁਬਾਨ ਤੇ ਨਹੀਂ ਹੈ। ਉਹ ਜਿਹੜਾ ਲਾਗੂ ਕੀਤਾ ਜਾ ਰਿਹਾ ਹੈ ਉਹ ਤੇ ਜਿਹੜੀ ਸੋਸ਼ਲ ਅਪਲਿਫਟ ਹੈ ਇਸ ਸਿਸਟਮ ਦੇ ਅੰਦਰ, ਉਹਦੀ ਵਜ੍ਹਾ ਤੋਂ ਕਿਹਾ ਜਾ ਰਿਹਾ ਹੈ। ਜਿਹੜਾ ਕਹਿੰਦੇ ਜੀ ਪੰਜਾਬੀ ਨਾ ਬੋਲ ਬੱਚਾ ਮੇਰਾ ਉਰਦੂ ਬੋਲੇ, ਜਿਹੜਾ ਥੋੜੇ ਕੋਈ ਪੈਸੇ ਜ਼ਿਆਦਾ ਆ ਜਾਣ ਉਹ ਪਤਾ ਅੰਗਰੇਜ਼ੀ ਬੋਲੇ, ਉਹ ਤੇ ਸੋਸ਼ਲ ਅਪਲਿਫਟ ਦਾ ਮਸਲਾ ਹੈ ਇਸ ਸਿਸਟਮ ਦੇ ਅੰਦਰ। ਉਹ ਜੈਨੂਅਨ ਉਹਦਾ ਸਰਾਇਕੀ ਜਾਂ ਕੋਈ ਹੋਰ ਜ਼ੁਬਾਨ ਜਿਹੜੀ ਆਪਸ ਵਿੱਚ ਬੋਲਦਾ ਹੈ ਉਹਦੇ ਨਾਲ ਕੰਪੈਰੀਜ਼ਨ ਨਹੀਂ ਹੋ ਸਕਦਾ। ਮਸਲਨ ਸਿੰਧੀ ਨੇ ਚਾਡੀਓ ਸਾਹਿਬ ਸ਼ਾਇਦ ਚਲੇ ਗਏ ਨੇ, ਸਿੰਧੀ ਦੇ ਵਿੱਚ ਵੀ ਤੇ ਬੋਲੀਆਂ ਹਨ ਨਾ। ਇਹ ਮਸਲਾ ਕਿਉਂ ਹੱਲ ਉੱਥੇ ਕਿਉਂ ਹੱਲ ਹੋ ਗਿਆ? ਇਸ ਵਾਸਤੇ ਕਿ ਉਹਨਾਂ ਦੀ ਅਕਸਰੀਅਤ ਨੇ ਫੈਸਲਾ ਕੀਤਾ ਕਿ ਅਸੀਂ ਆਪਣੀਆਂ ਬੋਲੀਆਂ ਜਿਹੜੀਆਂ ਹਨ, ਜਿਹੜੀਆਂ ਬੋਲੜੀਆਂ ਡਾਇਲੈਕਟਸ ਨੇ, ਉਹ ਮੌਜੂਦ ਹੁੰਦੇ ਹੈ। ਅਸਾਂ ਇੱਕ ਓਵਰਆਲ ਜ਼ੁਬਾਨ ਆਪਣੀ ਐਸੀ ਰੱਖਣੀ ਹੈ ਜਿਹੜੀ ਕਿ ਕਮਿਊਨੀਕੇਟ ਕਰ ਲੈ ਸਾਰੇ ਸਿੰਧ ਦੇ ਵਿੱਚ। ਠੀਕ ਹੈ, ਇਹ ਸਿੰਧੀ ਲੋਕਾਂ ਦਾ ਫੈਸਲਾ ਹੈ। ਸਿੰਧੀ ਆਨਸਰ ਦ ਕੁਐਸਚਨ ਮੈਂ ਸਿਰਫ ਉਹਨੂੰ ਕਵਰ ਕਰਨ ਲਈ, ਮਤਲਬ ਕੰਪਲੀਟ ਕਰਨ ਲਈ ਕਿ ਮੈਂ ਜਿਹੜੀ ਜ਼ੁਬਾਨ ਮੇਰੀ ਪੰਜਾਬੀ ਹੈ ਉਹਦੀਆਂ ਕਈ ਬੋਲੜੀਆਂ ਉਹਨਾਂ ਨੂੰ ਰਲਾ ਕੇ ਮੈਂ ਪੰਜਾਬੀ ਮੰਨਣਾ। ਈਵਨ ਮਲਵਈ ਜਿਹੜੀ ਕਿ ਇੱਥੇ ਘੱਟ ਬੋਲੀ ਜਾਂਦੀ ਉਹ ਚੜ੍ਹਦੇ ਪੰਜਾਬ 'ਚ, ਪਰ ਉਹ ਵੀ ਪੰਜਾਬੀ ਮੰਨੀ ਜਾਂਦੀ ਹੈ। ਹੁਣ ਨਾਨਕ ਸਾਹਿਬ ਦਾ ਵੀ ਕਲਾਮ, ਫਰੀਦ ਸਾਹਿਬ ਦਾ, ਔਰ ਪੁਰਾਣਾ ਕਲਾਸੀਕ ਜਿਹੜਾ ਸਾਨੂੰ ਉਸ ਲਹਿਜੇ 'ਚ ਮਿਲਦਾ ਜਿਹਨੂੰ ਅੱਜ ਤੁਸੀਂ ਸਰਾਇਕੀ ਕਹਿੰਦੇ ਹੋ, ਉਹ ਮੇਰੀ ਬੋਲੀ ਦੀ ਵੱਡੀ ਜ਼ੁਬਾਨ ਦੀ ਬੋਲੜੀ ਹੈ ਜੋ ਮੈਂ ਸਿੱਖਿਆ। ਕਿ ਉਹ ਮੇਰੇ ਹੱਕ ਤੇ ਡਾਕਾ ਨਹੀਂ ਪਾਉਣਾ ਚਾਹੀਦਾ ਕਿ ਮੇਰੀ ਹੀ ਬੋਲੜੀ ਨੂੰ ਕੋਈ ਜ਼ੁਬਾਨ ਕਹਿ ਕੇ ਨਿਕਲ ਜਾਏ ਤੇ ਮੇਰੀ ਫਿਰ ਜ਼ੁਬਾਨ ਕੀ ਹੋਵੇਗੀ? ਕਿਆ ਮੈਂ ਸਿਰਫ ਮਾਝੇ ਤੱਕ ਜ਼ੁਬਾਨ ਕੰਸੀਡਰ ਕਰਾਂ ਜਿਹੜੀ ਕਿ ਮੈਂ ਬੋਲਦਾ ਲਿਖਦਾ ਵਾਂ, ਜਾਂ ਬਾਕੀ ਬੋਲੜੀਆਂ ਵੀ ਮੇਰੀ ਜ਼ੁਬਾਨ ਨੇ? ਕਿੱਥੇ ਉਹਦੀ ਬਾਉਂਡਰੀ ਡਿਫਾਈਨ ਹੋਏਗੀ? ਕਿਸ ਤਰ੍ਹਾਂ ਅਸੀਂ ਕਰਾਂਗੇ? ਉਹਦਾ ਤੁਸੀਂ ਇੱਕ ਐਕਸਰਸਾਈਜ਼ ਕਰੋ। ਜੋ ਬੋਲੀ ਤੁਸੀਂ ਲਿਖਦੇ ਹੋ ਔਰ ਜੋ ਬੋਲੀ ਅੱਜ ਦਾ ਸਰਾਇਕੀ ਉੱਥੇ ਲਿਖ ਰਹੇ ਹੈ ਨਾ, ਉਹਨਾਂ ਨੂੰ ਲਓ ਔਰ ਕਿਸੇ ਦਿਨ ਸਾਡੇ ਸਾਹਮਣੇ ਬਹਿ ਕੇ ਪੜ੍ਹੋ ਉਸਨੂੰ। ਫਿਰ ਤੁਹਾਨੂੰ ਪਤਾ ਲੱਗੇਗਾ ਕਿ ਤੁਹਾਡੀ ਬੋਲੀ ਤੋਂ ਵੱਖਰੀ ਹੋ ਗਈ ਹੈ ਜਾਂ ਉਹ ਵੱਖਰੀ ਬੋਲੀ ਹੈ। ਜੋ ਤੁਸੀਂ ਲਿਖਦੇ ਹੋ ਉਹਨੂੰ ਅਗਰ ਮੈਂ ਸਾਹਮਣੇ ਰੱਖਾਂ ਤੇ ਉਹ ਸਰਾਇਕੀ ਤੋਂ ਵੱਖਰੀ ਚੀਜ਼ ਹੈ, ਉਹ ਸਰਾਇਕੀ ਨਹੀਂ ਹੈ। ਸਰਾਇਕੀ ਉਸ ਤੋਂ ਵੱਖ, ਕਿਉਂਕਿ ਮੈਂ ਸਰਾਇਕੀ ਬੋਲ ਵੀ ਸਕਣਾ, ਮੈਂ ਲਿਖ ਵੀ ਸਕਣਾ। ਉਹ ਸਰਾਇਕੀ ਜੋ ਆਮ ਇੱਥੇ ਪੰਜਾਬੀ ਲਿਖ ਰਿਹਾ ਹੈ ਇਹ ਉਹ ਸਰਾਇਕੀ ਨਹੀਂ ਹੈ। ਅਗਰ ਉਹ ਸਮਝ ਜਾਏ ਕਿ ਸਰਾਇਕੀ ਇਸ ਬੋਲੀ ਦਾ ਹਿੱਸਾ ਹੈ, ਮੇਰਾ ਖਿਆਲ ਹੈ ਉਹ ਨਾਜਾਇਜ਼ ਹੈ, ਉਹ ਜ਼ਿਆਦਤੀ ਹੋਏਗੀ। ਹਾਂ, ਉਸ ਦੀ ਵਜ੍ਹਾ ਇਹ ਹੈ ਕਿ ਜਦੋਂ ਪਿਛਲੇ ਜ਼ਮਾਨੇ ਦੀ ਅਸੀਂ ਗੱਲ ਕਰਨੇ ਆ ਤਾਂ ਉਸ ਵੇਲੇ ਜਿਹੜੀ ਬੋਲੀ ਲਿਖੀ ਜਾ ਰਹੀ ਹੈ ਉਹ ਬੋਲੀ ਤੁਸੀਂ ਪੜ੍ਹ ਲਓ, ਉਹ ਵਾਕਈ ਸਾਰੇ ਇਲਾਕਿਆਂ ਦਾ ਇੱਕ ਮਿਕਸਚਰ ਹੈ ਉਹਦੇ ਅੰਦਰ। ਲੇਕਿਨ ਹੁਣ ਬੋਲੀ ਜੋ ਅਸੀਂ ਲਿਖ ਰਹੇ ਹਾਂ ਇਹ ਰਿਪਰੈਜ਼ੈਂਟ ਨਹੀਂ ਕਰਦੀ ਉਸ ਨੂੰ। ਸੂਫੀ ਸਾਹਿਬ, ਉਸ ਲੋਕ ਬੋਲੀ ਦੇ 4 ਨਾਂ ਰਹੇ ਨੇ, ਮੁਲਤਾਨੀ ਵੀ, ਰਿਆਸਤੀ ਵੀ, ਚੰਗੋਚੀ ਵੀ, ਉਹਦੀ ਡੇਰਵੀ ਵੀ, ਇਹ 4 ਲਹਿੰਦੀ ਵੀ। ਇਹ ਹੁਣ 4 ਨਾਂ ਸਨ। ਖਾਜਾ ਗੁਲਾਮ ਫਰੀਦ ਨੂੰ ਨਹੀਂ ਸੀ ਪਤਾ ਕਿ ਮੇਰੀ ਜ਼ੁਬਾਨ ਸਰਾਇਕੀ ਹੈ। ਉਹ ਸਿੰਧ ਤੋਂ ਇਹ ਡਾਇਲੈਕਟ ਦਾ ਨਾਂ ਸਰਾਇਕੀ ਦਾ ਲਫ਼ਜ਼ ਪੰਜਾਬ 'ਚ ਲਿਆਂਦਾ ਗਿਆ ਔਰ ਇੱਕ ਪੂਰੇ 5-7 ਬੋਲੜੀਆਂ ਦਾ ਸਾਂਝਾ ਹੀ ਨਾਂ ਰੱਖ ਕੇ ਇਹ ਵੱਖਰੀ ਜ਼ੁਬਾਨ ਦੀ ਜਿਹੜੀ ਸਾਜ਼ਿਸ਼ ਹੈ, ਇਸ ਬਾਰੇ ਤੁਸੀਂ ਕੀ? ਦੇਖੋ ਇਹ ਦੇਖੋ ਇਹਦੇ ਬਹੁਤ ਸਾਰੇ ਮਾਮਲਾ ਨੇ। ਮੈਂ ਫਿਰ ਕਹਾਂਗਾ ਕਿ ਪਹਿਲੀ ਗੱਲ ਤੇ ਇਸ ਗੱਲ ਨੂੰ ਸਮਝਣਾ ਚਾਹੀਦਾ ਹੈ ਕਿ ਕੀ ਅਗਰ ਇੱਕ ਡਾਇਲੈਕਟ ਕਿਸੇ ਇੱਕ ਜ਼ਮਾਨੇ ਦੇ ਵਿੱਚ ਇੱਕ ਬੋਲੀ ਦਾ ਹਿੱਸਾ ਸੀ ਤਾਂ ਕੀ ਅਲੱਗ ਨਹੀਂ ਹੋ ਸਕਦੀ? ਕੀ ਡਿਵੈਲਪਮੈਂਟ ਇਹ ਨਹੀਂ ਹੋ ਸਕਦੀ ਕਿ ਅਲੱਗ ਹੋ ਕੇ ਇੰਡੀਪੈਂਡੈਂਟ ਹੋ ਜਾਏ? ਉਹਦੀ ਮਿਸਾਲ ਮੈਂ ਇਸੇ ਵਾਸਤੇ ਕਿਹਾ ਸੀ, ਇਹ ਐਸਾ ਮੌਜੂ ਹੈ ਕਿ ਮੈਨੂੰ ਫਿਰ ਸਾਰੇ ਦੋਸਤ ਪੰਜਾਬੀ ਆਲੇ ਫਿਰ ਗੁੱਸੇ ਹੋ ਜਾਂਦੇ ਨੇ। ਉਹ ਖਾਜਾ ਫਰੀਦ ਨੂੰ ਔਰ ਮੀਆਂ ਮੁਹੰਮਦ ਨੂੰ ਪੜ੍ਹ ਕੇ ਵੇਖੋ ਨਾ, ਜ਼ਮੀਨ ਅਸਮਾਨ ਦਾ ਫਰਕ ਹੈ ਬੋਲੀ ਦੇ ਵਿੱਚ। ਪੜ੍ਹੋ, ਇੱਥੇ ਹੁਣੇ ਅਗਰ ਕਿਸੇ ਕੋਲ ਹੈ ਤੇ ਹੁਣੇ ਪੜ੍ਹ ਲਓ। ਲੇਕਿਨ 60-70% ਹੁਣ ਇਹ ਵੱਖਰੀ ਗੱਲ ਹੈ ਕਿ ਉਹ ਰੀਤ ਜਿਹੜੀ ਪੁਰਾਣੀ ਆ ਰਹੀ ਸੀ, ਰੂਹਾਨੀ ਰੀਤ ਔਰ ਸ਼ੇਰੀ ਰੀਤ ਆ ਰਹੀ ਸੀ, ਉਹਦੇ 'ਚ ਖਾਜਾ ਸਾਹਿਬ ਨੇ ਆਪਣੇ ਆਪ ਨੂੰ ਉਹਦੇ ਅੰਦਰ ਹੀ ਰੱਖਿਆ। ਲੇਕਿਨ ਜ਼ੁਬਾਨ ਦਾ ਫਰਕ ਮੌਜੂਦ ਹੈ।
ਔਰ ਬਹੁਤ ਵਾਜ਼ਿਹ ਫਰਕ ਹੈ। ਉਸ ਫਰਕ ਅੱਗੇ ਜਾ ਕੇ ਉਸੇ ਕਮਿਊਨਿਟੀ ਨੇ ਕਿਹਾ ਕਿ ਅਸੀਂ ਵੱਖਰੇ ਹਾਂ, ਇਹਦੇ 'ਚ ਅਜੀਬ ਗੱਲ ਕੀ ਹੈ ਬਈ ਜੀ। ਮੇਰੀ ਸਿਰਫ ਅਰਜ਼ ਇਹ ਹੈ, ਇੱਕ ਮਿੰਟ, ਮੇਰੀ ਸਿਰਫ ਅਰਜ਼ ਇਹ ਹੈ ਕਿ ਮੈਂ ਕਿਸੇ ਕਮਿਊਨਿਟੀ ਨੂੰ ਵੀ, ਉਹ ਪੋਠਵਾਰ ਦੀ ਹੋਵੇ, ਉਹ ਸਰਾਇਕੀ ਵਾਲਿਆਂ ਦੀ ਹੋਵੇ, ਉਹ ਮਾਝੇ ਵਾਲਿਆਂ ਦੀ ਹੋਵੇ, ਮੈਂ ਕਿਸੇ ਤੇ ਬੁਨਿਆਦ ਤੇ ਫੈਸਲਾ ਨਹੀਂ ਕਰ ਸਕਦਾ ਕਿ ਉਹਨਾਂ ਦੀ ਇਹ ਜ਼ੁਬਾਨ ਹੈ। ਇਹ ਫੈਸਲਾ ਉਹਨਾਂ ਨੇ ਕਰਨਾ, ਇਹ ਹੱਕ ਉਹਨਾਂ ਕੋਲ ਹੈ। ਇਹ ਹੁਣ ਇਹ ਪੰਜਾਬੀ ਜਿਹੜੇ ਸਾਡੇ ਦੋਸਤ ਨੇ, ਉਹਨਾਂ ਨੂੰ ਇਹ ਕਿ ਇਹ ਹੱਕ ਨੂੰ ਮੰਨਣ ਨੂੰ ਤਿਆਰ ਨਹੀਂ ਨੇ। ਉਹ ਮਸਲਨ ਫਤਿਹ ਮੁਹੰਮਦ ਮਲਕ ਹੁਣ ਕਹਿੰਦਾ ਹੈ ਕਿ ਪੰਜਾਬ ਦੀ ਮਾਦਰੀ ਜ਼ੁਬਾਨ ਉਰਦੂ ਹੈ। ਮੰਨ ਜਾਓ ਤੁਸੀਂ ਫਿਰ, ਕਿਉਂਕਿ ਤੁਹਾਡੀ ਅਕਸਰੀਅਤ ਔਰਤਾਂ ਦੀ ਜ਼ੁਬਾਨ ਜਿਹੜੀ ਹੈ ਉਹ ਬੋਲਦੀ ਹੈ, ਆਪਣੇ ਬੱਚਿਆਂ ਨਾਲ ਉਰਦੂ ਬੋਲਦੀ ਹੈ, ਮਾਦਰੀ ਜ਼ੁਬਾਨ ਉਰਦੂ ਹੈ, ਮੰਨ ਲਓਗੇ? ਇਹ ਵੀ ਮੰਨ ਲਓ ਅਗਰ ਲੋਕ ਕਹਿ ਰਹੇ ਨੇ। ਅਸਲ 'ਚ ਨਾ ਇਹ ਸਵਾਲ ਉਸਲੇ ਪੈਦਾ ਹੁੰਦਾ ਹੈ ਜਿਸ ਲਈ ਅਸੀਂ ਮਾਰਫਾਲੋਜੀ ਜਿਹੜੀ ਹੈ ਨਾ ਬੋਲੀ ਦੇ ਅੰਦਰ ਜਾਂ ਉਹਦੀ ਮਾਰਫਾਲੋਜੀ ਨੂੰ ਥੋੜਾ ਖੋਲ ਅਸੀਂ ਉਹਦੇ 'ਚ ਰੌਲਾ ਪਾ ਰਹੇ ਹਾਂ। ਮਸਲਨ ਅੱਜ ਜਿਹੜੀ ਅਗਰ ਪੰਜਾਬੀ ਜਿਹਨੂੰ ਅਸੀਂ ਪੰਜਾਬੀ ਕਹਿ ਰਹੇ ਹਾਂ, ਲਿਖੀ ਹੋਈ ਪੰਜਾਬੀ, ਅਗਰ ਉਹਦੀ ਗ੍ਰਾਮਰ ਸਾਰੀ ਉਰਦੂ ਦੇ ਉੱਤੇ ਲਿਖੀ ਜਾ ਰਹੀ ਹੈ ਤੇ ਫਿਰ ਇਹਦਾ ਮਤਲਬ ਹੈ ਕਿ ਫਿਰ ਸੂਫੀ ਸਾਹਿਬ ਵਾਲੀ ਗੱਲ 16 ਨੇ ਠੀਕ ਹੈ ਕਿ ਸਰਾਇਕੀ ਜਾਂ ਖਾਜਾ ਸਾਹਿਬ ਦੀ ਬੋਲੀ, ਇਵਨ ਸ਼ਾਹ ਹੁਸੈਨ ਦੀ ਬੋਲੀ ਚਾਹ ਕੇ ਵੀ ਉਹਦੇ ਨਾਲ ਜੋੜੀ ਜਾਵੇਗੀ ਨਾ, ਤਾਂ ਬਹੁਤ ਦੂਰ ਹੈ। ਇੱਥੇ ਸਾਡੇ ਲਿਖਾਰੀ ਦਾ ਰੌਲਾ, ਮਤਲਬ ਇੱਥੇ ਬੋਲੀ ਦਾ ਰੌਲਾ ਨਹੀਂ ਹੈਗਾ। ਅਸੀਂ ਅਗਰ ਉਰਦੂ ਗ੍ਰਾਮਰ ਨੂੰ ਫਾਲੋ ਕਰਦੇ ਪਏ ਨੇ ਔਰ ਉਰਦੂ ਵਾਲੇ ਫਾਰਸੀ ਅਰਬੀ ਨੂੰ ਕਰਦੇ ਪਏ ਨੇ, ਤੇ ਪੰਜਾਬੀ ਦੀ ਸਾਡੀ ਆਦਿ ਗ੍ਰਾਮਰ ਮੌਜੂਦ ਹੈ। ਉਸ ਪੂਰੀ ਨਾ ਉਹਦੀ ਮਾਰਫਾਲੋਜੀ ਹੈ ਜਿਹੜੀ ਇੱਥੇ ਲਿਖੀ ਜਾ ਰਹੀ ਹੈ, ਪਰ ਨਾ ਉਹਦੀ ਗ੍ਰਾਮਰੀ ਬੁਣਤਰ ਹੈ। ਹਾਂ, ਗ੍ਰਾਮਰੀ ਬੁਣਤਰ ਔਰ ਮਾਰਫਾਲੋਜੀ ਇਹਨਾਂ ਦੋ ਹਵਾਲਿਆਂ ਨਾਲ ਅਸੀਂ ਸਰਾਇਕੀ ਨੂੰ ਵੇਖੀਏ ਤਾਂ ਫਿਰ ਪੂਰਾ ਮਰਕਜ਼ ਜਿਹੜਾ ਹੈ ਉਹ ਮੇਰੇ ਹਿਸਾਬ ਦੇ ਨਾਲ ਜਿਹਨੂੰ ਲਹਿੰਦੀ ਕਹਿ ਰਹੇ ਨੇ, ਬਾਹਰ ਦੀ ਬੋਲੀ ਬਣਦੀ ਹੈ, ਜਿਹੜੀ ਮੀਆਂ ਮੁਹੰਮਦ ਬਖਸ਼ ਕੋਲ ਵੀ ਲਫ਼ਜ਼ਾਲੀ ਹੈ, ਸ਼ਾਹ ਹੁਸੈਨ ਕੋਲ ਵੀ ਹੈ, ਬੁੱਲੇ ਸ਼ਾਹ ਕੋਲ ਵੀ ਹੈ, ਔਰ ਖਾਜਾ ਗੁਲਾਮ ਫਰੀਦ ਕੋਲ ਵੀ ਹੈ। ਇਹ ਰੋਲਾ ਉਸ ਲਈ ਜਿਸ ਲਈ ਲਾਹੌਰ ਨੂੰ ਚੁੱਕ ਕੇ ਮੁਲਤਾਨ ਨਾਲ ਤੋਲਿਆ ਜਾਂਦਾ ਹੈ, ਲੇਕਿਨ ਅਗਰ ਉਹ ਬੋਲੀ ਦਾ ਅਸਲ ਰੰਗ ਜਿਹੜਾ ਹੈ ਉਹ ਅੱਜ ਵੀ ਮੌਜੂਦ ਹੈ ਔਰ ਉਹ ਸਾਰਿਆਂ ਨੂੰ ਇੱਕੋ ਦਾਇਰੇ 'ਚ ਲੈ ਆਉਂਦਾ ਹੈ। ਮੈਂ ਤੇ ਬਸ ਆਪਣੀ ਰਾਏ ਦਿੱਤੀ ਹੈ। ਪਾਲ ਸਾਹਿਬ ਤੁਸੀਂ ਮੈਂ ਕਰਨਾ ਚਾਹੁੰਦਾ ਕਿ ਬਾਹਰ ਸਿੱਖ ਸਰਾਇਕੀ ਦਾ ਮਸਲਾ ਪੈਦਾ ਹੋਇਆ 70 ਦੇ ਵਿੱਚ ਪੰਜਾਬੀ ਅਦਬੀ ਸੰਗਤ ਤੇ ਆਸਫ ਖਾਨ ਸਾਹਿਬ, ਨਜਮ ਸਾਹਿਬ ਦੇ ਕੁਝ ਦੋਸਤਾਂ ਨੇ ਫੈਸਲਾ ਕੀਤਾ ਕਿ ਅਸੀਂ ਲਾਹੌਰ ਦੇ ਰਹਿਣ ਵਾਲੇ ਉਸ ਇਲਾਕੇ ਦੀ ਜ਼ੁਬਾਨ ਲਿਖਾਂਗੇ। ਸੇਧਾਂ ਦਾ ਪਹਿਲਾ ਐਡੀਸ਼ਨ ਜਿਹੜਾ ਪਟਿਆਲੇ ਦੀ ਜ਼ੁਬਾਨ ਦੇ ਕੇ ਜੋ ਵੀ ਹੈ ਪਟਿਆਲੇ ਬਟਾਲੇ ਦੂਸਰੇ ਬਟਾਲੇ ਦੀ ਸੋਰੀ ਦੂਸਰਾ ਜਿਹੜਾ ਐਡੀਸ਼ਨ ਠੱਲੇ ਹਾ ਤੇ ਕਰੇ ਹਾ ਉਹਨਾਂ ਤਬਦੀਲ ਕੀਤਾ। ਇਹ ਤਜਰਬਾ ਕੁਝ ਸਾਲ ਚੱਲਦਾ ਰਿਹਾ, ਤੁਸੀਂ ਉਹਦਾ ਹਿੱਸਾ ਰਹੇ, ਤੁਸੀਂ ਵੀ ਲਿਖਦੇ ਰਹੇ ਉਧਰ ਦੀ ਜ਼ੁਬਾਨ। ਮੈਂ ਇਹ ਅਰਜ਼ ਕਰਨਾ ਚਾਹੁੰਦਾ ਕਿ ਇਹ ਤਜਰਬਾ ਨਾਕਾਮ ਹੋ ਗਿਆ ਕਿ ਤੁਸੀਂ ਜ਼ੁਬਾਨ ਨੂੰ ਵੱਖਰਾ ਮੰਨਣ ਲੱਗ ਪਏ। ਅੱਗੇ ਜ਼ੁਬਾਨ ਸਾਂਝੀ ਕਰਨ ਦੀ ਕੋਸ਼ਿਸ਼ ਕੀਤੀ ਤੁਸੀਂ, ਹੁਣ ਵੱਖਰੀ ਕਰ ਰਹੇ ਹੋ, ਤੇ ਇਹਦੇ 'ਚ ਕੀ ਫਰਕ ਕੀ ਆਇਆ, ਕਿਉਂ ਇਸ ਤਰ੍ਹਾਂ? ਇਹ ਫਰਕ ਇਸ ਵਾਸਤੇ ਆ ਗਿਆ ਕਿ ਉਸ ਜਿਹੜੀ ਇੱਕ ਮੂਵ ਸੀ ਜਾਂ ਜਿਹੜੀ ਇੱਕ ਯਤਨ ਸੀ, ਉਸ ਯਤਨ ਨਾਲ ਪੰਜਾਬੀਆਂ ਦੀ ਅਕਸਰੀਅਤ ਨੇ ਇਤਫਾਕ ਹੀ ਨਹੀਂ ਕੀਤਾ। ਬਾਕੀ ਪੰਜਾਬੀ ਲਿਖਾਰੀਆਂ ਨੇ ਜਿਹੜੇ 12 ਮਸਦਰ ਵਰਤਦਾ ਹੈ, ਉਹਦੇ ਸਾਰੇ ਹੋ ਜਿਹਾ ਲੋਕਾਂ ਨੇ ਕਿੰਨੇ ਨੇ ਜਿਨ੍ਹਾਂ ਨੇ ਉਹ ਫਿਰ ਉਸ ਪੈਟਰਨ ਤੇ ਜ਼ੁਬਾਨ ਲਿਖੀ। ਤੁਸੀਂ ਆਪ ਨਹੀਂ ਲਿਖਦੇ ਹੋ ਜ਼ੁਬਾਨ, ਬਾਕੀਆਂ ਨੂੰ ਤੇ ਛੱਡ ਹੀ ਦਿਓ। ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਉਹਦੀ ਮਾਨਤਾ ਨਹੀਂ ਹੋਈ ਨਾ। ਜਿਹੜਾ ਉਹ ਖਿਆਲ ਸੀ ਕਿ ਜ਼ੁਬਾਨ ਦੀ ਇੱਕ ਐਸੀ ਸ਼ਕਲ ਬਣੇ ਜਿਹੜੀ ਕਿ ਲਹਿੰਦੀ, ਮਾਝੀ, ਪੋਠੋਹਾਰੀ ਇਹਨਾਂ ਨੂੰ ਮਿਲਾ ਕੇ ਥੋੜ੍ਹਾ ਜਿਹਾ ਇੱਕ ਸ਼ਕਲ ਬਣਾਈ ਜਾਏ, ਜਿਹੜੀ ਕਿ ਕਲਾਸਿਕ ਦੇ ਵਿੱਚ ਸਾਡੇ ਮੌਜੂਦ ਹੈ। ਲੇਕਿਨ ਇਹ ਹੈ ਕਿ ਪੰਜਾਬੀ ਦੇ ਬਾਕੀ ਲਿਖਣ ਵਾਲਿਆਂ ਨੇ ਉਸ ਨੂੰ ਮੰਨਣ ਤੋਂ ਇਨਕਾਰ ਕੀਤਾ। ਤੁਸੀਂ ਉਹਨਾਂ ਦੀਆਂ ਲਿਖਤਾਂ ਵੇਖ ਲਓ, ਆਪ ਹੀ ਨਾਕਾਮ ਹੋ ਗਈ। ਉਹ ਫਿਰ ਇੱਕਾ ਦੁੱਕਾ ਰਹਿ ਗਈ ਹੈ। ਲਿਖਣ ਨਾਲ ਇਹ ਤਾਂ ਨਹੀਂ ਨਾ ਕਿ ਨਜਮ ਸਾਹਿਬ ਦੀ ਜ਼ੁਬਾਨ ਇਸ ਸਿਆਸਤ ਦੇ ਇਤਰਾਜ਼ ਦੇ ਲੋਕਾਂ ਨੂੰ ਸਮਝ ਨਹੀਂ ਆਉਂਦੀ। ਇਹੀ ਕਹਿੰਦੇ ਨਾ, ਮਤਲਬ ਡਰਦੇ ਕਿਉਂ? ਖੁੱਲ੍ਹ ਕੇ ਕਹੋ। ਲੋਕ ਇਹੀ ਕਹਿੰਦੇ ਜੀ ਸਮਝ ਨਹੀਂ ਆਉਂਦੀ। ਇਸ ਵਾਸਤੇ ਕਿ ਜਦੋਂ ਜ਼ੁਬਾਨ ਦੇਖੋ, ਜ਼ੁਬਾਨ ਜਿਹੜੀ ਹੈ ਨਾ ਇਕੱਲਾ ਬੰਦਾ ਨਹੀਂ ਬਣਾ ਸਕਦਾ। ਜ਼ੁਬਾਨ ਸੋਸ਼ਲ ਪ੍ਰੋਡਕਟ ਹੈ, ਕਲੈਕਟਿਵ ਪ੍ਰੋਡਕਟ ਹੈ। ਇਹ ਸਾਰਿਆਂ ਦੀ ਮਿਲ ਕੇ ਬਣੀ ਹੋਈ ਜ਼ੁਬਾਨ ਹੈ। ਕਿਸੇ ਇੱਕ ਬੰਦੇ ਵਾਸਤੇ ਨਹੀਂ ਹੈ, ਨਾ ਇੱਕ ਬੰਦਾ ਇਹਨੂੰ ਬਣਾ ਸਕਦਾ, ਨਾ ਇੱਕ ਬੰਦਾ ਇਹਨੂੰ ਖਤਮ ਕਰ ਸਕਦਾ। ਸੋ ਇਸ ਵਾਸਤੇ ਜ਼ੁਬਾਨ ਉਹੀ ਪੜ੍ਹਨੀ ਹੈ ਜਿਹੜੀ ਅਕਸਰੀਅਤ ਨੇ ਲਿਖਣੀ ਹੈ, ਪੜ੍ਹਨੀ ਹੈ। ਸੋ ਅਕਸਰੀਅਤ ਜਿਹੋ ਜਿਹੀ ਲਿਖ ਰਹੀ ਹੈ, ਉਹ ਜ਼ੁਬਾਨ ਪੰਜਾਬੀਆਂ ਦੀ ਉਹ ਸਰਾਇਕੀ ਤੋਂ ਬਿਲਕੁਲ ਵੱਖ ਹੈ। ਅਗਰ ਕਿਸੇ ਨੂੰ ਹੈ ਤਹਿਰੀਰਾਂ ਕੱਢ ਲਓ, ਇੱਥੇ ਨਮੂਨੇ ਕੱਢ ਲਓ, ਹੁਣੇ ਵੇਖ ਲਓ।
ਜੀ ਜੀ ਇਕਬਾਲ ਸ਼ਾਹਿਦ ਸਰ ਜੀ ਇੱਕ ਤੇ ਬੜੀ ਸੋਹਣੇ ਪਾਸ ਟੁਰੀ ਗੱਲਬਾਤ। ਮੇਰਾ ਖਿਆਲ ਹੈ ਕਿਸੇ ਸ਼ਾਇਰ ਨੂੰ, ਲਿਖਾਰੀ ਨੂੰ ਇਹ ਸੋਚ ਕੇ ਕਿ ਮੈਂ ਸੌਖੀ ਜ਼ੁਬਾਨ ਲਿਖਾਂ, ਕਿ ਮੈਂ ਔਖੀ ਲਿਖਾਂ, ਮੈਂ ਨਵੀਂ ਲਿਖਾਂ ਕਿ ਪੁਰਾਣੀ ਲਿਖਾਂ, ਮੇਰਾ ਖਿਆਲ ਹੈ ਜਿਵੇਂ ਤੁਸੀਂ ਗੱਲ ਕੀਤੀ ਇਹ ਨਹੀਂ ਕਰਨਾ ਚਾਹੀਦਾ। ਜੋ ਉਹਦੇ ਮਨ ਵਿੱਚ ਹੈ, ਜੋ ਉਹਦੇ ਘਰ ਸੁਣਿਆ, ਆਪਣੀ ਮਾਂ ਕੋਲ, ਦਾਦੀ ਕੋਲੋਂ, ਜੋ ਆਪਣੇ ਮਹੱਲੇ ਵਿੱਚ ਸੁਣਿਆ ਹੈ, ਉਹਨੂੰ ਬਗੈਰ ਚੱਕਿਆ, ਬਗੈਰ ਉਹਨੂੰ ਪਛੇਮਾਨ ਹੋਇਆ ਜਾਂ ਬਗੈਰ ਉਹਨੂੰ ਝੇਪ ਕੀਤਿਆਂ ਜੀ ਹਾਂ ਉਹ ਲਿਖਣਾ ਚਾਹੀਦਾ। ਔਰ ਇਹ ਕੰਮ ਹੁਣ ਸ਼ੁਰੂ ਹੋ ਗਿਆ ਹੈ। ਮਸਲ ਜਿਹਨੂੰ ਅਸੀਂ ਜਟਕੀ ਬੋਲੀ ਆਖਦੇ ਸਾਂ, ਜਿਹੜੀ ਜਗ੍ਹਾ ਤਾਂ ਗੁਜਰਾਤ ਨਾਲ ਹੈ, ਨਾਲ ਸਰਗੁੰਦਾ ਰਲ ਜਾਂਦਾ, ਹਫਸਾਬਾਦ ਮੰਡੀ ਬੋਲਦੀ ਜੀ ਹਾਂ ਹੁਣ ਨੌਜਵਾਨ ਬੜੇ ਧੜੱਲੇ ਦੇ ਨਾਲ ਸੋਹਣਾ ਅੱਛਾ ਉਸ ਜ਼ੁਬਾਨ ਵਿੱਚ ਲਿਖ ਰਹੇ ਨੇ। ਇਸੇ ਤਰ੍ਹਾਂ ਇਹਦੇ ਨਾਲ ਜੁੜੀ ਗੱਲ ਇਹਦੇ ਤੇ ਦੱਸੋ ਤੁਸੀਂ ਕਿ ਕਿਆ ਹਰ ਬੰਦਾ ਜਿਹੜਾ ਆਪਣੀ ਜ਼ੁਬਾਨ ਬੋਲਦਾ ਹੈ, ਘਰ 'ਚ ਬੋਲਦਾ ਹੈ, ਉਹ ਉਸੇ ਤਰ੍ਹਾਂ ਲਿਖੇ ਬਗੈਰ ਸੋਚੂੰ ਕਿ ਮੈਂ ਹੁਣ ਐਸਾ ਕਰਨਾ ਹੈ ਜਾਂ ਐਸਾ। ਉਹਦੇ ਵਿੱਚ ਕੋਈ ਬਨਾਵਟੀ ਚੀਜ਼ ਨਹੀਂ ਹੋਣੀ ਚਾਹੀਦੀ, ਇਹਦੇ ਤੇ ਰੋਸ਼ਨੀ ਪਾਣੀ ਹੈ। ਦੂਜਾ ਜਿਹੜਾ ਇੱਕ ਆਪਣਾ ਤਜਰਬਾ ਸਰਕਾਰ 'ਚ ਰਹਿਣ ਨਾਲ ਦੁਨੀਆ ਸਾਰੀ ਦੇ ਵਿੱਚ ਤਰੀਕਾ ਹੈ ਕਿ ਜਦੋਂ ਵੀ ਕੋਈ ਤਹਿਰੀਕ ਸ਼ੁਰੂ ਹੁੰਦੀ ਹੈ ਤੁਸੀਂ ਉਹਦੇ 'ਚ ਵੱਖਰੀਆਂ ਹੋਰ ਵੰਡੀਆਂ ਪਾ ਦਿਓ ਤਾਂ ਕਿ ਉੱਥੇ ਰੁਕ ਜਾਏ। ਪੂਰੀ ਇੰਡੀਆ 'ਚ ਵਰਤਿਆ ਜਾ ਰਿਹਾ। ਬਸ ਗੱਲ ਇਹ ਹੈ ਕਿ ਜੇ ਪੰਜਾਬੀ ਦੀ ਅਸੀਂ ਗੱਲ ਸ਼ੁਰੂ ਕਰਦੇ ਹਾਂ ਤਾਂ ਉਹ ਕਹਿੰਦੇ ਜੀ ਕਿਹੜੀ ਪੰਜਾਬੀ, ਕਿਹੜੀ ਜਿਹੜੀ ਉੱਥੇ ਬੋਲੀ ਜਾਂਦੀ ਹੈ ਹਫਸਾਬਾਦ 'ਚ ਜਾਂ ਬੋਲੀ ਜਾਂਦੀ ਹੈ ਮੁਲਤਾਨ 'ਚ ਜਾਂ ਕਿਹੜੀ। ਇਸ ਮਸਲੇ ਤੋਂ, ਇਸ ਜਾਲ ਤੋਂ ਸਾਨੂੰ ਬਚਣਾ ਹੈ। ਮੈਂ ਸਾਰਿਆਂ ਨਾਲ ਸਾਂਝੀ ਕਰ ਰਿਹਾ ਗੱਲ ਇਹ ਵੇ ਕਿ ਅਸੀਂ ਮੰਨਤਾ ਕਿਉਂ ਨਾ ਪੈਦਾ ਕਰੀਏ, ਅਸੀਂ ਉਹਦੀ ਕਬੂਲੀਅਤ ਕਿਉਂ ਨਾ ਪੈਦਾ ਕਰੀਏ। ਅਸੀਂ ਜੇ ਸਰਾਇਕੀ ਆਖਦੇ ਨੇ ਕਿ ਸਾਡੀ ਮੁਲਤਾਨੀ ਜ਼ੁਬਾਨ ਹੈ ਜਾਂ ਇੱਕ ਉਹਦਾ ਲਹਿਜਾ ਹੈ, ਅਸੀਂ ਉਹਨੂੰ ਲਹਿਜਾ ਆਖਦੇ ਹਾਂ, ਪਰ ਸਕੂਲਾਂ ਵਿੱਚ ਉਹਦਾ ਵੀ ਇੱਕ ਮਜ਼ਮੂਨ ਪੜ੍ਹਾ ਦੇਵੋ, 2 ਮਜ਼ਮੂਨ ਉਹਦੇ ਪੜ੍ਹਾ ਦੇਵੋ। ਜੇ ਤੁਸੀਂ ਪਠਵਾਰੀ ਜਾਂ ਮੇਰਾ ਲਹਿਜਾ ਹੈ ਜਿਹੜਾ ਸੰਗੋਂ ਦੇ ਬੋਲਿਆ ਜਾਂਦਾ ਹੈ ਹਫਸਾਬਾਦ, ਤੁਸੀਂ ਉਹਦੀ ਵੀ ਸ਼ਾਇਰੀ ਪੜ੍ਹਾ ਦੇਵੋ। ਅਗਰ ਅਸੀਂ ਆਪਸ 'ਚ ਜਿਸ ਤਰ੍ਹਾਂ ਲੜਾਇਆ ਜਾਂਦਾ, ਜਿਹੜਾ ਤਰੀਕਾ ਹੈ ਸਾਡਾ ਐਸਟੈਬਲਿਸ਼ਮੈਂਟ ਦਾ, ਉਹ ਏਜੰਸੀਆਂ ਦਾ ਬੜਾ ਪੁਰਾਣਾ, ਅਸੀਂ ਉਸ ਲੜਾਈ 'ਚ ਪੈ ਜਾਈਏ ਕਦੀ ਤੇਰੀ ਜ਼ੁਬਾਨ ਨਹੀਂ ਠੀਕ ਮੇਰੀ ਠੀਕ ਹੈ, ਔਰ ਖਾਸ ਤੌਰ ਤੇ ਲਾਹੌਰ ਤੋਂ ਇਹ ਆਵਾਜ਼ ਉੱਠੇ ਤੇ ਮੈਂ ਸਮਝਦਾ ਕਿ ਨੁਕਸਾਨ ਨਹੀਂ ਪਹੁੰਚੇਗਾ। ਐਸਾ ਲੱਗਦਾ ਸਹੀ ਤੁਸੀਂ ਬੜਾ ਆਪ ਤਜਜ਼ੀਆ ਕਰ ਦਿੱਤਾ ਤੁਸੀਂ ਸਾਰਾ, ਲੇਕਿਨ ਉਹਦੇ 'ਚ ਮਸਲਾ ਇਹ ਹੈ ਕਿ ਜਿਹੜੇ ਮੁਖਤਲਿਫ ਇਲਾਕੇ ਦੇ ਲਹਿਜੇ ਨੇ, ਬੋਲੜੀਆਂ ਨੇ, ਉਹ ਆ ਰਹੀਆਂ ਨੇ, ਅੱਛੀ ਗੱਲ ਹੈ। ਉਹਦੇ ਨਾਲ ਇਮਾਰਤ ਵੀ ਹੁੰਦੀ ਹੈ ਕਿਸੇ ਜ਼ੁਬਾਨ ਦੇ ਵਿੱਚ ਕਿੰਨੀਆਂ ਬੋਲੜੀਆਂ ਨੇ, ਡਾਇਲੈਕਟਸ ਨੇ, ਉਹੀ ਉਹਦੀ ਤਾਕਤ ਹੁੰਦੀ ਹੈ, ਉੱਥੋਂ ਹੀ ਰਫਸਾਲੀ ਆਉਂਦੀ ਹੈ। ਇਹ ਗੱਲ ਆਪਣੀ ਥਾਂ ਬਿਲਕੁਲ ਸਹੀ ਹੈ। ਔਰ ਇਹ ਜਿਹੜੀ ਮਤਲਬ ਮੈਂ ਖੁਦ ਜਦੋਂ ਮੇਰਾ ਖਿਆਲ ਹੈ ਕੋਈ ਵੀ ਨਹੀਂ ਸੀ ਲਿਖਦਾ ਲਹਿੰਦੀ ਦੇ ਵਿੱਚ ਜਾਂ ਬਾਹਰ ਦੀ ਬੋਲ, ਮੇਰੀਆਂ ਪਹਿਲੀਆਂ ਕਿਤਾਬਾਂ ਸਾਰੀਆਂ ਉਸੇ ਵਿੱਚ ਨੇ। ਸੋ ਉਸ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਆਪਣੇ ਆਪਣੇ ਇਲਾਕੇ ਦੇ ਹਿਸਾਬ ਨਾਲ ਲਿਖਣੀ ਸ਼ੁਰੂ ਕੀਤੀ, ਲੇਕਿਨ ਇਹਦੇ 'ਚ ਇੱਕ ਮਸਲਾ ਇਹ ਹੈ, ਇਹ ਆਪਣੀ ਥਾਂ ਬਿਲਕੁਲ ਠੀਕ ਹੈ, ਇਹ ਇਮਾਰਤ ਦਾ ਜ਼ਰੀਆ ਵੀ ਹੈ ਸਾਡੀ, ਲੇਕਿਨ ਇਹ ਹੈ ਕਿ ਤੁਸੀਂ ਅਗਰ ਜ਼ੁਬਾਨ ਚਾਹੁੰਦੇ ਹੋ ਕਿ ਕੈਸੀ ਸਾਂਝੀ ਜ਼ੁਬਾਨ ਹੋਵੇ ਜਿਹੜੀ ਕਿ ਸਭ ਨੂੰ ਕਮਿਊਨੀਕੇਟ ਕਰੇ, ਲਿਖਤ ਪੜ੍ਹਤ 'ਚ ਵੀ ਆ ਜਾਵੇ, ਤੁਹਾਡੇ ਕਾਰ ਵਿਹਾਰ 'ਚ ਵੀ ਆ ਜਾਵੇ, ਫਿਰ ਥੋੜ੍ਹਾ ਜਿਹਾ ਤੁਹਾਨੂੰ ਸਟੈਂਡਰਡਾਈਜ਼ ਵੀ ਕਰਨਾ ਪੈਂਦਾ ਹੈ ਉਸ ਨੂੰ, ਤਾਂ ਕਿ ਉਹਦਾ ਜਿਹੜਾ ਲਫ਼ਜ਼ ਦਾ ਤੁਸੀਂ ਮਾਨੇ ਦੇ ਰਹੇ ਹੋ ਉਹ ਮਾਨਾ ਇੱਥੇ ਵੀ ਉਹੀ ਹੋਵੇ ਤੇ ਮੰਡੀ ਭਾਵਦੀਨ ਵਿੱਚ ਵੀ ਉਹੀ ਹੋਵੇ ਤੇ ਉਹ ਪਿੰਡੀ ਵਿੱਚ ਵੀ ਉਹੀ ਹੋਵੇ। ਜੇ ਉਸੇ ਦਾ ਮਾਨਾ ਪਿੰਡੀ ਵਿੱਚ ਹੋ ਰਿਹਾ ਤੇ ਮੰਡੀ ਭਾਵਦੀਨ ਵਿੱਚ ਹੋ ਰਿਹਾ, ਲਾਹੌਰ ਵਿੱਚ ਹੋ ਰਿਹਾ, ਤੇ ਫਿਰ ਪ੍ਰੋਬਲਮ ਹੁੰਦਾ ਹੈ। ਇਸ ਵਾਸਤੇ ਸਟੈਂਡਰਡਾਈਜ਼ ਕਰਨਾ ਜ਼ੁਬਾਨ ਨੂੰ, ਮੈਂ ਨਹੀਂ ਕਹਿ ਰਿਹਾ ਕਿ ਉਹਦੀ ਨਾ ਲਿਖੋ, ਉਹਦੇ ਲਿਖੋ ਆਪਣਾ ਜਿਵੇਂ ਸਰਦਾ ਕਰੋ, ਲੇਕਿਨ ਉਹਦੇ ਨਾਲ ਐਫਰਟ ਇਹ ਹੋਣੀ ਚਾਹੀਦੀ ਹੈ ਕਿ ਇੱਕ ਸਟੈਂਡਰਡਾਈਜ਼ ਈਡੀਅਮ ਜ਼ਰੂਰ ਬਣਨਾ ਚਾਹੀਦਾ ਹੈ ਤਾਂ ਕਿ ਉਹ ਫਿਰ ਤੁਹਾਡੇ ਕਾਲਜਾਂ ਸਕੂਲਾਂ ਉਹਦੇ ਵਿੱਚ ਮੇਰਾ ਕਹਿਣ ਦਾ ਮਕਸਦ ਸਿਰਫ ਇਹ ਕਿ ਜੇ ਸਰਕਾਰ ਸਾਨੂੰ ਇਸ ਝਗੜੇ ਵਿੱਚ ਪਾ ਕੇ ਉਲਝਾਈ ਰੱਖੇ ਤੇ ਸਾਨੂੰ ਇਹ ਝਗੜਾ ਤੇ ਖਤਮ ਕਰਨਾ ਚਾਹੀਦਾ। ਅਸੀਂ ਸਾਰਿਆਂ ਨੂੰ ਗਲੇ ਨਾਲ ਲਾ ਦਈਏ, ਅਸੀਂ ਆਖੀਏ ਠੀਕ ਹੈ ਆਪੇ ਆਹਿਸਤਾ ਆਹਿਸਤਾ ਰਲ ਮਿਲ ਕੇ ਇੱਕ ਜ਼ੁਬਾਨ ਬਣ ਜਾਏਗੀ। ਇਹ ਸਾਰੇ ਇਹ ਦੇਖੋ ਇੱਥੇ ਤੇ ਹੁਣ ਜਿਹੜਾ ਮੈਂ ਨੈਸ਼ਨਲ ਦੀ ਗੱਲ ਕੀਤੀ, ਜ਼ਹਿਰੀਲਾ ਪ੍ਰੋਪੇਗੈਂਡਾ ਹੋ ਰਿਹਾ। ਕੁਝ ਪੰਜਾਬੀ ਨੇ ਸਰਾਇਕੀਆਂ ਨੂੰ ਮੰਦੇ ਗਾਲਾਂ ਕੱਢਦੇ ਨੇ, ਕੁਝ ਸਰਾਇਕੀ ਇਹਨਾਂ ਨੂੰ ਗਾਲਾਂ ਕੱਢਦੇ ਨੇ। ਇਤਨੀ ਬੇਸ਼ਰਮੀ ਦੀ ਇੰਤਹਾ ਹੈ ਕਿ ਆਪਣੇ ਲੋਕਾਂ ਨੂੰ ਇਸ ਤਰੀਕੇ ਨਾਲ ਜ਼ਲੀਲ ਕਰ ਰਹੇ ਨੇ ਇੱਕ ਦੂਜੇ ਨੂੰ ਕਿ ਉਹਦੀ ਮਿਸਾਲ ਹੀ ਨਹੀਂ ਮਿਲਦੀ। ਇਸ ਵਾਸਤੇ ਉਹ ਜਿਹੜਾ ਮਿਡਲ ਗਰਾਊਂਡ ਸੀ ਜਿੱਥੇ ਕਿ ਕੋਈ ਗੱਲਬਾਤ ਹੋ ਸਕੇ ਉਹ ਵੀ ਉਹਨਾਂ ਨੇ ਖਤਮ ਕਰ ਦਿੱਤੀ ਹੈ। ਸੋ ਉਹ ਜਿਹੜਾ ਮਾਮਲਾ ਹੈ ਨਾ ਉਹਨੂੰ ਜਰਾ ਸੋਚਣ ਦੀ ਜ਼ਰੂਰਤ ਹੈ, ਠੰਡੇ ਹੋਣ ਦੀ ਜ਼ਰੂਰਤ ਹੈ। ਜ਼ਰੂਰੀ ਸਾਹਿਬ ਅੱਗੇ ਤੁਸੀਂ ਗੱਲ ਕੀਤੀ ਸ਼ਾਮ
ਜੀ ਸਰ ਮੇਰਾ ਨਾਮ ਹੈ ਸ਼ਾਮ ਕਾਜ਼ਮ। ਅੱਛਾ ਅਸੀਂ ਨਾ ਇੱਕ ਆਰਬਿਟਰੀ ਸ਼ਹਿਰ ਹੈ ਉਹਦੇ ਤੋਂ ਜਰਾ ਹਟ ਕੇ ਨਾ ਫਿਨੋਮੀਨਲ ਨੂੰ ਵੇਖਦੇ ਹਾਂ ਵੀ ਮੈਂ ਬਾਹਰ ਦੀ ਬੋਲੀ ਜਾਂ ਜੱਟਕੀ ਬੋਲੀ ਉਹ ਬੋਲਣਾ ਵਾ ਉਹਦੇ ਦੇਖਣ ਦੀ ਕੋਸ਼ਿਸ਼ ਵੀ ਕਰਨਾ ਵਾ। ਤੁਸੀਂ ਅੱਗੇ ਤੁਲਨਾ ਕੀਤਾ ਹੈ ਸਰਾਇਕੀ ਦਾ ਔਰ ਮਾਝੇ ਵਾਲੇ ਲਹਿਜੇ ਦਾ ਵੀ ਉਹਨਾਂ ਜਦੋਂ ਅਸੀਂ ਵੇਖਦੇ ਹਾਂ ਨਾ ਤੇ ਉਹਨਾਂ 'ਚ ਸਾਨੂੰ ਢੇਰ ਫਰਕ ਦਿਸਦਾ ਹੈ। ਇੰਝ ਲੱਗਦਾ ਹੈ ਕਿ ਜਿਵੇਂ ਉਹ ਹੋਰ ਸ਼ਹਿਰ ਹੈ ਤੇ ਇਹ ਹੋਰ ਸ਼ਹਿਰ ਹੈ। ਹੁਣ ਮੈਂ ਜ਼ਰਾ ਹੋਰ ਵਿਚਕਾਰ ਬੈਠਾ ਹਾਂ, ਮਤਲਬ ਅਸੀਂ ਲੋਕ ਬੋਲੀ ਦੀ ਗੱਲ ਕਰੀਏ ਨਾ ਤੇ ਕਿਉਂਕਿ ਸਾਡੀ ਬੋਲੀ 'ਚ ਸ਼ੇਡਸ ਨੇ, ਮੈਂ ਲੰਘਦਿਆਂ ਲੱਗਾ ਜਾਵਾਂਗਾ ਤੇ ਉਹ ਇੱਕ ਸ਼ੇਡ ਬਦਲਿਆ ਜਾਂਦਾ ਹੈ, ਉਹਦੇ ਹਰ ਟ੍ਰਾਂਜੀਸ਼ਨ ਆਉਂਦਾ ਥੋੜਾ ਜਿਹਾ ਅੱਗੇ ਜਾ ਕੇ ਉਹ ਇਵੇਂ ਲੰਘਦੇ ਵਾਲੇ ਜਿਵੇਂ ਜਿਵੇਂ ਅੱਗੇ ਲੱਗਾ ਜਾਵਾਂਗੇ ਨਾ ਤੇ 40 ਕਿਲੋਮੀਟਰ ਜਿਹੜਾ ਸ਼ੇਡ ਹੈ ਉਹ ਅਗਲੇ ਨਾਲ ਥੋੜਾ ਰਲਦਾ ਹੈ, ਉਹਦੇ ਤੋਂ ਅੱਗੇ ਵਾਲਾ ਹੋਰ ਅੱਗੇ ਨਾਲ ਰਲਦਾ ਹੈ। ਇਵੇਂ ਚਨਿਓਟ ਵਾਲਾ ਬੰਦਾ ਜਾਂ ਅਸੀਂ ਸਿੰਧ 'ਚ ਹੀ ਵੜ ਜਾਂਦੇ ਹਾਂ ਤੇ ਉਬਾੜੋ ਜਿਹੜੀ ਬੋਲੀ ਜਾਂਦੀ ਵੀ ਸਿੰਧੀ ਮੈਨੂੰ ਉਹਦੀ ਵੀ ਸਮਝ ਆ ਜਾਂਦੀ ਹੈ, ਸਰਾਇਕੀ ਦੀ ਬਿਲਕੁਲ ਸਮਝ ਆ ਜਾਂਦੀ ਹੈ। ਲੇਕਿਨ ਜਿਹੜਾ ਬੰਦਾ ਮਾਝੇ ਵਾਲਾ ਹੈ ਅਗਰ ਅਸੀਂ ਉਹਦਾ ਮਵਾਜ਼ਨਾ ਕਰਾਂਗੇ ਉਹ ਅਗਾਂ ਬਿਲਕੁਲ ਰਹੀਮ ਯਾਰ ਖਾਨ ਐਂਡ ਤੇ ਜਾ ਕੇ ਉਹ ਫਰਕ ਜਿਹੜਾ ਸ਼ੇਡ ਕਿਉਂਕਿ ਉਹ ਬੜਾ ਫਰਕ ਪੈ ਗਿਆ ਤੇ ਉਹਦੇ ਮਤਲਬ ਉਹ ਪਾੜ ਵੱਧ ਗਿਆ। ਇਵੇਂ ਜਦੋਂ ਮੈਂ ਇਹਦਾ ਮਵਾਜ਼ਨਾ ਕਰਾਂਗਾ ਨਾ ਮੱਝ ਦਾ ਤੇ ਮਲਵਈ ਦਾ ਉਹ ਕਿਉਂਕਿ ਨੇੜੇ ਨੇ ਤੇ ਉਹਨਾਂ 'ਚ ਉਹ ਫਰਕ ਬੜਾ ਘੱਟ ਹੈ। ਮੈਂ ਇਹ ਜਾਣਨਾ ਚਾਹੁੰਦਾ ਵਾਂ ਕਿ ਇਹ ਜਿਹੜੀ ਲੋਕ ਬੋਲੀ ਹੈ ਜਿਹੜੀ ਕਿ ਪੂਰੀ ਸਿਵਲਾਈਜੇਸ਼ਨ ਜਿਹੜੀ ਹੈ ਵੇ ਸਿੰਧ ਸਿਵਲਾਈਜੇਸ਼ਨ ਨੂੰ ਆਖ ਲਓ ਸਿੰਧ ਦੀ ਜਾਂ ਸਾਡਾ ਜਿਹੜਾ ਪੂਰਾ ਖਿੱਤਾ ਹੈ ਉਸ ਬੋਲੀ ਵਿੱਚ ਉਹ ਬੁਨਿਆਦੀ ਫਰਕ ਕਿਹੜਾ ਹੈ ਜਿਸ ਇਹਨਾਂ ਬੋਲੜੀਆਂ ਨੂੰ ਨਾ ਉਹ ਬੁਨਿਆਦੀ ਲੈਣ ਕਿਹੜੀ ਹੈ ਉਹ ਬੋਲੜੀਆਂ ਨੂੰ ਵੱਖਰੀ ਜ਼ੁਬਾਨ ਬਣਾਉਂਦੀ ਹੈ। ਮਤਲਬ ਬੋਲੜੀਆਂ ਇੱਕ ਮੈਂ ਤਾਂ ਇਹ ਸਮਝਦਾ ਪੈਣਾ ਕਿ ਸਾਰੀਆਂ ਬੋਲੜੀਆਂ ਨੇ ਇੱਕਸੇ ਜ਼ੁਬਾਨ ਦੀਆਂ ਉਹ ਲੈਣ ਕਿਹੜੀ ਹੈ ਕਿ ਜਿਹੜੀ ਉਹਨਾਂ ਨੂੰ ਨਾ ਬੋਲੜੀਆਂ ਤੋਂ ਹਟ ਕੇ ਤੇ ਜ਼ੁਬਾਨ ਬਣਾ ਛੱਡੀ। ਲਿੰਗੁਇਸਟਿਕਸ ਦੇ ਵਿੱਚ ਉਹ ਅਸੂਲ ਕੀ ਹੈ ਉਹ ਜ਼ਾਬਤਾ ਕੀ ਹੈ। ਮੈਨੂੰ ਪੂਰੀ ਗੱਲ ਨਹੀਂ ਸਮਝ ਆਈ। ਕਹਿੰਦੇ ਨੇ ਕਿ ਬੋਲੀ ਔਰ ਜ਼ੁਬਾਨ ਫਰਕ ਕਿਵੇਂ ਨਹੀਂ ਲਿੰਗੁਇਸਟਿਕ ਫਰਕ ਇੱਕ ਦੇਖੋ ਇਹ ਐਕੈਡੈਮਿਕ ਗੱਲਾਂ ਨੇ। ਬੋਲੀ ਕੀ ਹੁੰਦੀ ਹੈ ਇਹ ਕਿਤਾਬਾਂ ਮੌਜੂਦ ਨੇ ਅਸੀਂ ਪੜ੍ਹ ਸਕਦੇ ਹਾਂ ਦੇਖ ਸਕਦੇ ਹਾਂ। ਇਹ ਬੋਲੀ ਹੁੰਦੀ ਹੈ ਜੀ ਇਹ ਜ਼ੁਬਾਨ ਹੁੰਦੀ ਹੈ। ਬੋਲੀ ਅਸੀਂ ਜ਼ੁਬਾਨ ਨਹੀਂ ਕਹਿੰਦੇ ਹਾਂ ਬੋਲੜੀ ਡਾਇਲੈਕਟ ਦਾ ਲਫ਼ਜ਼ ਹੈ ਠੀਕ ਹੈ ਜੀ। ਲੇਕਿਨ ਅਗਰ ਕੋਈ ਕਮਿਊਨਿਟੀ ਕਹਿੰਦੀ ਹੈ ਕਿ ਮੇਰੀ ਜ਼ੁਬਾਨ ਬੋਲੀ ਨਹੀਂ ਹੈ ਬੋਲੜੀ ਨਹੀਂ ਹੈ ਬੋਲੀ ਹੈ ਔਰ ਇਹ ਵੱਖਰੀ ਹੈ ਤੁਹਾਡੇ ਤੋਂ ਤਾਂ ਉਹਨਾਂ ਨੂੰ ਕੌਣ ਰੋਕ ਸਕਦਾ ਹੈ? ਕੌਣ ਕੋਈ ਜਿਨ੍ਹਾਂ ਨੇ ਉਹਨੂੰ ਕਹਿਣ ਤੇ ਲਾਇਆ ਹੋਇਆ ਜਿਹੜਾ ਯਾਰ ਮਤਲਬ ਕਹਿੰਦਾ ਨਹੀਂ ਇਹ ਵੀ ਦੇਖੋ ਇਹ ਵੀ ਸਾਜ ਸਾਹਿਬ ਮੈਂ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਹਾਂ। ਮੈਂ ਇਹ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਹੈ ਕਿ ਸਰਾਇਕੀ ਸਪੀਕਿੰਗ ਸਾਰੇ ਦੇ ਸਾਰੇ ਬਦਨੀਤੀ ਨਾਲ ਇਹ ਕਰੇ ਐਸੀ ਕੋਈ ਗੱਲ ਨਹੀਂ। ਉਹਨਾਂ ਦਾ ਆਪਣਾ ਬੋਲਣ ਦਾ ਤਰੀਕਾ ਹੈ ਆਪਣੀ ਤਹਿਜ਼ੀਬ ਹੈ। ਮੁਲਤਾਨ ਪੰਜਾਬ ਦਾ ਸਭ ਤੋਂ ਕਦੀਮ ਸ਼ਹਿਰ ਹੈ। ਅਸੀਂ ਤਾਰੀਖ ਨੂੰ ਹੀ ਭੁੱਲ ਜਾਂਦੇ ਹਾਂ। ਮਤਲਬ ਇਹ ਹੈ ਕਿ ਅਗਰ ਉਹ ਬੰਦੇ ਜੈਨੂਇਨਲੀ ਫੀਲ ਕਰਦੇ ਨੇ ਤੇ ਫਿਰ ਮੇਰਾ ਖਿਆਲ ਹੈ ਸਾਨੂੰ ਬਹਿਰਹਾਲ ਮੈਂ ਤੇ ਆਪਣੀ ਗੱਲ ਕਰਦਾ ਉਹਨਾਂ ਕਰ ਲਈ ਤੇਰਾ ਗੱਲ ਹੋ ਗਈ ਇਸ ਰਿਆਸਤ ਬਣਾਇਆ ਨਹੀਂ ਜਾ ਸਕਦਾ। ਆਖਰੀ ਜ਼ਬਰਦਸਤੀ ਹੁਣ ਡੰਡੇ ਨਾਲ ਤੁਸੀਂ ਮਨਾਓਗੇ ਉਹਨਾਂ ਨੂੰ ਨਾ ਗੁਜ਼ਾਰਿਸ਼ ਹੈ ਕਿ ਸਾਡੀ ਬੈਠਕ ਦਾ ਜਿਹੜਾ ਸਰਨਾਮਾ ਸੀ ਨਾ ਉਹ ਅਸੀਂ ਕੁਝ ਮੁਸ਼ਤਾਕ ਸਾਹਿਬ ਦੀ ਸ਼ਾਇਰੀ ਤੇ ਕੁਝ ਉਹਨਾਂ ਦੀ ਸ਼ਾਇਰੀ ਦੇ ਬਾਰੇ ਤੇ ਅਸੀਂ ਸਾਰਾ ਜਿਹੜਾ ਅੱਜ ਦਾ ਪਸਾਰਾ ਹੈ ਨਾ ਉਹ ਲਿਆ ਕੇ ਤੇ ਸੂਰੀ ਸਾਹਿਬ ਦੇ ਆਪਣਾ ਸਾਹਮਣੇ ਰੱਖਤਾ ਅੱਜ ਫੈਸਲਾ ਕਰਕੇ ਜਾਓ ਕਿ ਮਿਹਰਬਾਨੀ ਕਰੋ ਸ਼ੁਕਰੀਆ ਤੁਹਾਡਾ ਆਪਣਾ ਕੰਮ ਨਾ ਕਰਾਓ ਉਹਨਾਂ ਨੂੰ ਛੋਟੇ ਛੋਟੇ ਕੰਮ ਕਰੋ। ਮੈਂ ਇੱਕ ਸਵਾਲ ਪੁੱਟ ਕਰ ਦੇਣਾ ਤੇ ਤੁਸੀਂ ਉਸ ਤੋਂ ਆਖਰੀ ਸਵਾਲ ਹੈ ਇਹ ਵੀ ਦੱਸ ਛੋਟਾ ਜਿਹਾ ਸਵਾਲ ਹੈ। ਮੇਰਾ ਖਿਆਲ ਹੈ ਮੈਂ ਕਾਫੀ ਗੌਰ ਕਰਦਾ ਹੋਇਆ ਮੇਰੇ ਖਿਆਲ ਇਹ ਸੂਫੀ ਸਾਹਿਬ ਨੂੰ ਜਿਹੜੇ ਕੋਲੋਂ ਜਾਣਨ ਪਛਾਣਨ ਸੁਣਨ ਵਾਲੇ ਹਨ ਨਾ ਉਹਨਾਂ ਦੇ ਵਿੱਚ ਮੈਂ ਕਦੀਮ ਤਰੀਨ ਦੇ ਵਿੱਚ ਸ਼ਾਮਲ ਹਾਂ। ਅੱਛਾ ਇਹ ਹੀ ਮੁਖਬਰ ਨੇ ਤੁਹਾਡੇ ਬਿਲਕੁਲ ਨੌਜਵਾਨ ਯੂਨੀਵਰਸਿਟੀ ਦੇ ਜ਼ਮਾਨੇ ਦੇ ਵਿੱਚ ਇਹਨਾਂ ਦੀ ਸ਼ਾਇਰੀ ਤੁਸੀਂ ਇਹ ਦੱਸੋ ਮੈਂ ਝੂਠਾ ਪੈ ਰਿਹਾ ਸੀ ਪਹਿਲੇ ਇਹ ਗੱਲ ਕਲੀਅਰ ਸਵਾਲ ਨੂੰ ਜ਼ਰਾ ਉਹ ਗਿਰਾ ਲਾ ਕੇ ਰੱਖੋ। ਸੂਫੀ ਸਾਹਿਬ ਗਾ ਵੀ ਲੈਂਦੇ ਨੇ ਥੋੜਾ ਬਹੁਤ ਮੈਂ ਕੀ ਗੱਲ ਕਰਨ ਲੱਗਾ ਮੈਨੂੰ ਜ਼ਰਾ ਗੱਲ ਕਰ ਦੋ ਗੱਲਾਂ ਨੇ ਸੂਫੀ ਸਾਹਿਬ ਦਾ ਜਿਹੜਾ ਹੈ ਨਾ ਜੀ ਆਪਣਾ ਨਿੱਜੀ ਇੱਕ ਤਾਰਫ ਉਹਦੇ ਵਿੱਚ ਬਹੁਤ ਜਿਹੜੀਆਂ ਉਹਦੀਆਂ ਜੇਤਾਂ ਨੇ ਸੂਫੀ ਸਾਹਿਬ ਬਹੁਤ ਖੂਬਸੂਰਤ ਗਾਉਂਦੇ ਨੇ ਵਾਜਾ ਬਹੁਤ ਸੋਹਣਾ ਵਜਾਉਂਦੇ ਨੇ। ਤੋਬਾ ਕਰ ਉਹ ਤੋਬਾ ਕਰੀ ਅੱਛਾ ਸੂਫੀ ਸਾਹਿਬ ਨੇ ਮੇਰੇ ਤੇ ਪੈ ਰਹੀ ਉਹ ਤੋਬਾ ਮੇਰੀ ਤੋਬਾ ਮੈਨੂੰ ਉਹ
ਸਾਰਾ ਜਿਹੜਾ ਨਾ ਆਨੰਦ ਲੈਣ ਦੇ ਜਿਹੜੇ ਨੇ ਬੜੇ ਮੌਕੇ ਮਿਲੇ। ਹਾਂ, ਅੱਛਾ। ਬੜੇ ਆਭਾਰੀ ਹੈ ਇਹਨਾਂ ਦੇ। ਮੈਂ ਜੀ, ਸਵਾਲ ਫਿਰ ਕਰਦਾ fitness ਹਾਂ। ਹੋਣੀ। ਕੱਲ ਨੂੰ ਅਸੀਂ ਇੱਧਰ ਉੱਧਰ ਨਹੀਂ ਕਰਦੇ ਪਾਰਟਿਕੂਲਰ। ਹਾਂ। ਮੈਂ ਜਿਹੜਾ ਪੁੱਛਣਾ ਸੀ ਕਿ ਕਿਆ ਉਹ ਜਿਹੜੀ ਸ਼ਾਇਰੀ ਅਸੀਂ ਤੁਹਾਡੇ ਕੋਲ ਸੁਣੀ ਬਿਲਕੁਲ ਇਬਤਦਾ ਦੇ ਵਿੱਚ, ਜਿਸ ਵੇਲੇ ਬੜੀ ਕੰਫਲਿਕਟ ਸੀ ਆਪਣਾ ਪੰਜਾਬ ਦੇ ਵਿੱਚ ਖਾਸ ਤੌਰ ਦੇ ਉੱਤੇ ਬਾਜ਼ੂ ਵਾਲਿਆਂ ਦੀ ਔਰ ਪਛੜੇ ਹੋਏ ਨਜ਼ਰੀਆਤ ਵਾਲੇ ਨੇ ਉਹਨਾਂ ਦੀ ਬੜੀ ਕੰਫਲਿਕਟ ਸੀ। ਉਹਦੇ ਪਸ ਮੰਜ਼ਰ ਦੇ ਵੀ ਤੁਸੀਂ ਸ਼ਾਇਰੀ ਕਰਦੇ ਸੋ ਪਏ। ਔਰ ਅੱਜ ਜਿਸ ਵੇਲੇ ਬਹੁਤ ਸਾਰੇ ਉਹ ਕੁਐਸਚਨ ਜਿਹੜੇ ਨੇ ਉਹ ਬਿਲਕੁਲ ਇਰਰੈਲੀਵੈਂਟ ਹੀ ਹੋ ਚੁੱਕੇ। ਦੁਨੀਆ ਅੱਗੇ ਦੀ ਅੱਗੇ ਚਲੀ ਗਈ। ਜਿਹੜੀ ਇਹਨਾਂ ਨੇ ਗੱਲ ਕੀਤੀ ਨਾ, ਉਹ ਗੱਲ ਇਹ ਹੈ ਕਿ ਜ਼ੁਬਾਨਾਂ ਵੀ ਔਰ ਸਭ ਚੀਜ਼ਾਂ ਜਿਹੜੀਆਂ ਇਹਨਾਂ ਨੂੰ ਬਾਜ਼ਾਰ ਤੈਅ ਕਰਦਾ, ਮਈਸ਼ਤ ਤੈਅ ਕਰਦੀ। ਔਰ ਜਿਸ ਤਰ੍ਹਾਂ ਮਈਸ਼ਤ ਜਿਹੜੀ ਇੰਟੀਗ੍ਰੇਟ ਹੁੰਦੀ ਚਲੀ ਜਾਏਗੀ ਜਾਂ ਹੁੰਦੀ ਹੈ ਵੀ, ਉਸੇ ਤਰ੍ਹਾਂ ਜ਼ੁਬਾਨਾਂ ਦੇ ਵਿੱਚ ਵੀ ਮਤਲਬ ਐਮਲਗਾਮੇਸ਼ਨ ਜਿਹੜੀ ਹੈ ਉਹ ਵੱਧਦੀ ਚਲੀ ਜਾਂਦੀ ਹੈ। ਔਰ ਉਹਦੇ ਵਿੱਚ ਤੁਸੀਂ ਹੁਣ ਵੇਖਣਾ ਅਗਲੇ 10-20 ਸਾਲ ਦੇ ਵਿੱਚ ਪਸ਼ਤੋ ਦੇ ਬਹੁਤ ਸਾਰੇ ਅਲਫਾਜ਼, ਕਿਉਂਕਿ ਪਠਾਨ ਬੇਤਾਸ਼ਾ ਪੰਜਾਬ ਦੇ ਵਿੱਚ ਆ ਵੜਿਆ, ਤੁਹਾਨੂੰ ਪਸ਼ਤੋ ਜਿਹੜੀ ਉਹ ਬਹੁਤ ਸਾਰੇ ਲਫ਼ਜ਼ ਆ ਜਾਣੇ। ਇਸ ਤਰ੍ਹਾਂ ਸਰਾਇਕੀ ਵੀ ਆ ਜਾਣੀ ਹੈ, ਸਰਾਇਕੀਆਂ ਨੂੰ ਪੰਜਾਬੀ ਆ ਜਾਣੀ ਹੈ। ਇਹ ਇੱਕ ਨਵੀਂ ਜਿਹੜੀ ਜ਼ੁਬਾਨ ਬਣਨੀ ਹੈ। ਪੰਜਾਬੀ ਗੁੱਜੀ ਹੈ ਜਾਂ ਪਸ਼ਤੋ ਨਹੀਂ ਗੁੱਜਣੀ। ਤੁਸੀਂ ਆਪਣੀ ਸ਼ਾਇਰੀ ਦੇ ਹਵਾਲੇ ਦੇ ਨਾਲ ਸਰਵਿਸ ਰਾਏ ਪਾਓ ਕਿ ਉਸ ਸ਼ਾਇਰੀ ਦੇ ਵਿੱਚ ਆਪਣੇ ਜ਼ਾਤੀ ਜਿਸ ਬੰਦਾ ਬੁੱਕਲ ਦੇ ਵਿੱਚ ਮੂੰਹ ਪਾ ਕੇ ਵੇਖਦਾ ਸੋਚਦਾ, ਤੁਹਾਡੇ ਵਿੱਚ ਕਿੰਨਾ ਕੁ ਐਵੋਲੂਸ਼ਨ ਹੋਇਆ ਹੈ। ਤੁਹਾਡੇ ਜਿਹੜੇ ਉਹ ਸਣ ਸਾਰੇ ਸੋਚ ਦੇ ਪੈਟਰਨ ਔਰ ਸ਼ਾਇਰੀ ਦੇ ਵਿੱਚ ਉਹਨੂੰ ਢਾਲਣ ਦੇ ਪੈਟਰਨ ਜਿਹੜੇ ਸਨ, ਉਹਨਾਂ ਦੇ ਵਿੱਚ ਕੀ ਤਬਦੀਲੀ ਆਈ ਔਰ ਆਈ ਵੀ ਹੈ ਕਿ ਨਹੀਂ ਆਈ, ਤਰੱਕੀ ਹੋਈ ਹੈ ਜਾਂ ਪਿੱਛੇ ਨੂੰ ਗਈ? ਨਹੀਂ, ਮੇਰੇ ਵਿੱਚ ਤੇ ਦੇਖੋ ਜੀ, ਮੇਰੇ ਵਿੱਚ ਤੇ ਮੇਰਾ ਖਿਆਲ ਚੰਗੀ ਜਾਂ ਭੈੜੀ ਇੱਕ ਵਾਜ਼ੇ ਤਬਦੀਲੀ ਹੈ ਮੇਰੀ ਆਪਣੀ ਜ਼ਿੰਦਗੀ ਦੀ। ਸ਼ਾਇਰੀ ਜਿਹੜੀ ਵੀ ਹੈ ਸਾਰੀ, ਪਹਿਲੀ ਮੇਰੀ ਸ਼ਾਇਰੀ ਕੁਝ ਹੋਰ ਤਰ੍ਹਾਂ ਹੈ, ਬਲਕਿ ਲਗਾਤਾਰ ਤੁਹਾਨੂੰ ਨਜ਼ਰ ਆਏਗਾ ਕਿ ਉਹ ਪਹਿਲੀ ਕਿਤਾਬ ਤੋਂ ਦੂਜੀ ਤੋਂ ਤੀਜੀ ਤੋਂ ਮੁਖਤਲਿਫ ਹੈ। ਉਹ ਜਿਵੇਂ ਜਿਵੇਂ ਇਨਸਾਨ ਦੇ ਤਜਰਬਾ ਸਮਝ ਬਦਲਦੀ ਹੈ, ਉਸੇ ਹਿਸਾਬ ਨਾਲ ਸ਼ਾਇਰੀ ਉਹਦੀ ਬਦਲਦੀ ਹੈ। ਔਰ ਦੂਸਰਾ ਜਿਹੜੀ ਤੁਸੀਂ ਗੱਲ ਕੀਤੀ ਹੈ, ਮਤਲਬ ਇਹ ਹੈ ਕਿ ਹੁਣ ਸ਼ਾਇਰੀ ਜ਼ਿਆਦਾ ਕੰਕਰੀਟ ਹੈ, ਤਜਰਬਾ ਜਿਹੜਾ ਹੈ ਉਹ ਬਹੁਤ ਸਾਦਾ ਵਾਜ਼ੇ ਹੈ। ਤੇ ਉਹ ਇੱਕ ਜ਼ਮਾਨੇ 'ਚ ਐਬਸਟ੍ਰੈਕਸ਼ਨ ਬਹੁਤ ਸੀ। ਦੂਸਰਾ ਇਹ ਹੈ ਕਿ ਜਿਹੜੀ ਲੈਫਟ ਰਾਈਟ ਦੀ ਜਿਸੇ ਜ਼ਮਾਨੇ ਜਦੋਂ ਬੜਾ ਯੁੱਧ ਮਚਿਆ ਸੀ ਸੱਜੇ ਦਾ ਖੱਬੇ ਦਾ, ਤੇ ਮੈਂ ਤਾਂ ਗਵਰਨਮੈਂਟ ਕਾਲਜ ਜਦੋਂ ਛੱਡ ਕੇ ਗਿਆ ਯੂਨੀਵਰਸਿਟੀ 'ਚ ਹੋਸਟਲ 'ਚ ਪਨਾਹ ਲਈਏ ਦੋਸਤਾਂ ਕੋਲ, ਤੇ ਉਦੋਂ ਨਾਰੇ ਉੱਥੇ ਵੱਜਦੇ ਸਨ, ਸੁਰਖ ਹੈ ਏਸ਼ੀਆ ਸੁਰਖ ਹੈ। ਔਰ ਫਿਰ ਜਮੀਅਤ ਦਾ ਨਾਰਾ ਹੁੰਦਾ ਸੀ, ਸਬਜ਼ ਹੈ ਏਸ਼ੀਆ ਸਬਜ਼ ਹੈ। ਉੱਥੇ ਇੱਕ ਹੋਰ ਗਰੁੱਪ ਹੁੰਦਾ ਸੀ ਛੋਟਾ ਜਿਹਾ, ਉਹ ਜਿਹਨਾਂ ਨੂੰ ਹੁਣ ਮੰਮੀ ਡੈਡੀ ਕਿਹਾ ਜਾਂਦਾ, ਜਿਨ੍ਹਾਂ ਨੂੰ ਹੁਣ ਮੰਮੀ ਡੈਡੀ ਕਿਹਾ ਜਾਂਦਾ ਨਾ, ਇਹ ਅੰਗਰੇਜ਼ੀ ਸਪੀਕਿੰਗ ਐਫਲੂਐਂਟ ਖੁਸ਼ਹਾਲ ਘਰਾਂ ਦੇ ਲੋਕ ਬੱਚੇ ਜਿਹੜੇ ਸਨ, ਉਹ ਸਨ। ਉਹਨਾਂ ਨੇ ਆਪਣਾ ਨਾਂ ਗਰੁੱਪ ਤਾਂ ਰੱਖਿਆ ਸੀ ਬਰੂਟਸ। ਅੱਛਾ, ਉਹ ਵੀ ਜਲੂਸ ਕੱਢਦੇ ਸਨ। ਜਦੋਂ ਇਹ ਜਲੂਸ ਕੱਢ ਰਹੇ ਸਨ ਦੋਵੇਂ, ਉਹ ਵੀ ਕਦੇ ਕਦੇ ਆਪਣਾ ਜਲੂਸ ਕੱਢਦੇ ਸਨ। ਉਹਨਾਂ ਦਾ ਨਾਰਾ ਸਭ ਤੋਂ ਅੱਛਾ ਸੀ ਜਿਹੜਾ ਉਹ ਕਹਿੰਦੇ ਸਨ, ਸੁਰਖ ਹੈ ਨਾ ਸਬਜ਼ ਹੈ ਏਸ਼ੀਆ ਕੋ ਕब्ज़ है। ਪੜਾਇਆ ਸੀ, ਯਾਦ ਹੋਏਗਾ ਤੁਹਾਨੂੰ। ਉਹਨੇ कहा एशिया दरअसल ना सुर्ख है ना सब्ज़ है, ये तरबूज है। ऊपर से ये सब्ज़ है, अंदर से ये सुर्ख है। दूसरा ये है कि मेरी अपनी जो जाती है ना जी, मैं सिक्ख्या बहुत है ਜਿਹੜੇ ਲੈਫਟਿਸਟ ਬਜ਼ੁਰਗ ਨੇ, ਲੇਕਿਨ ਮੈਂ ਹਮੇਸ਼ਾ ਆਪਣੀ ਥਾਂ ਥੋੜ੍ਹੀ ਜਿਹੀ ਬਚਾ ਕੇ ਰੱਖਦਾ ਰਿਹਾ, ਕਿਉਂਕਿ ਮੈਂ ਕਿਸੇ ਪਾਰਟੀ ਦਾ ਮੈਂਬਰ ਨਹੀਂ ਬਣਿਆ, ਕਿਸੇ ਗਰੁੱਪ ਦਾ ਉਸ ਤਰ੍ਹਾਂ ਧੜੇ ਦਾ ਹਿੱਸਾ ਨਹੀਂ ਬਣਿਆ। ਬਲਕਿ ਮੈਨੂੰ ਯਾਦ ਹੈ, ਇੱਕ ਮੈਂ ਥੋੜ੍ਹੀ ਜਿਹੀ ਗੱਲ ਸੁਣਾ ਦਿਆਂ। ਔਰ ਉਹ ਜਿਹੜਾ ਹੈ ਕਿ ਜੀ ਇਹ ਲੈਫਟ ਦੀ ਸ਼ਾਇਰੀ ਹੈ, ਇਹ ਰਾਈਟ ਦੀ ਸ਼ਾਇਰੀ ਹੈ, ਪ੍ਰੋਗਰੈਸਿਵ ਸ਼ਾਇਰੀ ਹੈ, ਮੈਨੂੰ ਕੋਈ ਖਾਸ ਸਮਝ ਨਹੀਂ ਆਉਂਦੀ ਇਸ ਗੱਲ ਦੀ। ਮੇਰੀ ਕਿਤਾਬ ਛਪੀ ਮਿੱਟੀ ਦਾ ਬਾਸ, ਇਹ 78 ਦੀ ਗੱਲ ਹੈ, ਮੇਰਾ ਖਿਆਲ 78 ਦੀ। ਉਹ ਲਵ ਪੋਇਮਸ ਨੇ। ਮੇਜਰ ਇਸਾਕ ਸਾਹਿਬ ਮਿਲ ਗਿਆ ਮੈਨੂੰ, ਉਹ ਕਹਿੰਦੇ ਕਾਕਾ ਤੈਨੂੰ ਕੀ ਹੋ ਗਿਆ? ਬੜੇ ਚੰਗੇ ਭਲੇ ਇਨਸਾਨ, ਸਮਝਦਾਰ।
ਉਹ ਕਾਕਾ ਤੈਨੂੰ ਕੀ ਹੋਇਆ, ਇਹ ਕੀ ਤੂੰ ਮਤਲਬ ਇਹ ਹੈ ਕਿ ਇਸ਼ਕ ਉਸ਼ਕ ਦੇ ਪਿੱਛੇ ਪੈ ਗਏ ਹੈ, ਇਹ ਕੀ ਹੈ, ਕੀ ਨਜ਼ਮਾਂ ਤੂੰ ਲਿਖਦੇ ਹੈ। ਮੈਨੂੰ ਯਾਦ ਹੈ, ਮੈਂ ਹਾਲਾਂਕਿ ਸਮਝ ਕੋਈ ਐਡੀ ਨਹੀਂ ਸੀ, ਹੁਣ ਵੀ ਕੋਈ ਨਹੀਂ, ਲੇਕਿਨ ਬਹਿਰਹਾਲ ਮੈਂ ਮੇਜਰ ਸਾਹਿਬ ਨੂੰ ਇੱਕ ਗੱਲ ਕੀਤੀ ਉਦੋਂ, ਉਹ ਮੈਨੂੰ ਐਗਜ਼ੈਕਟਲੀ ਯਾਦ ਹੈ। ਮੈਂ ਕਿਹਾ ਮੇਜਰ ਸਾਹਿਬ ਸ਼ਾਇਰੀ ਇਸ ਵਾਸਤੇ ਥੋੜਾ ਇਨਕਲਾਬੀ ਹੋ ਜਾਂਦੀ ਹੈ ਕਿ ਉਹ ਔਰਤਾਂ ਬਾਰੇ ਕੀ ਹੋਏ ਤੇ ਜਾਂ ਇਸ਼ਕ ਦੇ ਬਾਰੇ ਹੋਏ, ਔਰਤ ਮਰਦ ਦੇ ਰਿਲੇਸ਼ਨ ਬਾਰੇ ਹੋਏ ਤਾਂ ਗੈਰ ਇਨਕਲਾਬੀ ਹੋ ਜਾਏਗੀ, ਤੇ ਮਜ਼ਦੂਰਾਂ ਦੇ ਬਾਰੇ ਹੋਏਗੀ ਤੇ ਇਨਕਲਾਬੀ ਹੋ ਜਾਏਗੀ। ਸ਼ਾਇਰੀ ਤੇ ਸ਼ਾਇਰ ਦੇ ਤਕਨੀ ਦੇ ਨਾਲ ਹੈ ਨਾ, ਉਹਦੀ ਪਰਸਪੈਕਟਿਵ ਤੋਂ ਹੈ। ਉਹ ਅਗਰ ਔਰਤ ਮਰਦ ਦੇ ਰਿਸ਼ਤੇ ਬਾਰੇ ਗੱਲ ਕਰਦਾ ਹੈ ਤੇ ਉਹ ਪ੍ਰੋਗਰੈਸਿਵ ਹੋ ਸਕਦੀ ਹੈ, ਅਗਰ ਇੱਕ ਰਿਐਕਸ਼ਨਰੀ ਆਦਮੀ ਮਜ਼ਦੂਰਾਂ ਦੀ ਵੀ ਗੱਲ ਕਰਦਾ ਰਿਐਕਸ਼ਨਰੀ ਹੋ ਸਕਦੀ ਹੈ। ਬਹੁਤ ਅੱਛਾ, ਠੀਕ ਹੈ ਨਾ। ਲੇਕਿਨ ਇਹ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਇਹ ਬੜੀ ਸੀ, ਹੁਣ ਵੀ ਹੈ, ਤਰੱਕੀ ਪਸੰਦ। ਬਈ ਕੀ ਪਸੰਦ ਹੋ, ਤਰੱਕੀ ਪਸੰਦ ਕੀ ਹੁੰਦਾ, ਮੈਨੂੰ ਤਾਂ ਆਪ ਨਹੀਂ ਸਮਝੇ ਸਰ। अच्छा, मैं गुजारिश है करना चाह रहे हैं। अच्छा जी जी, ये जुबाना के बारे च इन्नी हसासियत जायज़ ही है, मतलब बहरहाल है इंसानों के दरमियान सोसाइटी कम्युनिकेशन का टूल है ना। नहीं, अच्छा नहीं, इस तो वध है, बहुत वध है इस तो। अच्छा, क्योंकि देखो आज तो 2000 साल पहले, 1500-1800 साल पहले चंद 100 जुबान, आज 7000 मेजर लैंग्वेज, 15000 माइनर लैंग्वेज, ਉਹਦੇ 'ਚ ਕੁਛ ਸਿਰਫ ਬੋਲੀਆਂ ਜਾਂਦੀਆਂ, ਮਤਲਬ ਜ਼ੁਬਾਨਾਂ ਬਣੀਆਂ ਬਗੜੀਆਂ, ਮਤਰੂਕ ਹੋਈਆਂ, ਮਜ਼ਮੂਮ ਹੋਈਆਂ, ਖਤਮ ਹੋਈਆਂ, ਇਵੋਲਵ ਹੋਈਆਂ। ਤੇ ਅਗਰ ਇਹ ਉਰਦੂ ਆਪਣੀ ਜਗ੍ਹਾ ਬਣਾ ਰਹੀ ਹੈ, क्या फितरी तरीका नहीं है ਉਹਦਾ, क्या वो ਜ਼ਬਰਦਸਤੀ ਕਰ ਰਹੀ ਹੈ? ਔਰ ਸਾਡੀ ਜਿਹੜੀ ਰੈਜ਼ਿਸਟੈਂਸ ਹੈ ਪੰਜਾਬੀ ਲੋਕਾਂ ਦੀ, ਉਹ ਜਾਇਜ਼ ਹੈ? ਪਹਿਲੀ ਗੱਲ, ਇਹ ਪੁਰਾਣਾ ਇੱਕ ਜ਼ਰੀਆ ਸੀ ਕਿ ਜੀ ਇਹ ਕਮਿਊਨੀਕੇਸ਼ਨ ਦਾ ਜ਼ਰੀਆ ਜ਼ੁਬਾਨ। ਪਾਣੀ ਦਾ ਗਲਾਸ ਫੜਾ ਦੇ, ਮੈਂ ਇਹ ਗੱਲ ਕਰਨੀ ਹੈ, ਗੱਲ ਸਮਝ, ਠੀਕ ਹੈ ਜੀ, ਬੜੀ। ਇਹ ਬਾਅਦ ਵਿੱਚ ਜਿਹੜੀ 19ਵੀਂ ਸਦੀ 20ਵੀਂ ਸਦੀ 'ਚ ਆ ਕੇ ਡਿਸਕਵਰ ਕੀਤਾ ਫਿਰ ਲਿੰਗੁਇਸਟ ਨੇ, ਸਾਇੰਸਦਾਨਾਂ ਨੇ, ਉਹਨੇ ਕਿਹਾ ਜ਼ੁਬਾਨ ਸਿਰਫ ਇੰਨੀ ਨਹੀਂ ਹੈ, ਹਰ ਜ਼ੁਬਾਨ ਜਿਹੜੀ ਹੈ ਨਾ ਉਹ ਇੱਕ ਵਰਲਡ ਵਿਊ ਹੈ, ਦੁਨੀਆ ਨੂੰ ਵੇਖਣ ਦਾ ਇੱਕ ਤਰੀਕਾ ਹੈ ਇੱਕ ਜ਼ੁਬਾਨ। ਔਰ ਉਹ ਹਰ ਜ਼ੁਬਾਨ ਜਿਹੜੀ ਹੈ ਦੁਨੀਆ ਨੂੰ ਇੱਕ ਖਾਸ ਤਰੀਕੇ ਨਾਲ ਵੇਖਦੀ ਹੈ, ਚੀਜ਼ਾਂ ਨੂੰ, ਦੁਨੀਆ ਨੂੰ, ਆਪਣੇ ਆਪ ਨੂੰ। ਇਸ ਵਾਸਤੇ ਉਹਦਾ ਵੇਖਿਆ ਜਾਂ ਸਮਝਿਆ ਹੋਇਆ ਚੀਜ਼ ਬਾਕੀ ਜ਼ੁਬਾਨਾਂ ਤੋਂ ਵੱਖ ਹੁੰਦਾ ਹੈ। ਪਹਿਲੀ ਗੱਲ ਤੇ ਲੰਬੀ ਡਿਬੇਟ ਹੈ, ਮੈਂ ਸਿਰਫ ਮੁਖਤਸਰ ਗੱਲ ਕਰ ਰਿਹਾ ਵਕਤ ਦੀ ਵਜ੍ਹਾ ਤੋਂ। ਨੰਬਰ 2, ਉਰਦੂ ਜਿਹੜੀ ਜਬਰਨ ਲਾਗੂ ਕੀਤੀ ਗਈ ਹੈ, ਇਹ ਪਹਿਲੇ ਗੋਰੇ ਨੇ ਲਾਗੂ ਕੀਤੀ, ਫਿਰ ਇਹ ਜਿਹੜੇ ਅਲੀਗੜ੍ਹ ਦੇ ਔਰ ਯੂਪੀ ਦੇ ਜਿਹੜੇ ਆਏ, ਠੀਕ ਹੈ ਜੀ, ਉਹਨਾਂ ਨੇ ਕਿਹਾ ਇਹ ਇਸਲਾਮ ਦੀ ਜ਼ੁਬਾਨ ਹੈ, ਫਿਰ ਇਸ ਵਾਸਤੇ ਲਾਗੂ ਹੋ ਗਈ ਕਿ ਜੀ ਇਸਲਾਮ ਦੀ ਜ਼ੁਬਾਨ ਹੈ। ਫਿਰ ਰਿਆਸਤ ਪਾਕਿਸਤਾਨ ਨੇ ਸੀ ਇਹ ਭੁਲੇਖਾ ਪੈ ਗਿਆ ਜੀ ਕਿ ਇੱਕ ਜ਼ੁਬਾਨ ਜ਼ਰੂਰੀ ਹੈ ਪਾਕਿਸਤਾਨ ਨੂੰ ਇਕੱਠਾ ਰੱਖਣ ਵਾਸਤੇ, ਠੀਕ ਹੈ। ਉਹ ਪਹਿਲੇ ਦਿਨ ਤੋਂ ਜਨਾਬ ਸਾਹਿਬ ਨੂੰ ਭੁਲੇਖਾ ਪਾਇਆ ਉਹਨਾਂ ਨੇ, ਉਹ ਪਹਿਲੀ ਵਾਰੀ ਹੋਟ ਹੋ ਗਿਆ ਉੱਥੇ ਬੰਗਾਲ ਦੇ ਵਿੱਚ, ਔਰ ਨਾਲ ਹੀ ਜਨਾਬ ਉਹ ਸ਼ਹੀਦ ਮੀਨਾਰ ਬਣਨੇ ਸ਼ੁਰੂ ਹੋ ਗਿਆ। ਤੁਸੀਂ ਬੰਦੇ ਮਾਰੇ, ਆਖਣ ਦਾ ਮਤਲਬ ਇਹ ਹੈ ਕੁਦਰਤੀ ਤਰੀਕੇ ਨਾਲ ਜ਼ੁਬਾਨਾਂ ਆਉਂਦੀਆਂ ਨੇ, ਮਿਲਦੀਆਂ ਨੇ। ਕੋਈ ਜ਼ੁਬਾਨ ਵੀ ਇਕਲਾਪੇ ਵਿੱਚ ਜ਼ਿੰਦਾ ਨਹੀਂ ਰਹਿੰਦੀ, ਉਹ ਤਾਲਮੇਲ ਵਿੱਚ ਹੀ ਜ਼ਿੰਦਾ ਹੁੰਦੀਆਂ ਨੇ ਜ਼ੁਬਾਨਾਂ। ਲੇਕਿਨ ਜਬਰਨ ਲਾਗੂ ਕਰਨਾ ਕਿਸੇ ਚੀਜ਼ ਦਾ, ਰਿਆਸਤੀ ਤਾਕਤ ਨਾਲ ਲਾਗੂ ਕਰਨਾ, ਉਹ ਬਿਲਕੁਲ ਇੱਕ ਹੋਰ ਮਾਮਲਾ ਹੈ। ਸੋ ਉਹਦੀ ਰੈਜ਼ਿਸਟੈਂਸ ਬਣਦੀ ਹੈ। ਅਗਰ ਉਹ ਨੈਚੁਰਲੀ ਹੋਵੇ ਤਾਂ ਫਿਰ ਕੋਈ ਮਸਲਾ ਨਹੀਂ ਹੈ, ਉਹਦੇ 'ਚ ਕੀ ਪ੍ਰੋਬਲਮ ਹੈ। ਤੁਸੀਂ ਇਹ ਵੇਖੋ ਨਾ ਕਿ ਬਹੁਤ ਸਾਰੇ ਲਫ਼ਜ਼ ਮੁਖਤਲਿਫ ਜ਼ੁਬਾਨਾਂ ਤੋਂ ਆਉਂਦੇ ਨੇ, ਅਸੀਂ ਐਕਸੈਪਟ ਕਰ ਲੈਂਦੇ ਹਾਂ ਕਿਉਂਕਿ ਕਿਸੇ ਨੇ ਜ਼ਬਰਦਸਤੀ ਨਹੀਂ ਸਾਡੇ 'ਤੇ ਲਾਗੂ ਕੀਤੀ। ਲੇਕਿਨ ਅਗਰ ਤੁਸੀਂ ਜ਼ਬਰਦਸਤੀ ਕਿ ਬੱਚਾ ਤੁਹਾਡਾ ਜਨਾਬ ਇਹ ਪੜ੍ਹਾਏਗਾ, ਇਹ ਜ਼ੁਬਾਨ ਹੀ ਪੜ੍ਹੇਗਾ, ਇਹਦੇ 'ਚ ਨੌਕਰੀ ਮਿਲੇਗੀ, ਇਹਦੇ 'ਚ ਨਹੀਂ ਮਿਲੇਗੀ, ਫਿਰ ਉੱਥੇ ਜ਼ਬਰ ਹੈ, ਫਿਰ ਉਹਦਾ ਰਜਿਸਟਰ ਜ਼ਰੂਰੀ ਬਣਦੀ ਹੈ। ਜੀ ਜਨਾਬ। ਆਕਾਸ਼, ਹਾਂ ਜਨਾਬ। ਮੈਨੂੰ ਪਿੰਡੂ ਹੋਣ ਤੇ ਬੜਾ ਮਾਣ ਹੈ। ਓਹੋ। ਤੇ ਸਾਡੇ ਜਿੰਨੇ ਇੱਥੇ ਐਕਟਿਵਿਸਟ ਨੇ ਇਸ ਛੱਤ ਥੱਲੇ ਬੈਠੇ ਨੇ, ਉਹ ਸਾਡੇ ਜਿਹੜਾ 80% ਆਬਾਦੀ ਹੈ ਪੰਜਾਬ ਦੀ ਹੈ, ਲਾਹੌਰ ਤੋਂ ਲੈ ਕੇ ਮੁਲਤਾਨ ਤੱਕ, ਉਹਦੇ ਜੱਟਕੀ ਹੈ। ਇਹਨਾਂ ਨੇ ਨਾ ਇੰਜ ਵੀ ਨਾ ਕਰੋ, ਵਾਧਾ ਹੋਣ ਕਿ 80% ਹੋਵੇ। ਦੇਖੋ ਲਾਹੌਰ ਦੀ ਮਤਲਬ ਜਿਹੜੀ ਹੈ ਨਾ, ਜਿਹੜਾ ਇਹਨਾਂ ਦਾ ਲਹਿਜਾ ਹੈ,
ਜਿਹੜਾ ਇਹ ਕੋਈ ਇਹਨਾਂ ਦੀ ਪੰਜਾਬੀ ਲਾਗੂ ਹੋ ਨਹੀਂ ਜਾਂਦੀ, ਜਿਹੜਾ ਸਾਡਾ 80% ਬੱਚਾ ਜਿਹੜਾ ਹੈਗਾ, ਜਿਹੜੀ ਜਾਗਲੀ ਜਿਹਨੂੰ ਸਾਨੂੰ ਕਿਹਾ ਜਾਂਦਾ ਹੈ, ਜਾਂ ਸਾਡਾ ਜਿਹੜਾ ਜਟਕਾ ਹੈ, ਉਹਦੇ ਨਾਲ ਇਹ ਮੁਨਸਫੀ ਕਰ ਸਕਣਗੇ? ਇਹ ਕਿਸ ਤਰ੍ਹਾਂ ਕਰਨਗੇ? ਮਤਲਬ ਇਹਨਾਂ ਦੇ ਕੌਣ ਲਵਾਉਣ ਵਾਲੇ ਜੀ? ਮਤਲਬ ਜਿਹੜੇ ਅੱਗੇ ਬਾਰਡਰ ਤੋਂ ਪਾਰ ਤੋਂ ਆਏ ਨੇ, ਇਸ ਟਾਈਮ ਸਾਰੇ ਐਕਟਿਵਿਸਟ ਨੇ, ਉਹ ਸਾਰੇ ਸਾਡਾ ਜਿਹੜੇ ਹੈ ਨਾ, ਜਿਹੜੇ ਲੋਕਲ ਲੋਕ ਨੇ ਨਾ, ਉਹਨਾਂ ਦੇ ਵਿੱਚ ਕੋਈ ਬੰਦਾ ਐਕਟਿਵਿਸਟ ਨਹੀਂ ਹੈ, ਨਾ ਹੀ ਉਹਨਾਂ ਦੀ ਕੋਈ ਵਾਇਸ। ਉਹ ਸਾਰੇ ਜਿਹੜੇ ਐਕਟਿਵਿਸਟ ਉਹ ਤੁਹਾਡੇ ਨਾਲ ਨੇ, ਤੁਸੀਂ ਕਰੋ ਤੇ ਸਹੀ। ਬੱਚਾ ਜਿਹੜਾ ਹੈ ਨਾ, ਮਤਲਬ ਜਿਹੜਾ ਪੰਜਾਬੀ ਹੈ, ਉਹ ਸਾਰਾ ਪਿੰਡ ਵਿੱਚ ਹੈ, ਉਹਨਾਂ ਲਈ ਕੌਣ ਆਵਾਜ਼ ਬਣੇਗਾ ਤੇ ਉਹਨਾਂ ਵਾਸਤੇ ਕੌਣ ਮੁਕੱਦਮਾ ਲੜੇਗਾ ਜੀ? ਉਹਨਾਂ ਉੱਤੇ ਕਿਹਾ ਇਹ ਜਿਹੜੀ ਹੋ ਗਿਆ ਸਵਾਲ, ਹੋ ਗਿਆ, ਜਵਾਬ ਦਿੰਦੇ ਆ। ਇਹੋ ਹੀ ਜ਼ਬਾਨ ਨੂੰ ਉਹਨਾਂ ਦੇ ਉੱਤੇ ਇੱਕ ਨਵੀਂ ਉਰਦੂ ਵਰਗੀ ਲਾਗੂ ਕੀਤੀ ਜਾਏਗੀ। ਥੋੜੀ ਜਿਹੀ ਗੁਜ਼ਾਰਿਸ਼ ਮਾਜ਼ਰਤ ਨਾਲ, ਤੁਸੀਂ ਵੀ ਸਾਡੇ ਵਿੱਚ ਹੀ ਉਰਦੂ ਵਾਲਾ ਮਾਮਲਾ ਨਹੀਂ ਹੈ ਉੱਥੇ। ਜਿਹੜੀ ਪੰਜਾਬੀ ਦੇ ਮੁਖਤਲਿਫ ਡਾਇਲੈਕਟ ਨੇ, ਉਹਨਾਂ ਦਾ ਉਰਦੂ ਦੇ ਨਾਲ ਫਰਕ ਬਹੁਤ ਹੈ, ਆਪਣੇ ਨਾਲ ਉਹ ਫਰਕ ਨਹੀਂ ਹੈ, ਪਹਿਲੀ ਗੱਲ। ਦੂਸਰੀ ਗੱਲ, ਇੱਕ ਹੋਰ ਮੈਂ ਇੱਕ ਤੌਰ ਤਾਰੀਖੀ ਇੱਕ ਜਿਹੜਾ ਉਸੂਲ ਹੈ ਜਾਂ ਤਾਰੀਖ ਦੇ ਵਿੱਚ ਜਿਸ ਤਰ੍ਹਾਂ ਅਸੀਂ ਵੇਖਦੇ ਹਾਂ ਜ਼ੁਬਾਨਾਂ ਦਾ ਸਫ਼ਰ ਜਿਹੜਾ ਹੈ, ਉਹ ਇੱਕ ਸਾਨੂੰ ਯਾਦ ਰੱਖਣ ਦੀ ਜ਼ਰੂਰਤ ਹੈ। ਉਹ ਹੁਣ ਬੜਾ ਪੇਚੀਦਾ ਹੈ, ਉਹ ਸਾਨੂੰ ਤਕਲੀਫ ਵੀ ਦਿੰਦਾ ਹੈ ਪੰਜਾਬ ਦੀ ਸੂਰਤ ਹਾਲ ਦੇ ਵਿੱਚ। ਉਹ ਇਹ ਹੈ ਕਿ ਤਾਰੀਖ ਦਾ ਸਫ਼ਰ ਇਹ ਰਿਹਾ ਸਾਰੀਆਂ ਜ਼ੁਬਾਨਾਂ ਦਾ ਕਿ ਜਿਹੜੇ ਵੱਡੇ ਸ਼ਹਿਰ ਸਨ, ਉਹਨਾਂ ਦੀ ਬੋਲੀ ਹੀ ਵੱਡੀ ਬੋਲੀ ਬਣੀ ਹੈ, ਲਾਗੂ ਉਹੀ ਹੋਈ ਹੈ। ਪਿੰਡਾਂ ਦੀ ਜ਼ੁਬਾਨ ਕਦੇ ਲਾਗੂ ਨਹੀਂ ਹੋਈ, ਨਾ ਅੰਗਰੇਜ਼ੀ ਪਿੰਡਾਂ ਦੀ ਲਾਗੂ ਹੋਈ ਹੈ, ਨਾ ਫ੍ਰੈਂਚ ਪਿੰਡਾਂ ਦੀ ਲਾਗੂ ਹੋਈ ਹੈ, ਨਾ ਜਰਮਨ ਪਿੰਡਾਂ ਦੀ ਲਾਗੂ ਹੋਈ ਹੈ। ਇਹ ਇੱਕ ਤਾਰੀਖ ਦਾ ਤੁਸੀਂ ਜਿਹੜੀ ਵੀ ਜ਼ੁਬਾਨ ਲਓਗੇ, ਵਜ੍ਹਾ ਕੀ ਹੈ? ਵਜ੍ਹਾ ਇਹ ਹੈ ਕਿ ਜਿਹੜੀ ਅੱਗੇ ਵਧੇ ਹੁੰਦੇ ਨੇ ਉਹ ਸ਼ਹਿਰ ਨੇ ਤੁਹਾਡੇ, ਜਿੱਥੇ ਇਲਮ, ਸਾਇੰਸ, ਟੈਕਨੋਲੋਜੀ, ਸਾਰੀਆਂ ਚੀਜ਼ਾਂ ਦੀ ਜਿੱਥੇ ਇੱਕ ਗੜ੍ਹ ਹੁੰਦਾ ਹੈ, ਉਹ ਪਿੰਡ ਨਹੀਂ ਹੁੰਦਾ, ਉਹ ਸ਼ਹਿਰ ਹੁੰਦਾ ਹੈ। ਕਿਉਂਕਿ ਸ਼ਹਿਰ ਦੇ ਅੰਦਰ ਹੜੱਪਾ ਸ਼ਹਿਰ ਦੀ ਨਿਗੇਸ਼ਨ ਹੋ ਗਈ ਨਾ, ਵੀ ਹੜੱਪੇ ਤੋਂ ਵੀ ਵੱਡੀ ਕੋਈ ਸਿਵਲਾਈਜੇਸ਼ਨ ਆਲੇ ਦੁਆਲੇ ਵੀ ਹੈ ਨਾ। ਦੇਖੋ, ਹੜੱਪਾ ਦੀ ਹੁਣ ਗੱਲ ਬਹੁਤ ਪੁਰਾਣੀ ਹੋ ਗਈ, ਕਿਉਂਕਿ ਹੜੱਪਾ ਬਿੜ ਹੋ ਗਿਆ, ਔਰ ਬਿੜ ਹੋ ਕੇ ਉਹ ਨਵਾਂ ਸਮਾਜ ਏਰੀਅਨ ਤੋਂ ਆਉਣ ਤੋਂ ਬਾਅਦ ਬਣ ਗਿਆ। ਹੁਣ ਜੋ ਅੱਜ ਦੀ ਗੱਲ ਕਰੋ ਨਾ, ਕਿ ਸ਼ਹਿਰ ਜਿਹੜੇ ਵੱਡੇ ਨੇ ਲੀਡ ਉਹ ਕਰ ਰਹੇ ਨੇ, ਕਿਉਂਕਿ ਜਿਹੜਾ ਜਿਹਨੂੰ ਕਹਿੰਦੇ ਨਾ ਜੀ ਪਾਪੂਲੇਸ਼ਨ ਦਾ ਮਾਸ ਜਿਹੜਾ ਹੈ, ਜਿੱਥੇ ਜ਼ਿਆਦਾ ਮੈਕਸਿਮਮ ਲੋਕ ਇਕੱਠੇ ਹੁੰਦੇ ਨੇ, ਉੱਥੇ ਹੀ ਪੇਚੀਦਗੀ ਜ਼ਿੰਦਗੀ ਦੀ ਪੈਦਾ ਹੁੰਦੀ ਹੈ, ਉੱਥੇ ਇਲਮ ਦੀ, ਟੈਕਨੋਲੋਜੀ ਦੀ, ਇੰਤਜ਼ਾਮ ਦੀ, ਸਾਰੀਆਂ ਚੀਜ਼ਾਂ ਦੀ ਜ਼ਿਆਦਾ ਲੋੜ ਪੈਦਾ ਹੁੰਦੀ ਹੈ। ਸੋ ਇਸ ਵਾਸਤੇ ਮੈਂ ਇਹ ਨਹੀਂ ਕਹਿ ਰਿਹਾ ਕਿ ਕੀ ਹੋਣਾ ਹੈ, ਮੈਂ ਇਹ ਕਹਿ ਰਿਹਾ ਕਿ ਤਾਰੀਖ ਦਾ ਇਹ ਜ਼ਬਰ ਹੈ। ਹੁਣ ਤੱਕ ਤਾਂ ਇਹੀ ਹੋਇਆ ਕਿ ਜਿੰਨੀਆਂ ਜ਼ੁਬਾਨਾਂ ਤੁਸੀਂ ਵੇਖ ਲਓ, ਉਹ ਸ਼ਹਿਰ ਦੀਆਂ ਜ਼ੁਬਾਨਾਂ ਨੇ। ਅੰਗਰੇਜ਼ੀ ਲੰਡਨ ਦੀ ਜ਼ੁਬਾਨ ਹੈ, ਫ੍ਰੈਂਚ ਪੈਰਿਸ ਦੀ ਜ਼ੁਬਾਨ ਹੈ। ਸੋ ਆਖਣ ਦਾ ਮਤਲਬ ਇਹ ਹੈ ਕਿ ਇਹ ਵੀ ਸਾਨੂੰ ਜ਼ਿਹਨ 'ਚ ਰੱਖਣਾ ਚਾਹੀਦਾ ਹੈ ਕਿ ਜਿਹੜੇ ਸਾਡੇ ਵੱਡੇ ਸ਼ਹਿਰ ਨੇ, ਉਹਨਾਂ ਦੀ ਜਿਹੜੀ ਇੱਕ ਅਗਵਾਨ ਬਣਨ ਦੀ ਹੈਸੀਅਤ ਹੈ, ਉਹਨੂੰ ਅਸੀਂ ਜ਼ਿਹਨ 'ਚ ਰੱਖਣਾ ਚਾਹੀਦਾ। ਸੋ ਜਿੱਥੇ ਬਾਕੀ ਜਗ੍ਹਾ 'ਚ ਅਗਵਾਨ ਨੇ, ਉਹ ਸ਼ਾਇਦ ਬੋਲੀ ਵਿੱਚ ਵੀ ਅਗਰ ਅਪਣਾ ਲੈਣ ਆਪਣੀ ਜ਼ੁਬਾਨ, ਤੇ ਉਹ ਅਗਵਾਨ ਬਣ ਸਕਦੇ ਨੇ। ਜਿਹੜੀ ਗੱਲ ਮੈਂ ਆਪਣੇ ਨੂੰ ਕਰਨਾ ਚਾਹੁੰਦਾ, ਉਹ ਬੜੇ ਅੱਛਾ ਸਵਾਲ ਸੀ, ਉਹ ਬਰਖੁਰਦਾਰ ਬਾਜਵੇ ਦਾ। ਬਾਜਵੇ ਨੇ ਜਿਹੜੀ ਗੱਲ ਕੀਤੀ ਸੀ ਜ਼ੁਬਾਨ ਦੇ ਬਾਰੇ, ਸੋ ਸਾਰੇ ਕੁਝ ਮੈਂ ਸਮਝਦਾ ਸੂਫੀ ਸਾਹਿਬ ਦੀ ਗੱਲ ਦੇ ਨਾਲ ਹੀ ਉਸ ਗੱਲ ਨੂੰ ਜੋੜ ਕੇ ਦੇਖੀਏ ਕਿ ਜਿਵੇਂ ਸ਼ਾਇਰ ਜ਼ੁਬਾਨ ਨੂੰ ਖਿਲਾਰਦਾ ਹੈ, ਫੈਲਾਉਂਦਾ ਹੈ, ਇਹਨੇ ਕਿਹਾ ਸਾਇੰਸ ਨਹੀਂ, ਉਹ ਜ਼ੁਬਾਨ ਸ਼ਾਇਰ ਜਿਹੜੀ ਸ਼ਾਇਰੀ ਉਹਦੀ ਫੈਲਦੀ ਹੈ, ਉਹ ਜ਼ੁਬਾਨ ਫੈਲਦੀ ਹੈ। ਮੇਰਾ ਖਿਆਲ ਹੈ ਲਿਖਣ ਵਾਲੇ ਦਾ ਔਰ ਸ਼ਾਇਰ ਦਾ, ਜਾਂ ਜਿਹੜੇ ਲਿਖਣ ਵਾਲੇ, ਉਹਨਾਂ ਦਾ ਇੱਕ ਇਹ ਵੀ ਹੈ, ਇਹ ਜਿਹੜਾ ਮਸਲਾ ਹੈ ਨਾ ਜ਼ੁਬਾਨ ਦਾ, ਡਾਇਲੈਕਟਸ ਦਾ ਮਸਲਾ ਹੈ, ਕਿ ਬਗੈਰ ਓਪਰਿਆਂ ਲੱਗੇ ਕੋਈ ਸ਼ਾਇਰ ਜਾਂ ਲਿਖਣ ਵਾਲਾ, ਨਸਰ ਲਿਖਣ ਵਾਲਾ, ਉਹ ਕਿੰਨੇ ਕੁ ਦੁਆਲੇ ਦੇ ਲਫ਼ਜ਼ ਆਪਣੇ ਅੰਦਰ ਸਮੇਟ ਸਕਦਾ ਹੈ। ਇਹ ਗ੍ਰਾਮਰ ਦੀ ਗੱਲ ਹੈ ਕਰਕੇ ਪ੍ਰੋਫੈਸਰ ਜ਼ਹੀਰ ਕਰ ਗਿਆ, ਉਹ ਵੀ ਗੱਲ ਕਿਸੇ ਹੱਦ ਤੱਕ ਕਹਿੰਦਾ ਮਤਲਬ ਹੈ ਕਿ ਜ਼ੁਬਾਨ ਦੇ ਵਿੱਚ ਜਿਹੜਾ ਉਹ ਬਰਖੁਦਾ ਦੀ ਜਿਹੜੀ ਗੱਲ ਹੈ ਕਿ ਨੀਰੀ ਸਿੱਧੀ ਸਾਵੀਂ ਕਹਿਣਾ ਜੀ ਮੈਂ ਹੁਣ ਮਾਲਵੀ ਲਿਖਣੀ ਹੈ, ਤੇ ਜ਼ੁਬਾਨ ਦੇ ਵਿੱਚ ਅਗਰ ਲਫ਼ਜ਼ ਆਉਣ ਤੇ ਉਹ ਘੱਟ ਉੱਪਰੇ ਲੱਗਣ, ਤੇ ਸ਼ਾਇਦ ਉਹ ਵੀ ਜ਼ੁਬਾਨ ਦੀ ਖਿਦਮਤ ਹੈ। ਉਹ ਸੂਫੀ ਸਾਹਿਬ ਨੇ ਪਹਿਲੇ ਸ਼ੁਰੂ 'ਚ ਉਹੀ ਗੱਲ ਕੀਤੀ ਨਾ ਕਿ ਜ਼ੁਬਾਨ ਚੰਗੀ ਤਰ੍ਹਾਂ ਆਉਣੀ ਚਾਹੀਦੀ ਲਿਖਣ ਵਾਲੇ ਨੂੰ ਔਰ ਸ਼ਾਇਰ ਨੂੰ। ਸ਼ਹਿਰਾਂ ਦੇ ਵਿੱਚ, ਵੱਡੇ ਸ਼ਹਿਰਾਂ ਦੇ ਵਿੱਚ
ਸੁੱਖੇ ਕੀ ਮੰਡੀ ਦੇ ਪੁਰਾ ਪਿੰਡ ਜਿਹੜਾ ਨਾ ਆਪਣਾ ਜਟਕਾ, ਉੱਥੋਂ ਦਾ ਬੰਦਾ ਵੀ ਆਉਂਦਾ ਹੈ, ਝੰਗ ਦਾ ਵੀ ਆਉਂਦਾ ਹੈ, ਇੱਥੋਂ ਦਾ ਲਾਹੌਰ ਦਾ ਸ਼ਹਿਰ ਦਾ ਬੰਦਾ ਝੰਗ ਦੇ ਪਰਲੇ ਕਿਸੇ ਪਿੰਡ ਦੇ ਵਿੱਚ ਨਹੀਂ ਜਾਂਦਾ। ਜਿਹੜਾ ਜਿਹੜੇ ਸ਼ਹਿਰ ਪਿੰਡਾਂ ਨਾਲ ਹੀ ਵਸੇ ਨੇ ਸਾਰੇ, ਕਰਦੇ ਨੇ ਦੂਰ ਤੱਕ ਦੇ ਲੋਕਾਂ ਨੂੰ, ਔਰ ਕਰਾਚੀ ਉੱਥੋਂ ਦੀ ਜ਼ੁਬਾਨ ਹੀ ਜਿਹੜੀ ਹੈ ਉਹ ਖਿੰਡਦੀ ਹੈ, ਓਕੇ ਫੈਲਦੀ ਹੈ ਚਾਰੇ ਪਾਸੇ। ਓਕੇ ਦੋਸਤੋ, ਮੁਸ਼ਤਾਕ ਸੂਫੀ ਸਾਹਿਬ ਉਹਨਾਂ ਨਾਲ ਦੀ ਸ਼ਾਇਰੀ ਸੁਣੀ, ਉਹਨਾਂ ਦੇ ਵਿਚਾਰ ਸੁਣੇ ਅਸਾਂ, ਫਿਰ ਅਸਾਂ ਸਵਾਲ ਜਵਾਬ ਵੀ ਕੀਤੇ, ਵੱਖੋ ਵੱਖ ਪੱਖਾਂ ਤੇ ਗੱਲਾਂ ਹੋਈਆਂ। ਔਰ ਮੈਨੂੰ ਯਾਰ ਪਲੀਜ਼, ਔਰ ਮੈਨੂੰ ਇਹ ਇਸ ਤਰ੍ਹਾਂ ਲੱਗਦਾ ਕਿ ਇਹ ਇਸ ਤਰ੍ਹਾਂ ਦਾ ਸੀਰੀਜ਼, ਇਹ ਸਿਲਸਿਲਾ ਸਾਡੇ ਜਿੰਨੇ ਵੀ ਸਿਆਣੇ ਨੇ, ਲਿਖਾਰੀ ਨੇ, ਸੀਨੀਅਰ ਨੇ, ਫਾਰਕ ਨੇ, ਉਹਨਾਂ ਦੇ ਨਾਲ ਇਹ ਸਿਲਸਿਲਾ ਜਿਹੜਾ ਨਾ ਉਹ ਜਾਰੀ ਰਹਿਣਾ ਚਾਹੀਦਾ ਹੈ। ਗੱਲਬਾਤ ਕਿੰਨਾ ਬਹੁਤ ਸਾਰੀਆਂ ਚੀਜ਼ਾਂ ਬਹੁਤ ਸਾਰੇ ਲੋਕਾਂ ਨੂੰ ਜਾਣਨ ਨੂੰ ਸਮਝਣ ਨੂੰ ਮਿਲੀਆਂ ਨੇ। ਸੋ ਮੈਂ ਉਚੇਚੇ ਤੌਰ ਤੇ ਸੰਗਤ ਵੱਲੋਂ, ਆਪਣੇ ਸਾਰੇ ਮਿੱਤਰਾਂ ਵੱਲੋਂ ਮੁਸ਼ਤਾਕ ਸੂਫੀ ਸਾਹਿਬ ਦਾ ਬਹੁਤ ਸ਼ੁਕਰਾਨਾ ਅਦਾ ਕਰਨਾ। ਇਹਨਾਂ ਨੇ ਜਿਹੜੀਆਂ ਗੱਲਾਂ ਕੀਤੀਆਂ ਔਰ ਸ਼ਾਇਰੀ ਸੁਣਾਈ, ਇਹ ਸਾਡੇ ਲਈ ਬੜਾ ਮਾਣ ਹੈ। ਇੱਕ ਵਾਰੀ ਫਿਰ ਇਹਨਾਂ ਵਾਸਤੇ ਬਹੁਤ ਜ਼ਿਆਦਾ ਮੈਂ ਸਮਝਣਾ ਇਹਨਾਂ ਦੀ ਮੁਹੱਬਤ। ਤੇ ਹੁਣ ਇਹ 4 ਕੁਰਸੀਆਂ ਸਾਨੂੰ ਦੇ ਦਿਓ ਖਵਾਤੀਨ ਵਾਸਤੇ, ਤੇ ਇੱਕ ਸਾਰਿਆਂ ਦੀ ਸਾਂਝੀ ਗਰੁੱਪ ਫੋਟੋ ਜਿਹੜੀ ਸੀ ਬਣਾਵਾਂ।